ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਫਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਸ਼ੂਸਪੁਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 11 ਜੁਲਾਈ 2025 27 ਹਾੜ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਸ਼ੋ ਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਹਮੇਸ਼ਾ ਇਸ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਵਾਸ਼ਿੰਗਟਨ ਸਟੇਟ ਤੋਂ ਸਰਦਾਰ ਗੁਰਦੇਵ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਔਰ ਵੱਧ ਤੋਂ ਵੱਧ ਜਿਹੜੀ ਹੈ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਦੇਵ ਸਿੰਘ ਮਾਨ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਉਂ ਜਾਪਦਾ ਹੈ ਕਿ ਭਾਰਤੀ ਸਟੇਟ ਜਿਹੜੀ ਹੈ ਉਹ ਡਾਇਸਪੋਰਾ ਸਿੱਖਾਂ ਵਿੱਚ ਖਾਲਿਸਤਾਨ ਦੀ ਮੂਵਮੈਂਟ ਦੀ ਚੜ੍ਹਤ ਨੂੰ ਲੈ ਕੇ ਕਾਫੀ ਪਰੇਸ਼ਾਨ ਹੈ ਔਰ ਕੈਨੇਡਾ ਵਿੱਚ ਤੇਜ਼ੀ ਨਾਲ ਕਰਵਾਈਆਂ ਜਾ ਰਹੀਆਂ ਹਿੰਸਕ ਘਟਨਾਵਾਂ ਵੀ ਇਸ ਲਈ ਹਨ ਤਾਂ ਕਿ ਅਮਰੀਕਾ ਕੈਨੇਡਾ ਨੂੰ ਖਾਲਿਸਤਾਨੀਆਂ ਦੇ ਖਿਲਾਫ ਕਾਰਵਾਈ ਲਈ ਜਿਹੜਿਆ ਮਜਬੂਰ ਹੋਣਾ ਪਵੇ। ਸੋ ਇਸ ਸੰਬੰਧੀ ਬੀਤੇ ਕੱਲ ਪ੍ਰਸਿੱਧ ਅਖਬਾਰ ਦਾ ਸੰਡੇ ਗਾਰਡੀਅਨ ਵਿੱਚ ਛਪਿਆ ਇੱਕ ਲੇਖ ਭਾਰਤੀ ਸਟੇਟ ਦੀ ਫਰਸਟ੍ਰੇਸ਼ਨ ਜਿਹੜੀ ਹੈ ਉਹ ਬਿਆਨਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਿਆਟਲ ਨਿਵਾਸੀ ਸਰ ਗੁਰਦੇਵ ਸਿੰਘ ਮਾਨ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਹਮੇਸ਼ਾ ਹੀ ਜਿੱਥੇ ਲੋਕਲ ਗੁਰਦੁਆਰਾ ਮੈਨੇਜਮੈਂਟ ਦੇ ਵਿੱਚ ਵੀ ਇਹਨਾਂ ਨੇ ਬੜਾ ਸ਼ਲਾਘਾਯੋਗ ਰੋਲ ਨਿਭਾਇਆ ਹੈ। ਇਹਨਾਂ ਦੀ ਪ੍ਰੈਜ਼ੀਡੈਂਟਸ਼ਿਪ ਦੇ ਵੇਲੇ ਬਹੁਤ ਸਾਰਾ ਕੰਸਟਰਕਸ਼ਨ ਕੰਮ ਹੋਇਆ। ਪੰਥਕ ਏਜੰਡੇ ਦੀ ਜਿਹੜੀ ਹੈ ਉਹ ਹਮੇਸ਼ਾ ਹੀ ਇਹਨਾਂ ਦੀ ਪ੍ਰਾਇੋਰਟੀ ਹੁੰਦੀ ਹੈ। ਉੱਥੇ ਹੁਣ ਵੀ ਮੌਜੂਦਾ ਗੁਰਦੁਆਰਾ ਕਮੇਟੀ 'ਚੋਂ ਵਾਈਸ ਪ੍ਰੈਜ਼ੀਡੈਂਟ ਨੇ। ਪਰ ਸਾਡੇ ਲਈ ਇਹ ਬੜੀ ਅਹਿਮੀਅਤ ਵਾਲੀ ਗੱਲ ਹੁੰਦੀ ਹੈ ਕਿ ਜਿਹੜਾ ਜਿੱਥੇ ਵੀ ਬੈਠਾ ਖਾਲਿਸਤਾਨ ਦੀ ਗੱਲ ਨੂੰ ਪੰਥਕ ਏਜੰਡੇ ਨੂੰ ਸਮਝਦਾ ਹੈ ਔਰ ਸਭ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦਾ ਹੈ। ਸੋ ਸਰ ਗੁਰਦੇਵ ਸਿੰਘ ਮਾਨ ਸਾਡੇ ਹਮੇਸ਼ਾ ਹੀ ਕਾਈਂਡ ਹੋਸਟ ਵੀ ਹੁੰਦੇ ਨੇ ਹੁਣ ਔਰ ਟੀਵੀ 84 ਪ੍ਰਤੀ ਉਹਨਾਂ ਦੀ ਸਮਰਪਣ ਭਾਵਨਾ ਹੈ ਹਮੇਸ਼ਾ ਹੀ। ਔਰ ਹੁਣ ਦੇ ਜਦੋਂ ਕਿ ਅਸੀਂ ਸਰੀ ਤੋਂ ਵਾਪਸ ਮੁੜੇ ਸੋ ਸਿਆਟਲ ਇੱਕ ਸ਼ਾਮ ਉਹਨਾਂ ਦੇ ਗ੍ਰਹਿ ਵਿਖੇ ਹੀ ਉਹਨਾਂ ਨੇ ਬਹੁਤ ਸਾਰੇ ਹੋਰ ਪੰਥਕ ਦਰਦੀ ਵੀਰਾਂ ਨੂੰ ਇਕੱਠੇ ਕੀਤਾ ਹੋਇਆ ਸੀ। ਬਿਲਕੁਲ ਟੀਵੀ 84 ਦੇ ਫਾਈਨੈਂਸ਼ੀਅਲ ਸਪੋਰਟ ਦੇ ਲਈ ਵੀ ਉਹ ਐਫਰਟ ਕਰਦੇ ਨੇ ਔਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਿਹੜੇ ਸਾਡੇ ਵੀਰ ਸਿਆਟਲ ਜਾਂ ਸਰੀ ਜਿਨ੍ਹਾਂ ਨੇ ਕੰਟਰੀਬਿਊਟ ਕੀਤਾ ਉਹਨਾਂ ਨੂੰ ਰੈਕਗਨਾਈਜ਼ ਕਰਾਂਗੇ। ਸੋ ਅੱਜ ਅਸੀਂ ਸਰ ਗੁਰਦੇਵ ਸਿੰਘ ਮਾਨ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਪੂਰੀ ਤਨਦੇਹੀ ਦੇ ਨਾਲ ਜਿਹੜਾ ਇਸ ਪੰਥਕ ਪਿੜ ਦੇ ਵਿੱਚ ਆਪਣੀ ਸੇਵਾ ਵੀ ਨਿਭਾਉਂਦੇ ਨੇ। ਲੋਕਲੀ ਵੀ ਹਰ ਇੱਕ ਦੇ ਲਈ ਰੀਚੇਬਲ ਨੇ, ਕਾਮਯਾਬ ਬਿਜ਼ਨਸਮੈਨ ਵੀ ਨੇ, ਲੇਕਿਨ ਪੂਰੀ ਹਿਊਮਿਲਿਟੀ ਦੇ ਨਾਲ ਉਹ ਹਰ ਇੱਕ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦੇ ਨੇ। ਕੱਲ੍ਹ ਦਾ ਸਾਡਾ ਜਿਹੜਾ ਲੀਡ ਸੈਗਮੈਂਟ ਸੀ ਜਿਹਦੇ 'ਚ ਕਿ ਕਪਿਲ ਸ਼ਰਮਾ ਦੇ ਕੈਫੇ 'ਤੇ ਗੋਲੀਆਂ ਚੱਲਣ ਦੀ ਘਟਨਾ ਨੂੰ ਲੈ ਕੇ ਅਸੀਂ
ਪੰਜਾਬੀਆਂ ਦੀ ਜਾਂ ਸਿੱਖਾਂ ਵੱਲੋਂ ਪੰਜਾਬੀ ਲਿਟਰੇਚਰ, ਗਾਇਕੀ ਜਾਂ ਫਿਲਮ ਇੰਡਸਟਰੀ ਜਾਂ ਮਿਊਜ਼ਿਕ ਉਸ ਵਿੱਚ ਸੌਫਟ ਪਾਵਰ ਦੇ ਤੌਰ ਤੇ ਉਭਾਰ, ਔਰ ख़ास ਤੌਰ ਤੇ ਕਿ ਵਿਦਨ ਹਿੰਦੂ ਕਮਿਊਨਿਟੀ ਵੀ ਇੱਕ ਪਾਸੇ ਐਕਸਟ੍ਰੀਮ ਆਰੀਆ ਸਮਾਜੀ ਲਾਈਨ ਔਰ ਦੂਸਰੇ ਪਾਸੇ ਉਹ ਜਿਹੜੇ ਬੇਸ਼ੱਕ ਆਪਣੇ ਧਰਮ ਨੂੰ ਮੰਨਣ ਵਾਲੇ ਨੇ ਲੇਕਿਨ ਕੋਈ ਸਿੱਖਾਂ ਪ੍ਰਤੀ ਐਨੀਮੋਸਿਟੀ ਜਾਂ ਹੌਸਟਿਲਿਟੀ ਜਾਂ ਦੁਸ਼ਮਣੀ ਨਹੀਂ ਰੱਖਦੇ, ਰਾਦਰ ਕਿਸੇ ਹੱਦ ਤੱਕ ਉਹ ਸਿੰਪਥੀ ਵੀ ਰੱਖਦੇ ਨੇ। ਔਰ ਉਹ ਜਿਹੜਾ ਮੁੱਖ ਧਾਰਾ ਜਿਹਨੂੰ ਅਸੀਂ ਪੰਜਾਬੀਅਤ ਕਹੀਏ, ਪੰਜਾਬੀ ਜ਼ੁਬਾਨ, ਉਸ ਦੇ ਨਾਲ ਵੀ ਉਹਨਾਂ ਨੇ ਕੋਈ ਜਿਹੜਾ ਹੈ ਉਸ ਤੋਂ ਡਿਸਟੈਂਸ ਨਹੀਂ ਕਰਦੇ, ਉਹ ਫਖਰ ਮਹਿਸੂਸ ਕਰਦੇ ਨੇ। ਸੋ ਜਿਵੇਂ ਏਜੰਸੀਆਂ ਨੇ ਸਾਂਝੇ ਤੌਰ ਦੇ ਉੱਤੇ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਜਿੱਥੇ ਖਾਲਿਸਤਾਨ ਪੱਖੀ ਜਿਹੜੇ ਸਿੱਖ ਐਕਟਿਵਿਸਟ, ਜਿਵੇਂ ਓਨਟਾਰੀਓ ਦੇ ਵਿੱਚ ਇੱਕ ਸਿੱਖ ਬਿਜ਼ਨਸਮੈਨ ਜਿਨ੍ਹਾਂ ਦਾ ਮਰਡਰ ਕੀਤਾ ਗਿਆ, ਜ਼ਾਹਰ ਹੈ ਉਹਨਾਂ ਦੀ ਐਫੀਲੀਏਸ਼ਨ ਖਾਲਿਸਤਾਨ ਦੇ ਨਾਲ ਸੀ। ਇਸੇ ਤਰ੍ਹਾਂ ਦੂਸਰੇ ਪਾਸੇ ਉਹਨਾਂ ਨੇ ਪਿਛਲੇ ਇਹਨਾਂ ਸਾਰੇ ਵਰ੍ਹਿਆਂ ਦੇ ਵਿੱਚ ਜਿਹੜੀਆਂ ਫਿਰੌਤੀਆਂ ਲੈਣ ਵਾਲੀਆਂ ਗੈਂਗਾਂ ਕੈਨੇਡਾ ਦੇ ਵਿੱਚ ਉਤਾਰੀਆਂ, ਇੱਕ ਅੰਦਾਜ਼ੇ ਮੁਤਾਬਕ 1800 ਦੇ ਕਰੀਬ ਇਸ ਕਿਸਮ ਦੇ ਕ੍ਰਿਮੀਨਲ ਐਲੀਮੈਂਟ ਨੇ ਜਿਹੜੇ ਅਮਿਤ ਸ਼ਾਹ ਦੀ ਇਸ ਜਿਹੜੀ ਵਾਰਫੇਅਰ ਉਭਾਰ ਇਹਨਾਂ ਗੈਂਗਸਟਰਾਂ ਰਾਹੀਂ, ਜਿਹੜੀ ਗੱਲ ਪਹਿਲਾਂ ਤਾਂ ਖੁੱਲ੍ਹੇਆਮ ਉਹਨਾਂ ਨੇ ਜੋ ਹਿੰਸਕ ਕਾਰਵਾਈਆਂ ਕੀਤੀਆਂ, ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ 40 ਸਾਲਾਂ ਦੀ ਜੇ ਅਸੀਂ ਪਿੱਛੇ ਮੁੜ ਕੇ ਦੇਖੀਏ ਤੇ ਉਹਨਾਂ ਦੀਆਂ ਕਾਰਵਾਈਆਂ ਤਾਂ ਏਅਰ ਇੰਡੀਆ ਤੋਂ ਲੈ ਕੇ ਈਵਨ ਉਹਨਾਂ ਦੇ ਜਿਹੜੇ ਬੰਦੇ ਉਹਨਾਂ ਲਈ ਕੰਮ ਕਰਨ ਵਾਲੇ ਸੀ, ਉਹ ਭਾਵੇਂ ਰਿਪੁਦਮਨ ਸਿੰਘ ਮਲਕ ਹੋਏ ਜਾਂ ਕਿਸੇ ਸਟੇਜ ਤੇ ਪਹਿਲਾਂ ਤਾਰਾ ਹੇਅਰ ਜਿਹੜਾ ਇੰਡੋ ਕੈਨੇਡੀਅਨ ਟਾਈਮਸ ਦਾ ਮਾਲਕ ਐਡੀਟਰ ਸੀ, ਉਹ ਵੀ ਮਾਰਿਆ ਗਿਆ ਸੀ, ਕੋਈ ਉਹਦੇ ਕਾਤਲ ਨਹੀਂ ਫੜੇ ਗਏ। ਜਾਂ ਈਵਨ ਤਰਸੇਮ ਸਿੰਘ ਪੁਰੇਵਾਲ ਦੇਸ਼ ਪ੍ਰਦੇਸ਼ ਟਾਈਮਸ ਜਿਹੜੀ ਯੂਕੇ ਦੇ ਵਿੱਚ ਜਿਹੜੇ ਇੱਕ ਸਟੇਜ ਦੇ ਉੱਤੇ ਖਾਲਿਸਤਾਨ ਸਪੋਰਟਰ ਵਜੋਂ ਜਿਨ੍ਹਾਂ ਨੇ ਆਪਣੀਆਂ ਦੁਕਾਨਾਂ ਚਮਕਾਈਆਂ ਪਰ ਬਾਅਦ 'ਚ ਏਜੰਸੀਆਂ ਦੀ ਗ੍ਰਿਫਟ 'ਚ ਆਏ, ਉਹਨਾਂ ਨੂੰ ਤਾਂ ਉਹਨਾਂ ਨੇ ਐਲੀਮੀਨੇਟ ਕੀਤਾ ਹੀ ਕੀਤਾ। ਪਰ ਫਿਰ ਜਿਵੇਂ ਸ਼ਰੇਆਮ ਉਹਨਾਂ ਦੇ ਹੈੱਡਕੁਆਰਟਰ ਹਾਈ ਕਮਿਸ਼ਨ ਹੋਣ, ਕੌਂਸਲੇਟ ਹੋਣ, ਉਹ ਅੱਡੇ ਬਣ ਗਏ ਉਹਨਾਂ ਮਰਡਰ ਪਲੈਨਰਸ ਦੇ, ਜਿਨ੍ਹਾਂ ਦੇ ਵਿੱਚ ਉਹਨਾਂ ਦਾ ਸੰਜੇ ਵਰਮਾ ਹਾਈ ਕਮਿਸ਼ਨਰ ਵੀ ਸ਼ਾਮਲ ਸੀ। ਕੈਨੇਡਾ ਨੇ 6 ਉਹਨਾਂ ਦੇ ਡਿਪਲੋਮੈਟਸ ਨੂੰ ਬਾਹਰ ਕੱਢਿਆ। ਸੋ ਜਦੋਂ ਉਹਨਾਂ ਨੂੰ ਲੱਗਾ ਕਿ ਵੀ ਹੁਣ ਇਹ ਜਿਹੜੀ ਓਪਨ ਖੇਡ ਹੈ ਖਤਮ ਹੋ ਗਈ, ਤਾਂ ਉਹਨਾਂ ਨੇ ਜਿਹੜੀ ਪਲਾਨ B ਹੁੰਦੀ ਹੈ, ਸੈਕੰਡ ਪਲਾਨ, ਉਹਦੇ ਥੱਲੇ ਉਹਨਾਂ ਆਪਣੇ ਗੈਂਗਸਟਰਾਂ ਨੂੰ ਐਕਟਿਵ ਕੀਤਾ। ਫਿਰੌਤੀਆਂ ਵਾਲਾ ਸਿਲਸਿਲਾ ਵੀ ਬੜੀ ਤੇਜ਼ੀ ਨਾਲ ਕੈਨੇਡਾ ਦੇ ਵਿੱਚ ਵੀ, ਅਮਰੀਕਾ 'ਚ, ਕੈਲੀਫੋਰਨੀਆ 'ਚ ਔਰ ਈਵਨ ਕਿਸੇ ਹੱਦ ਤੱਕ ਇੰਡੀਆਨਾ ਦੇ ਵਿੱਚ ਉਹਨਾਂ ਦੀ ਪ੍ਰੈਜ਼ੈਂਸ ਵੀ ਦੇਖੀ ਗਈ। ਪਰ ਕਿਉਂਕਿ ਅਮਰੀਕਨ ਏਜੰਸੀਆਂ ਨੇ ਮੁਸਤੈਦੀ ਨਾਲ ਭਾਰਤੀ ਏਜੰਸੀਆਂ ਦੀ ਗੇਮ ਜਿਹੜੀ ਨਿਖਿਲ ਗੁਪਤਾ ਰਾਹੀਂ ਸੀ ਉਹਨੂੰ ਤਾਂ ਉਹਨਾਂ ਨੇ ਫਾਇਲ ਕੀਤਾ ਹੀ ਕੀਤਾ, ਪਰ ਉਹਨਾਂ ਨੇ ਗੈਂਗਸਟਰਾਂ ਨੂੰ ਵੀ ਦਬੋਚਿਆ। ਔਰ ਸੈਕਰਾਮੈਂਟੋ ਦੇ ਨਗਰ ਕੀਰਤਨ ਦੌਰਾਨ ਹਿੰਸਕ ਘਟਨਾ ਤੋਂ ਬਾਅਦ ਸਟਾਕਟਨ ਦਾ ਜਦੋਂ ਨਗਰ ਕੀਰਤਨ ਸੀ, ਉਸ ਤੋਂ ਪਹਿਲਾਂ 27 ਗੈਂਗਸਟਰਾਂ ਨੂੰ ਉਹਨਾਂ ਨੇ ਜਿਹੜਾ ਚੁੱਕਿਆ। ਨਤੀਜੇ ਦੇ ਤੌਰ ਤੇ ਕੋਈ ਇਸ ਕਿਸਮ ਦੀ ਵਾਰਦਾਤ ਜਾਂ ਘਟਨਾ ਜਾਂ ਸਾਨੂੰ ਜਿਹੜਾ ਉਹ ਕੈਲੀਫੋਰਨੀਆ 'ਚੋਂ ਕੋਈ ਫਿਰੌਤੀਆਂ ਦੀ ਗੱਲ ਹੁਣ ਉਸ ਲੈਵਲ ਤੇ ਨਹੀਂ ਹੈ, ਥੋੜ੍ਹਾ ਬਹੁਤ ਚੱਲ ਰਿਹਾ ਹੋਏ ਤਾਂ ਪਤਾ ਨਹੀਂ ਹੈ। ਸੋ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਵਰਤਾਰਾ ਹੈ, ਹੁਣ ਜਦੋਂ ਅਸੀਂ ਕੈਨੇਡਾ ਦੇ ਵਿੱਚ ਚੇਂਜ ਆਫ ਗਾਰਡ ਦੇਖਦੇ ਹਾਂ, ਜਸਟਿਨ ਟਰੂਡੋ ਤੋਂ ਬਾਅਦ ਮਾਰਕ ਕਾਰਨੀ ਦਾ ਆਉਣਾ ਔਰ ਉਹਦੀ ਸਰਕਾਰ ਵੀ ਬਣ ਜਾਣਾ, ਔਰ ਉਹਦੇ ਥੱਲੇ ਜਦੋਂ ਅਨੀਤਾ ਆਨੰਦ ਉਹਨਾਂ ਦੀ ਫੋਰਨ ਮਿਨਿਸਟਰ ਇੰਡੀਆ ਦੇ ਐਸ ਜੈਸ਼ੰਕਰ ਦੇ ਨਾਲ ਰਾਬਤਾ ਖੋਲ੍ਹਦੀ ਹੈ, ਔਰ ਫਿਰ ਮੋਦੀ ਜਿਹੜਾ G7 ਲਈ ਵੀ ਆਉਂਦਾ। ਪਰ ਉਸ ਤੋਂ ਵੀ ਵਰਸਟ ਕਿ ਜੀ ਇਹਨਾਂ ਦਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਦਾ ਕਹਿਣਾ ਕਿ ਅਸੀਂ ਵਾਪਸ ਜਿਹੜੇ ਡਿਪਲੋਮੈਟਿਕ ਰਿਲੇਸ਼ਨਸ ਨੇ ਉਹ ਐਸਟੈਬਲਿਸ਼ ਕਰ ਰਹੇ ਹਾਂ, ਜਦੋਂ ਕਿ ਕੋਰਟ ਪ੍ਰੋਸੀਡਿੰਗ ਚੱਲ ਰਹੀਆਂ ਨੇ। ਇੰਡੀਆ ਨੇ ਪਬਲਿਕਲੀ ਕੋਈ ਐਕਨੋਲੇਜ ਨਹੀਂ ਕੀਤਾ ਵੀ ਉਹਨਾਂ ਦਾ ਕੀ ਰੋਲ ਹੈ ਇਸ ਸਾਰੇ ਦੇ ਵਿੱਚ। ਔਰ ਅਸੀਂ ਉਦੋਂ ਹੀ ਕਿਹਾ ਸੀ ਕਿ ਵੀ ਇਹ ਜਿਹੜਾ ਕੈਨੇਡਾ ਨੇ ਫਸਟ ਬਲਿੰਕ ਕੀਤਾ ਹੈ, ਜਦੋਂ ਤੁਸੀਂ ਅੱਖਾਂ 'ਚ ਅੱਖਾਂ ਪਾ ਕੇ ਚੈਲੰਜ ਕਰ ਰਿਹਾ ਹੁੰਦਾ ਹੈ, ਉਹ ਤਾਂ ਫਿਰ ਹੁੰਦਾ ਕਿ ਹੂ ਬਲਿੰਕਡ ਫਸਟ, ਇਹ ਘਾਤਕ ਹੋਏਗਾ। ਔਰ ਉਹਦਾ ਨਤੀਜਾ ਅਸੀਂ ਦੇਖ ਰਹੇ ਹਾਂ ਕਿ ਵੀ ਵਿਦਨ ਡੇਜ਼ ਜਿਹੜਾ ਘਟਨਾਕ੍ਰਮ ਹੈ ਪਿਛਲੇ, ਜੇ ਅਸੀਂ G7 ਤੋਂ ਬਾਅਦ ਦੇ ਹਫ਼ਤਿਆਂ 'ਚ ਦੇਖੀਏ ਤੇ ਇਹ ਤੇਜ਼ੀ ਨਾਲ ਉਹਦੇ 'ਚ ਵਾਧਾ ਹੋਇਆ। ਔਰ ਈਵਨ ਅਜੇ 4-5 ਦਿਨ ਪਹਿਲਾਂ ਜਿਹੜਾ ਕੈਫੇ ਸਰੀ 'ਚ ਕਪਿਲ ਦੇਵ ਨੇ, ਜਿਹੜਾ ਕਪਿਲ ਸ਼ਰਮਾ, ਉਸ ਨੇ ਖੋਲ੍ਹਿਆ, ਉਸ ਦੇ ਬਾਅਦ ਫਾਇਰਿੰਗ। ਔਰ ਫਿਰ ਜਿਸ ਜਿਹੜਾ ਉਹ ਕੋਆਰਡੀਨੇਸ਼ਨ ਦੇ ਨਾਲ ਭਾਰਤ ਦੇ ਪ੍ਰਿੰਟ ਮੀਡੀਆ, ਦੂਜੇ ਤੀਜੇ, ਅਜੇ ਕੈਨੇਡਾ ਦੇ ਵਿੱਚ ਇਹ ਖਬਰ ਅਦਰ ਦੈਨ ਕਿ ਲੋਕਲ ਲੋਕਾਂ ਦੇ ਪਤਾ ਵੀ ਨਹੀਂ ਸੀ ਕਿਸੇ ਨੂੰ
ਤੇ ਫੁੱਲ ਬਲਾਸਟ ਜਿਹੜਾ ਉਹਨਾਂ ਦਾ ਇਸ ਮੁੱਦੇ ਦੇ ਉੱਤੇ ਕਰਨਾ, ਔਰ ਉਸ ਦੇ ਲਈ ਲਾਡੀ ਨਾਂ ਦੇ ਕਿਸੇ ਜਰਮਨ ਬੇਸਡ ਬੱਬਰ ਖਾਲਸਾ ਨਾਲ ਜੋੜ ਕੇ, ਔਰ ਪੂਰਾ ਇਹ ਜਦੋਂ ਤੁਸੀਂ ਉਹਨਾਂ ਦੇ ਇਸ ਕਿਸਮ ਦੇ ਆਪਰੇਸ਼ਨ ਦੇਖਦੇ ਹੋ ਤੇ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਵੀ ਕੀ ਲਾਈਨ ਹੈ। ਬਿਲਕੁਲ। ਇਸੇ ਤਰ੍ਹਾਂ ਅਜੇ ਪਿਛਲੇ ਦਿਨਾਂ 'ਚ ਮੈਂ ਇੱਕ ਇੰਟਰਵਿਊ ਐਸ ਜੈ ਸ਼ੰਕਰ ਇੱਕ ਮੀਡੀਆ ਚੈਨਲ ਤੇ ਬੈਠਾ, ਜਦੋਂ ਉਹਨੂੰ ਪੁੱਛਿਆ ਜਾ ਰਿਹਾ ਹੈ ਕਿ ਜੀ ਜਿਹੜੀ ਬਾਹਰ ਖਾਲਿਸਤਾਨੀ ਦਹਿਸ਼ਤਗਰਦੀ ਹੈ ਅਮਰੀਕਾ ਨੇ ਕੀ ਐਕਸ਼ਨ ਲਿਆ, ਉਹਨੇ ਕਿਹਾ ਜੀ ਅਜੇ ਵੀ ਆਰ ਵੇਟਿੰਗ ਫਾਰ ਦਾ ਐਕਸ਼ਨ। ਉਹਨੇ ਕਿਹਾ ਜੀ ਜਿਹੜਾ ਸੈਨ ਫ੍ਰਾਂਸਿਸਕੋ ਹੋਇਆ ਸੀ ਕੌਂਸੂਲੇਟ ਤੇ ਹਮਲਾ ਜਾਂ ਦੂਜਾ ਨਹੀਂ, ਦੇ ਆਰ ਇਨਵੈਸਟੀਗੇਟਿੰਗ, ਵੀ ਆਰ ਸਟਿਲ ਵੇਟਿੰਗ ਫਾਰ ਦਿਸ। ਔਰ ਉਹ ਗੱਲ ਸ਼ੋਅ ਕਰ ਰਿਹਾ ਸੀ ਉਸ ਸਾਰੇ ਇੰਟਰਵਿਊ 'ਚ 3-4 ਵਾਰ ਜਦੋਂ ਇਹਦੇ ਦੁਆਲੇ ਗੱਲ ਘੁੰਮੀ ਕਿ ਵੀ ਉਹਨਾਂ ਦੀ ਕਿਸ ਲੈਵਲ ਦੀ ਫਰਸਟ੍ਰੇਸ਼ਨ ਹੈ, ਕਿਉਂਕਿ ਇਹ ਸਾਰੀਆਂ ਕਹਾਣੀਆਂ ਜਿਹੜੀਆਂ ਉਹ ਬਣਾ ਕੇ ਜੀ ਉਹਨਾਂ ਨੇ ਕੌਂਸੂਲੇਟ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਅੱਧੀ ਰਾਤ ਨੂੰ ਇਹ ਕੀਤਾ ਉਹ ਕੀਤਾ, ਔਰ ਭਾਰਤ ਵਿਰੋਧੀ ਲਾਈਨ ਔਰ ਇਹ ਉਹ। ਸੋ ਇਹ ਨਜ਼ਰ ਆ ਰਿਹਾ ਸੀ ਕਿ ਵੀ ਇਹ ਹੁਣ ਕੁਛ ਨਾ ਕੁਛ ਇਸ ਕਿਸਮ ਦਾ ਪਾਰਟ ਜਿਉਂ-ਜਿਉਂ ਖਾਲਿਸਤਾਨ ਦੀ ਮੂਵਮੈਂਟ ਦੇ ਲਈ ਇਹਨਾਂ ਮੁਲਕਾਂ ਦੇ ਵਿੱਚ ਇੱਕ ਮੋਮੈਂਟਮ ਬਿਲਟ ਹੋਈ ਹੈ, ਔਰ ਜ਼ਾਹਰ ਹੈ ਖਾਲਿਸਤਾਨ ਰੈਫਰੈਂਡਮ ਉਹਦਾ ਇੱਕ ਆਪਣੇ ਆਪ ਦੇ ਵਿੱਚ ਸਬੂਤ ਹੈ। ਔਰ ਇਹ ਸਾਰੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਤੋਂ ਬਾਅਦ, ਕਿਉਂਕਿ ਟਰੰਪ ਨੇ 20 ਜਨਵਰੀ 2025 ਨੂੰ ਸਹੁੰ ਚੁੱਕੀ ਜਿਹੜੀਆਂ ਭਾਰਤ ਦੀਆਂ ਐਕਸਪੈਕਟੇਸ਼ਨ ਸੀ, ਕਿਉਂਕਿ ਟਰੰਪ ਦੀ ਪਹਿਲੀ ਟਰਮ ਵੇਲੇ ਤੇ ਆਊਟ ਆਫ ਦਾ ਵੇ ਜਾ ਕੇ ਟਰੰਪ ਨੇ ਜਿੱਥੇ ਪਾਕਿਸਤਾਨ ਨੂੰ ਟਾਰਗੇਟ ਕੀਤਾ ਸੀ ਕਿ ਜੀ ਅਸੀਂ ਦਹਿਸ਼ਤਗਰਦੀ ਨਹੀਂ ਚੱਲਣ ਦਿਆਂਗੇ, ਟਰੰਪ ਦੀ ਪਹਿਲੀ ਟਰਮ ਦੇ ਵੇਲੇ ਹੀ 2019 ਦੇ ਵਿੱਚ ਜੰਮੂ ਕਸ਼ਮੀਰ ਦਾ ਵਜੂਦ ਖਤਮ ਕਰ ਦਿੱਤਾ ਗਿਆ ਸੂਬੇ ਦੇ ਤੌਰ ਤੇ। ਔਰ ਜੋ ਨਮਸਤੇ ਟਰੰਪ ਔਰ ਅਬ ਕੀ ਬਾਰ ਟਰੰਪ ਸਰਕਾਰ ਉਹ ਗੱਲ ਅਸੀਂ ਕਰਦੇ ਹੀ ਹਾਂ। ਸੋ ਭਾਰਤ ਦੀ ਇਹ ਐਕਸਪੈਕਟੇਸ਼ਨ ਸੀ ਕਿ ਜਦੋਂ ਟਰੰਪ ਆਏਗਾ ਔਰ ਫਿਰ ਜਿਹੜਾ ਉਹਨਾਂ ਨੇ ਰੌਲਾ ਪਾਇਆ ਹੋਇਆ ਜੀ ਕਿ ਖਾਲਿਸਤਾਨੀਆਂ ਦੀਆਂ ਧਮਕੀਆਂ, ਖਾਲਿਸਤਾਨੀਆਂ ਦੀਆਂ ਐਕਟੀਵਿਟੀਜ਼, ਖਾਲਿਸਤਾਨੀਆਂ ਵੱਲੋਂ ਭਾਰਤ ਦੇ ਵਿੱਚ ਵਿਦਨ ਪੰਜਾਬ ਜਿਹੜਾ ਉਹ ਦਹਿਸ਼ਤਗਰਦੀ ਕਰਵਾਉਣਾ, ਕਿ ਵੀ ਉਹਨਾਂ ਦੇ ਲਈ ਉਹ ਇੱਕ ਇੱਕ ਨੂੰ ਫੜ ਕੇ ਲਿਆਉਣਗੇ। ਐਕਸਟ੍ਰੈਡੀਸ਼ਨ ਦੀਆਂ ਜੋ ਅਪੀਲਾਂ ਪਾਈਆਂ ਹੋਈਆਂ ਜਿਨ੍ਹਾਂ ਨੂੰ NSA ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਏਜੰਸੀ ਨੇ ਦਹਿਸ਼ਤਗਰਦ ਐਲਾਨਿਆ ਹੋਇਆ, ਉਹਨਾਂ ਦੇ ਸਿਰ ਤੇ ਇਨਾਮ ਰੱਖੇ ਹੋਏ ਨੇ, ਉਹ ਸਾਰਾ ਹੋਏਗਾ। ਪਰ ਕਿਉਂਕਿ ਜੋ ਵੀ ਖਾਲਿਸਤਾਨੀ ਐਕਟੀਵਿਟੀ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਹੈ, ਉਹ ਵੈਲ ਵਿਦਨ ਦਾ ਐਂਬਿਟ ਆਫ ਇੰਟਰਨੈਸ਼ਨਲ ਲਾਅ ਹੈ, ਵੈਲ ਵਿਦਨ ਦਾ ਐਂਬਿਟ ਆਫ ਇਹਨਾਂ ਮੁਲਕਾਂ ਦੇ ਕਾਨੂੰਨ ਦਾਇਰੇ ਦੇ ਵਿੱਚ ਹੈ, ਔਰ ਇੰਟਰਨੈਸ਼ਨਲ ਲਾਅ ਦੇ ਥੱਲੇ ਔਰ UN ਦਾ ਜਿਹੜਾ ਚਾਰਟਰ ਹੈ ਉਹਦੇ ਥੱਲੇ ਹੈ। ਸੋ ਜਦੋਂ ਤੱਕ ਕੋਈ ਵਾਇਲੈਂਸ, ਹਿੰਸਾ ਇਨਵੋਲਵ ਨਹੀਂ ਹੁੰਦੀ, ਉਹ ਕੈਨੇਡਾ ਦਾ ਚਾਰਟਰ ਆਫ ਰਾਈਟਸ ਹੋਏ, ਅਮਰੀਕਾ ਦੀ ਫਸਟ ਅਮੈਂਡਮੈਂਟ ਹੋਏ, ਔਰ ਇਸੇ ਤਰ੍ਹਾਂ UK, ਆਸਟ੍ਰੇਲੀਆ, ਨਿਊਜ਼ੀਲੈਂਡ ਜਿਹੜਾ ਮਾਡਲ ਵੀ ਬ੍ਰਿਟਿਸ਼ਰਸ ਦਾ ਫਰੀडम ਆਫ ਐਕਸਪ੍ਰੈਸ਼ਨ ਦਾ ਹੈ, ਉਸ ਦੇ ਥੱਲੇ ਜਿਹੜਾ ਉਹ ਹਰ ਇੱਕ ਦੇ ਕੋਲ ਹੱਕ ਹੈ ਕਿ ਭਾਈ ਕੌਣ ਜਿਹੜਾ ਉਹ ਕੀ ਚਾਹੁੰਦਾ ਹੈ, ਕੀ ਕਹਿਣਾ। ਹਾਂ, ਜਦੋਂ ਵਾਇਲੈਂਸ ਇਨਵੋਲਵ ਹੁੰਦੀ ਹੈ, ਵਾਇਲੈਂਸ ਕੀਤੀ ਜਾਂਦੀ ਹੈ ਜਾਂ ਵਾਇਲੈਂਸ ਦੇ ਲਈ ਇਨਸਾਈਟਮੈਂਟ ਹੋਏਗੀ, ਉਹ ਕਾਨੂੰਨ ਦੇ ਦਾਇਰੇ 'ਚ ਆਉਂਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਦੇ ਪ੍ਰੈਸ਼ਰ ਦੇ ਬਾਵਜੂਦ ਟਰੰਪ ਦੇ ਆਉਣ ਤੋਂ ਬਾਅਦ LA ਦੇ ਵਿੱਚ ਵੀ ਖਾਲਿਸਤਾਨ ਰੈਫਰੈਂਡਮ ਕਾਮਯਾਬੀ ਨਾਲ ਹੋਇਆ, ਔਰ ਜਿਹੜਾ ਸਿਵਿਕ ਸੈਂਟਰ ਦੇ ਵਿੱਚ ਹੋਇਆ। ਇਸ ਤੋਂ ਪਹਿਲਾਂ ਸੈਨ ਫ੍ਰਾਂਸਿਸਕੋ ਦੇ ਵਿੱਚ ਵੀ ਜਿਹੜਾ ਸੀ ਉਹ ਸਿਵਿਕ ਸੈਂਟਰ ਦੇ ਵਿੱਚ ਸੀ। ਹੁਣ ਇਸ ਸਭ ਦੇ ਚੱਲਦੇ ਆ ਜਿਹੜੀ ਇਹਨਾਂ ਦੀ ਫਰਸਟ੍ਰੇਸ਼ਨ ਹੈ, ਉਹ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਖਾਲਿਸਤਾਨੀਆਂ ਵੱਲੋਂ ਤਾਂ ਕੋਈ ਵਾਇਲੈਂਸ ਕੀਤੀ ਨਹੀਂ ਜਾਂਦੀ, ਸਾਨੂੰ ਤਾਂ ਜਿਹੜਾ ਨਾ ਹੀ ਸਾਡਾ ਇਹ ਇੰਟੈਂਟ ਹੈ, ਜਿਹੜੀਆਂ ਵੀ ਜਥੇਬੰਦੀਆਂ ਬਾਹਰ ਕੰਮ ਕਰਦੀਆਂ ਨੇ ਉਹ ਲਾਅ ਦੇ ਫਰੇਮਵਰਕਸ ਕਰਦੀਆਂ। ਸੋ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੂੰ ਇਸ ਪਾਸੇ ਧੱਕਣ ਦੇ ਲਈ ਆਪਣੀਆਂ ਗੈਂਗਾਂ ਤੋਂ ਕਾਰਵਾਈ ਕਰਵਾਓ। ਹਾਲਾਂ ਉਹ ਬੇਵਕੂਫ ਨੇ ਉਹਨਾਂ ਦੀਆਂ ਏਜੰਸੀਆਂ ਵਾਲੇ ਕਿ ਜੇ ਉਹ ਇਹ ਸਮਝਦੇ ਨੇ ਕਿ ਅਮਰੀਕਾ ਜਾਂ ਕੈਨੇਡਾ ਦੀਆਂ ਏਜੰਸੀਆਂ ਨੂੰ ਪਤਾ ਨਹੀਂ ਹੈ ਕਿ ਇਹ ਗੈਂਗਸਟਰ, ਜੇ ਕੈਨੇਡਾ ਦੀ ਇਨਵੈਸਟੀਗੇਸ਼ਨ ਵਾਲੀਆਂ ਏਜੰਸੀਆਂ ਇਹ ਟੈਸਟੀਫਾਈ ਕਰਦੀਆਂ ਨੇ ਕਿ ਭਾਈ ਭਾਰਤੀ ਡਿਪਲੋਮੈਟਾਂ ਨੇ ਆਮ ਸਿਟੀਜ਼ਨਸ ਤੋਂ ਇਨਫੋਰਮੇਸ਼ਨ ਕਲੈਕਟ ਕਰਕੇ ਇਹਨਾਂ ਗੈਂਗਸਟਰਾਂ ਨੂੰ ਜਿਨ੍ਹਾਂ ਦੀ ਪੁਸ਼ਤਪਨਾਹੀ ਇਹ ਕਰ ਰਹੇ ਨੇ ਦਿੱਤੀਆਂ ਨੇ, ਜਿਹਦੇ ਥੱਲੇ ਉਹ ਫਰੌਤੀ ਲੈ ਰਹੇ ਨੇ, ਤਾਂ ਉਹਨਾਂ ਨੂੰ ਇਹ ਪਤਾ ਨਹੀਂ ਹੈ ਵੀ ਇਹ ਗੋਲੀਆਂ ਕੌਣ ਚਲਾ ਰਿਹਾ ਤੇ ਕਿੱਧਰ ਨੂੰ ਚਲਾ ਰਿਹਾ। ਔਰ ਲਾਰੈਂਸ ਬਿਸ਼ੋਏ ਬ੍ਰਿਟਿਸ਼ ਕੋਲੰਬੀਆ ਦਾ ਪ੍ਰੀਮੀਅਰ ਅਜੇ ਕੁਛ ਦਿਨ ਪਹਿਲਾਂ ਹੀ ਉਹਨੇ ਮੰਗ ਕੀਤੀ ਕਿ ਇਹ ਲਾਰੈਂਸ ਬਿਸ਼ਨੋਈ ਦੀ ਗੈਂਗ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਐਲਾਨਿਆ ਜਾਏ। ਉਹਨਾਂ ਨੇ ਇਸ ਲਈ ਉਹਨਾਂ ਨੂੰ ਲੱਗਾ ਕਿ ਵੀ ਇਹ ਬਿਸ਼ਨੋਈ ਵਾਲਾ ਪਾਰਟ ਤਾਂ ਕਾਫੀ ਹੱਦ ਤੱਕ ਐਕਸਪੋਜ਼ ਹੋਇਆ,
ਹੁਣ ਤੁਸੀਂ ਬੱਬਰ ਖਾਲਸਾ ਦੇ ਖਾਤੇ ਪਾ ਦਿਓ ਔਰ ਇਹ ਸ਼ੋਅ ਕਰਨਾ ਸ਼ੁਰੂ ਕਰ ਦਿਓ। ਔਰ ਕੈਨੇਡਾ ਦੇ ਜੇ ਹਿੰਦੂਆਂ ਨੂੰ ਟਾਰਗੇਟ ਕਰਨ ਦੀ ਲਾਈਨ ਹੈ, ਜਿਵੇਂ ਸਰੀ 'ਚ ਹੋਇਆ ਜਾਂ ਓਨਟਾਰੀਓ 'ਚ ਹੋਇਆ, ਤਾਂ ਉਹਨਾਂ ਨੂੰ ਕਹੋ ਜੀ ਉਹਨਾਂ ਦੇ ਕਾਊਂਟਰ ਕਰਨ ਦੇ ਲਈ ਖਾਲਿਸਤਾਨੀ ਜਥੇਬੰਦੀ ਬੱਬਰ ਖਾਲਸਾ ਜਿਹੜਾ, ਬੱਬਰ ਖਾਲਸਾ ਤਾਂ ਵੈਸੇ ਹੀ ਪਾਬੰਦੀ ਹੈ ਕੈਨੇਡਾ ਦੇ ਵਿੱਚ। ਔਰ ਜੇ ਕੋਈ ਵਾਕਿਆ ਕੈਨੇਡਾ 'ਚ ਹੁੰਦਾ ਤੇ ਉਹ ਜਰਮਨ 'ਚ ਬੈਠਾ ਕੋਈ ਲਏਗਾ, ਔਰ ਜਿਹੜਾ ਨਾਂ ਲਿਆ ਉਹਨੂੰ ਕੋਈ ਜਾਣਦਾ ਵੀ ਨਹੀਂ ਹੈ। ਪਰ ਨਾਲ ਦੀ ਨਾਲ ਇਹਨਾਂ ਨੇ ਨਿਊਜ਼ ਦੇ ਵਿੱਚ ਫਲੈਸ਼ ਕੀਤਾ ਜਿਹਦੇ ਤੇ 5 ਲੱਖ ਦਾ ਇਨਾਮ ਤੇ NIA ਤੇ ਇਹ ਉਹ। ਸੋ ਉਸ ਤੋਂ ਹੀ ਇਹ ਜ਼ਾਹਰ ਸੀ ਵੀ ਕੀ ਹੈ। ਹੁਣ ਅੱਜ ਅਸੀਂ ਦਾ ਸੰਡੇ ਗਾਰਡੀਅਨ, ਜਿਹੜੀ ਇੱਕ ਬੜੀ ਇੰਪੋਰਟੈਂਟ ਜਿਹੜੀਆਂ ਪਬਲੀਕੇਸ਼ਨਸ ਨੂੰ ਗਲੋਬਲੀ ਵਾਚ ਕੀਤਾ ਜਾਂਦਾ ਹੈ, ਜਿਵੇਂ ਬ੍ਰਿਟਿਸ਼ ਦਾ ਟੈਲੀਗ੍ਰਾਫ ਹੈ, ਗਾਰਡੀਅਨ ਹੈ, ਸੰਡੇ ਗਾਰਡੀਅਨ ਦੀ ਇੱਕ ਆਪਣੀ ਅਹਿਮੀਅਤ ਹੈ। ਇਸੇ ਤਰ੍ਹਾਂ ਅਮਰੀਕਾ ਦਾ ਮੇਨ ਮੀਡੀਆ ਸੰਡੇ ਗਾਰਡੀਅਨ ਨੇ, ਔਰ ਇਹ ਕਿਸੇ ਦਾ ਲਿਖਿਆ ਆਰਟੀਕਲ ਨਹੀਂ ਹੈ, ਇਹ ਐਡਮਿਨਿਸਟ੍ਰੇਸ਼ਨ ਵੱਲੋਂ ਜ਼ਾਹਰ ਹੈ ਕਿ ਐਡੀਟੋਰੀਅਲ ਬੋਰਡ ਜਾਂ ਜਿਹੜਾ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਹੁੰਦਾ ਹੈ, ਇਹ ਰਿਟਨ ਬਾਈ ਐਡਮਿਨਿਸਟ੍ਰੇਸ਼ਨ। ਅਪਡੇਟ ਉਹਨਾਂ ਨੇ 10 ਜੁਲਾਈ ਨੂੰ ਕੀਤਾ। ਅੱਜ ਅਸੀਂ 11 ਜੁਲਾਈ ਦੀ ਨੂੰ ਗੱਲ ਕਰ ਰਹੇ ਹਾਂ, ਔਰ ਉਸ ਦਾ ਹੈਡਿੰਗ ਹੈ The US fails to curb Sikhs for Justice escalating threats against India। ਹੁਣ ਇਸ ਆਰਟੀਕਲ 'ਚ ਉਹਨੇ ਬੈਕਗਰਾਉਂਡ ਲੇ ਕੀਤੀ ਹੈ ਕਿ ਜੀ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਲਗਾਤਾਰ ਇੰਡੀਅਨ ਮਿਨਿਸਟਰਾਂ ਨੂੰ ਵਿਦਨ ਵੀ ਧਮਕੀਆਂ ਇਸ ਵਰੇ ਦੇ ਵਿੱਚ ਇੰਨੀਆਂ ਸੀ। 3 ਧਮਕੀਆਂ ਵਾਲੀਆਂ ਪ੍ਰੈਸ ਰਿਲੀਜ਼ਸ ਸੀ, ਫਿਰ ਪਿਛਲੇ ਸਾਲ 'ਚ 16 ਹੋ ਗਈਆਂ, ਔਰ ਅਜੇ ਸਾਲ ਇਹ ਬੀਤਿਆ ਨਹੀਂ ਤਾਂ 30 ਹੋ ਗਈਆਂ। ਔਰ ਇਹ ਜਿਹੜਾ ਇਹਦਾ ਲੁਬੇ ਲਬਾਬ ਹੈ, ਹਾਲਾਂਕਿ ਬਹੁਤ ਸਾਰੇ ਵੇਰਵੇ ਤਾਂ ਆਲਰੇਡੀ, ਕਿਉਂਕਿ ਜਿਹੜੀ ਚੀਜ਼ ਪਬਲਿਕ ਡੋਮੇਨ 'ਚ ਹੁੰਦੀ ਹੈ, ਕੋਈ ਇਹ ਤਾਂ ਹੈ ਨਹੀਂ ਕਿ ਬਈ ਫਰੋਤੀ ਲੈਣ ਵਾਲਿਆਂ ਵਾਂਗੂ ਕੋਈ ਗੁਪਤ ਲੈਟਰ ਲਿਖੇ ਹੋਏ ਨੇ। ਜੋ 6 ਵਾਰ ਜਸਟਿਸ ਦੀ ਲਾਈਨ ਹੁੰਦੀ ਹੈ ਉਹਦੇ ਨਾਲ ਅਸੀਂ ਹਰ ਵਾਰ ਸਹਿਮਤ ਹੁੰਦੇ ਹੋਈਏ ਨਾ ਹੁੰਦੇ ਹੋਈਏ, ਇਹ ਇੱਕ ਵੱਖਰੀ ਗੱਲ ਹੈ, ਲੇਕਿਨ ਉਹ ਪਬਲਿਕ ਡੋਮੇਨ ਦੇ ਵਿੱਚ ਹੈ। ਔਰ ਜ਼ਾਹਰ ਹੈ ਕਿ ਵੀ ਜੇ ਕੋਈ ਗੱਲ ਕਾਨੂੰਨ ਦੀ ਖਿਲਾਫ ਵਰਜ਼ੀ ਹੈ ਬਿਲਕੁਲ ਤਾਂ ਉਹਨੂੰ ਚੈਲੰਜ ਕੀਤਾ ਜਾ ਸਕਦਾ। ਉਸ ਤੇ ਬੇਸਡ ਤੁਸੀਂ ਜਿਹੜਾ ਹੈ ਉਹ ਡਿਫੇਮੇਸ਼ਨ ਦੇ ਕੇਸ ਕਰੋ, ਤੁਸੀਂ ਸਟੇਟ ਨੂੰ ਜਾਂ ਲਾ ਐਨਫੋਰਸਮੈਂਟ ਏਜੰਸੀਜ਼ ਨੂੰ ਰਿਪੋਰਟ ਕਰ ਸਕਦੇ ਹੋ। ਹੁਣ ਇੰਡੀਆ ਨੇ ਤਾਂ ਆਪਣੇ ਵੱਲੋਂ ਜਿਹੜਾ ਹੈ ਉਹ ਯੂਆਪਾ ਦੇ ਥੱਲੇ ਗੁਰਪਤਵੰਤ ਸਿੰਘ ਪੰਨੂ ਨੂੰ ਟੈਰਰਿਸਟ ਐਲਾਨਿਆ ਹੋਇਆ ਹੈ, ਸਿੱਖਸ ਫਾਰ ਜਸਟਿਸ ਨੂੰ ਜਿਹੜੀ ਹੈ ਅਗਲੇ 5 ਸਾਲ ਹੋਰ ਲਈ ਜਿਹੜੀ ਹੈ ਉਹ ਦਹਿਸ਼ਤਗਰਦ ਜਥੇਬੰਦੀ ਐਲਾਨਿਆ ਹੋਇਆ। ਪਰ ਇਹ ਦਿਲਚਸਪ ਹੈ ਕਿ ਵੀ ਇੱਕ ਪਾਸੇ ਸੰਡੇ ਗਾਰਡੀਅਨ ਇੰਡੀਅਨ ਸਟੇਟ ਦੀ ਫਰਸਟ੍ਰੇਸ਼ਨ ਦਿਖਾ ਰਿਹਾ ਹੈ ਵੀ ਉਹਨਾਂ ਨੂੰ ਤਾਂ ਆਸ ਸੀ ਕਿ ਵੀ ਟਰੰਪ ਦੀ ਇਸ ਟਰਮ ਦੇ ਵੇਲੇ ਜਿਹੜੀਆਂ ਖਾਲਿਸਤਾਨ ਨਾਲ ਸੰਬੰਧਿਤ ਐਕਟੀਵਿਟੀਜ਼ ਨੇ ਉਹਨਾਂ ਨੂੰ ਕਰਬ ਕੀਤਾ ਜਾਏਗਾ, ਪਰ ਇਸ ਦੇ ਉਲਟ ਰਾਦਰ ਖੁੱਲੀ ਛੁੱਟੀ ਦੇ ਦਿੱਤੀ ਗਈ। ਔਰ ਮੈਨੂੰ ਇਹ ਲੱਗਦਾ ਕਿ ਵੀ ਆਹ ਜਿਹੜੀਆਂ ਘਟਨਾਵਾਂ ਕਰਵਾਈਆਂ ਜਾ ਰਹੀਆਂ, ਔਰ ਆਉਣ ਵਾਲੇ ਦਿਨਾਂ ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ 17 ਅਗਸਤ ਨੂੰ ਵਾਸ਼ਿੰਗਟਨ DC ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣੀਆਂ ਨੇ, ਔਰ ਉਸ ਤੋਂ ਠੀਕ ਪਹਿਲਾਂ ਕੈਨੇਡਾ ਦੇ ਵਿੱਚ ਇਹ ਘਟਨਾਕ੍ਰਮ ਤਾਂ ਸ਼ੁਰੂ ਕਰ ਦਿੱਤਾ ਉਹਨਾਂ ਨੇ। ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਇਸ ਕਿਸਮ ਦੀ ਕੋਈ ਨਾ ਕੋਈ ਘਟਨਾ ਵਾਇਲੈਂਸ ਨਾਲ ਜੋੜ ਕੇ, ਤਾਂ ਕਿ ਇੱਕ ਪਾਸੇ ਖੌਫ ਪੈਦਾ ਕੀਤਾ ਜਾ ਸਕੇ ਕਿ ਲੋਕ ਨਿਕਲਣ ਨਾ ਵੋਟਾਂ ਦੇ ਲਈ। ਦੂਸਰੇ ਪਾਸੇ ਹਾਲਾਂਕਿ ਕੁਝ ਐਸੇ ਵੀ ਅਨਸਰ ਆਪਣਿਆਂ 'ਚ ਵੀ ਹੁੰਦੇ ਨੇ, ਜਿਵੇਂ LA ਦੀ ਵੋਟਿੰਗ ਤੋਂ ਠੀਕ ਪਹਿਲਾਂ ਇੱਕ ਜਿਹੜਾ ਇਹ ਪ੍ਰਚਾਰ ਸ਼ੁਰੂ ਹੋ ਗਿਆ ਜੀ ਆਈਸ ਦਾ ਰੇਡ ਪੈ ਜਾਏਗਾ ਜਿਹੜੇ ਇਲੀਗਲ ਨੇ, ਕਿਉਂਕਿ ਬਹੁਤ ਸਾਰੇ ਵੋਟਿੰਗ 'ਚ ਅਦਰ ਦੈਨ ਜਿਹੜੇ ਸੈਟਲਡ ਨੇ, ਸਿਟੀਜ਼ਨ ਨੇ, ਪਰਮਾਨੈਂਟ ਰੈਜ਼ੀਡੈਂਟ ਨੇ, ਜਿਨ੍ਹਾਂ ਨੇ ਆਪਣੇ ਕੇਸ ਅਪਲਾਈ ਕੀਤੇ ਹੋਏ ਨੇ ਜਾਂ ਜਿਹੜੇ ਤਾਜ਼ਾ ਆਏ ਨੇ, ਉਹਨਾਂ ਦੀ ਵੀ ਗਿਣਤੀ ਹੁੰਦੀ ਹੈ, ਜਿਵੇਂ ਸੈਨ ਫਰਾਂਸਿਸਕੋ ਸੀ ਜਾਂ ਸੈਕਰਾਮੈਂਟੋ ਸੀ। ਲੇਕਿਨ ਔਰ ਕਿਉਂਕਿ ਉਹਨਾਂ ਦੇ ਲਈ ਹੁੰਦਾ ਹੈ ਵੀ ਉਹ ਪਿਕਚਰ ਵੀ ਲੈਂਦੇ ਨੇ ਲਾਈਨ 'ਚ ਖੜਿਆਂ ਦੀ, ਉਹ ਉਹਨਾਂ ਦਾ ਇੱਕ ਸਬੂਤ ਵੀ ਹੁੰਦਾ। ਲੇਕਿਨ ਜੇ ਤੁਸੀਂ ਇਹ ਖੌਫ ਪੈਦਾ ਕਰ ਦਿੰਦੇ ਹੋ, ਜਿਹੜਾ ਕਿ ਕਈ ਵਾਰ ਆਪਣਿਆਂ ਵੱਲੋਂ ਹੀ ਇਸ ਕਿਸਮ ਦਾ ਪ੍ਰਚਾਰ ਆਰੰਭਿਆ ਗਿਆ, ਦੂਸਰਾ ਪਾਸਾ ਜਿਹੜਾ ਉਹ ਕੋਈ ਨਾ ਕੋਈ ਵਾਇਲੈਂਸ ਦੀ ਘਟਨਾ ਕਰਵਾ ਕੇ ਵੀ ਜਿਹੜਾ ਇਹ ਦੱਸਣਾ ਚਾਹਣਗੇ ਕਿ ਜੀ ਇਹ ਤਾਂ ਖਾਲਿਸਤਾਨੀ ਦਹਿਸ਼ਤਗਰਦੀ ਹੈ। ਔਰ ਦੂਸਰਾ ਔਰ ਸੰਡੇ ਗਾਰਡੀਅਨ ਦਾ ਆਰਟੀਕਲ ਮੈਂ ਉਸ ਨੂੰ ਸਾਂਝਾ ਕਰਾਂਗਾ, ਉਹਨਾਂ ਨੇ ਇਹ ਸ਼ੁਰੂ ਹੀ ਇੱਥੋਂ ਕੀਤਾ, ਜਿਹੜਾ ਉਹਦਾ ਟਾਈਟਲ ਤਾਂ ਮੈਂ ਪੜ੍ਹਿਆ, ਸਬ ਟਾਈਟਲ ਹੈ ਥ੍ਰੈਟਸ ਫਰਮ ਸਿੱਖਸ ਫਾਰ ਜਸਟਿਸ ਅਗੇਂਸਟ ਇੰਡੀਆ ਹੈਵ ਐਸਕੈਲੇਟਡ ਅਨਚੈਲੰਜਡ ਬਾਈ ਵਾਸ਼ਿੰਗਟਨ। ਕਿ ਸਿੱਖਸ ਫਾਰ ਜਸਟਿਸ ਵੱਲੋਂ ਜੋ ਧਮਕੀਆਂ ਨੇ ਉਹ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ,
ਵਾਸ਼ਿੰਗਟਨ ਮਤਲਬ US ਲਾ ਐਨਫੋਰਸਮੈਂਟ ਏਜੰਸੀਜ਼ ਜਿਹੜੀਆਂ ਨੇ ਉਸ ਦਾ ਕੋਈ ਨੋਟਿਸ ਨਹੀਂ ਲੈ ਰਹੀਆਂ। ਔਰ ਫਿਰ ਉਹਨਾਂ ਨੇ ਨਵੰਬਰ 5 2024 ਤੋਂ ਗੱਲ ਕੀਤੀ ਕਿ ਵੀ ਜਦੋਂ ਰਿਜ਼ਲਟ ਆਏ ਡੋਨਲਡ ਟਰੰਪ ਨੂੰ ਬਹੁਤ ਵੱਡੀ ਵਿਕਟਰੀ ਮਿਲੀ ਔਰ ਇਹ ਜਿਹੜਾ ਭਾਰਤੀ ਸਟੇਟ ਐਕਸਪੈਕਟ ਕਰਦੀ ਸੀ ਕਿ ਜਿਹੜੇ ਐਂਟੀ ਇੰਡੀਆ ਐਲੀਮੈਂਟ ਅਮਰੀਕਨ ਸੋਇਲ ਤੋਂ ਆਪਰੇਟ ਕਰਦੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਏਗੀ। ਪਰ ਹੁਣ 4 ਮਹੀਨੇ ਤੋਂ ਜ਼ਿਆਦਾ ਦਾ ਟਰਮ, ਕਿਉਂਕਿ ਅਪਡੇਟ ਕੀਤਾ ਆਰਟੀਕਲ, ਇਹਦੇ 'ਚ ਵਾਸ਼ਿੰਗਟਨ DC ਦਾ ਵੋਟਿੰਗ ਦਾ ਜ਼ਿਕਰ ਨਹੀਂ, LA ਦੀ ਵੋਟਿੰਗ ਦਾ ਜ਼ਿਕਰ ਹੈ। ਸੋ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਜਿਹੜਾ 4 ਮਹੀਨੇ ਤੋਂ ਜ਼ਿਆਦਾ ਉਹਦੀ ਸੈਕੰਡ ਟਰਮ ਨੂੰ ਵੀ ਹੋ ਚੁੱਕੇ ਨੇ, ਪਰ ਜਿਹੜੀ ਇੰਡੀਆ ਦੇ ਖਿਲਾਫ ਥ੍ਰੈਟਸ ਤਾਂ 6 ਵਾਰ ਜਸਟਿਸ ਵੱਲੋਂ ਨਾ ਸਿਰਫ ਲਗਾਤਾਰਤਾ ਨਾਲ ਦਿੱਤੀਆਂ ਜਾ ਰਹੀਆਂ ਨੇ ਪਰ ਉਹਨਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ। ਫਿਰ ਉਹਨਾਂ ਨੇ ਕਿਹਾ ਵੀ ਉਹਨਾਂ ਦਾ ਤਾਂ ਗਿਣਤੀ ਜਿਹੜੀ ਧਮਕੀਆਂ ਦੀ ਉਹ ਵੱਧ ਗਈ ਹੈ। 2023 ਦੇ ਵਿੱਚ ਪੰਨੂ ਨੇ ਸਿਰਫ 3 ਈਮੇਲਸ ਕੱਢੀਆਂ ਸੀ ਜਿਹੜੀਆਂ ਧਮਕੀਆਂ ਵਾਲੀਆਂ ਸੀ ਔਰ 2024 ਦੇ ਵਿੱਚ ਇਹ ਧਮਕੀਆਂ ਵਾਲੀਆਂ ਈਮੇਲਸ 16 ਹੋ ਗਈਆਂ, 3 ਤੋਂ 16। ਔਰ ਜਦੋਂ ਦੀ ਟਰੰਪ ਦੀ ਵਿਕਟਰੀ ਹੋਈ ਹੈ ਨਵੰਬਰ 5 ਨੂੰ, ਹੁਣ ਤੱਕ ਜਿਹੜਾ 30 ਤੋਂ ਜ਼ਿਆਦਾ ਜਿਹੜੀਆਂ ਨੇ ਇਹ ਧਮਕੀਆਂ ਵਾਲੀਆਂ ਈਮੇਲਸ ਆਈਆਂ ਨੇ। ਇਹ ਅਨਪ੍ਰੈਸੀਡੈਂਟਡ ਐਸਕੇਲੇਸ਼ਨ ਹੈ ਕਿ ਵੀ ਇਹ ਬਹੁਤ ਤੇਜ਼ੀ ਨਾਲ ਹੈ। ਔਰ ਪੰਨੂ ਨੂੰ ਤਾਂ ਯੂਆਪਾ ਦੇ ਥੱਲੇ ਭਾਰਤ ਨੇ ਦਹਿਸ਼ਤਗਰਦ ਐਲਾਨਿਆ ਹੋਇਆ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਪੰਨੂ ਨੇ ਆਪਣਾ ਕੈਂਪੇਨ ਜਿਹੜਾ ਇੰਡੀਅਨ ਆਫੀਸ਼ੀਅਲ ਇੰਸਟੀਟਿਊਸ਼ਨ ਨੂੰ ਧਮਕੀਆਂ ਦਾ ਹੈ ਉਹ ਅਮਰੀਕਾ ਦੀ ਧਰਤੀ ਤੋਂ ਬੜਾ ਤੇਜ਼ ਕੀਤਾ ਹੋਇਆ। ਔਰ ਇਹ ਜਿਹੜਾ ਭਾਰਤ ਨੂੰ ਆਸ ਸੀ ਕਿ ਵੀ ਟਰੰਪ ਪ੍ਰੈਜ਼ੀਡੈਂਸੀ ਜਿਹੜੀ ਹੈ would lead to a decisive measures against SFJ, the group appears to be acting with impunity, releasing a wave of threats, legal offenses and referendum announcements। ਉਹਨੇ ਕਿਹਾ ਜੀ ਲਗਾਤਾਰਤਾ ਨਾਲ ਰੈਫਰੈਂਡਮ ਵੀ ਹੋ ਰਹੇ ਨੇ, ਧਮਕੀਆਂ ਵੀ ਚੱਲ ਰਹੀਆਂ, ਕਾਨੂੰਨੀ ਵੀ। The lack of a firm response from Trump administration has fueled speculation that Washington sees SFJ's activities as a lesser priority or is reluctant to crack down on groups and individuals that do not directly threaten US interests। ਉਹਨੇ ਕਿਹਾ ਇਸ ਤੋਂ ਇਹ ਸਾਬਤ ਹੁੰਦਾ ਹੈ ਵੀ ਅਮਰੀਕਾ ਖਤਰਾ ਹੀ ਨਹੀਂ ਸਮਝਦਾ ਇਹਨਾਂ ਨੂੰ ਆਪਣੇ ਲਈ ਔਰ ਉਹਨਾਂ ਦੇ ਲਈ ਇਹ ਕੋਈ ਪਹਿਲ ਵਾਲੀ ਗੱਲ ਨਹੀਂ ਹੈ। ਫਿਰ ਇਹਦੇ 'ਚ ਹੁਣ ਇਹਨੇ ਆਪਣੀ ਗੱਲ ਮਾਰੀ ਹੈ ਕਿ ਵੀ ਇਸ ਦੇ ਨਾਲ ਇਸ ਥਿਊਰੀ ਨੂੰ ਹੋਰ ਬਲ ਮਿਲਿਆ ਕਿ ਵੀ ਇਹ ਜਿਹੜਾ ਪੰਨੂ ਦਾ ਕੰਮ ਹੈ, ਹੀ ਹੈਜ਼ ਬਿਨ ਵਰਕਿੰਗ ਅੰਡਰ ਡਾਇਰੈਕਸ਼ਨਸ ਆਫ US ਡੀਪ ਸਟੇਟ, ਕਿ ਅਮਰੀਕਾ ਦੀ ਡੀਪ ਸਟੇਟ ਦੀ ਹਮਾਇਤ ਨਾਲ ਗੁਰਪ੍ਰਤਵੰਤ ਸਿੰਘ ਪੰਨੂ ਆਪਣੀਆਂ ਕਾਰਵਾਈਆਂ ਕਰ ਰਹੇ ਨੇ। ਜ਼ਾਹਰ ਹੈ CIA, ਇੰਟੈਲੀਜੈਂਸ, ਡੀਪ ਸਟੇਟ, ਇਹ ਉਹ, ਕਿ ਵੀ ਅਦਰਵਾਈਜ਼ ਇਹ ਕਿਵੇਂ ਹੋ ਸਕਦਾ ਵੀ ਇੰਨੀਆਂ ਧਮਕੀਆਂ, ਇੰਨਾ ਦੂਜਾ ਤੇ ਕੋਈ ਕਾਰਵਾਈ ਨਹੀਂ। ਉਹਨਾਂ ਨੇ ਕਿਹਾ ਵੀ ਇਹ ਆਸ ਸੀ ਕਿ ਟਰੰਪ ਦੇ ਆਉਣ ਨਾਲ ਜਿਹੜੇ ਉਹਦੇ ਪ੍ਰੀਡੈਸੈਸਰ ਵੱਲੋਂ ਯਾਨੀ ਬਾਈਡਨ ਵੱਲੋਂ ਸੌਫਟ ਕਾਰਨਰ ਸੀ ਐਂਟੀ ਇੰਡੀਆ ਮੂਵਮੈਂਟ ਬਾਰੇ, ਇੱਥੇ ਸਖਤ ਹੋਏਗਾ, ਪਰ ਇੱਥੇ ਤਾਂ ਇਹਦੇ ਉਲਟ ਹੋਇਆ। ਕੰਟੀਨਿਊਡ ਥ੍ਰੈਟਸ ਐਂਡ ਐਕਟੀਵਿਟੀਜ਼ ਆਫ SFJ suggest otherwise, leading to questions about whether India's concerns about Khalistani extremism are truly being taken seriously by Trump administration। ਕਿ ਬਈ ਭਾਰਤ ਜਿਹੜਾ ਕਾਵਾਂ ਰੌਲੀ ਪਾ ਰਿਹਾ ਕਿ ਜੀ ਇੰਨਾ ਖਤਰਾ ਤੇ ਇੰਨਾ ਫਲਾਣਾ, ਉਹਨੂੰ ਤਾਂ ਅਮਰੀਕਾ ਜਿਹੜਾ ਉਹ ਇਵੇਂ ਲੱਗਦਾ ਵੀ ਬਿਲਕੁਲ ਸੀਰੀਅਸਲੀ ਲੈ ਹੀ ਨਹੀਂ ਰਿਹਾ। ਇਸ ਦੇ ਉਲਟ ਦੇਖੋ ਹੁਣ ਇਹ ਸੰਡੇ ਗਾਰਡੀਅਨ ਕਹਿ ਰਿਹਾ ਕਿ ਭਾਰਤ ਨੇ ਤਾਂ ਜੋ ਅਮਰੀਕਾ ਦੇ ਇਤਰਾਜ਼ ਸੀ ਉਹਨਾਂ ਦੇ ਉੱਤੇ ਬਹੁਤ ਜਿਹੜਾ ਹੈ ਉਹ ਕੰਮ ਕੀਤਾ। ਉਹਨਾਂ ਨੇ ਹਾਈ ਲੈਵਲ ਕਮੇਟੀ ਬਣਾਈ, ਜਿਹੜਾ ਪੰਨੂ ਅਸੈਸੀਨੇਸ਼ਨ ਕੇਸ ਸੀ ਉਹਨਾਂ ਨੇ ਉਸ ਅਫੀਸ਼ੀਅਲ ਨੂੰ ਡਿਸਮਿਸ ਕਰਤਾ ਨੌਕਰੀ ਤੋਂ ਜਿਹੜਾ ਪਲਾਟ 'ਚ ਇਨਵੋਲਵ ਸੀ ਔਰ ਉਹਨਾਂ ਨੇ ਦਿੱਤਾ। ਲੇਕਿਨ ਇਸ ਦੇ ਉਲਟ ਅਮਰੀਕਾ ਨੇ ਕੋਈ ਬੇਅਰ ਮਿਨੀਮਮ ਸਪੋਰਟ ਵੀ ਜਿਹੜੀ ਹੈ ਉਹ ਜਿਹੜੀ ਹੈ ਨਹੀਂ ਦਿੱਤੀ ਹੈ। ਰਾਦਰ ਇਸ ਦੇ ਉਲਟ ਭਾਰਤ ਆ ਜਿਹੜਾ ਨਿਊਯਾਰਕ ਪ੍ਰਿਜ਼ਨ 'ਚ ਪਿਆ ਉਸ ਦੀ ਕੋਈ ਪ੍ਰੋਪਰ ਪੈਰਵਾਈ ਵੀ ਨਹੀਂ ਕਰ ਰਿਹਾ। ਔਰ ਇਹ ਜਿਹੜੀਆਂ ਫਿਰ ਉਹਨੇ ਗੁਰਪ੍ਰਤਵੰਤ ਸਿੰਘ ਪੰਨੂ ਦੀਆਂ ਈਮੇਲਸ ਦਾ ਜ਼ਿਕਰ ਕੀਤਾ ਹੈ ਕਿ ਜੀ ਤਾਜ਼ਾ ਮਹੀਨਿਆਂ ਦੇ ਵਿੱਚ ਉਹਨਾਂ ਨੇ S ਜੈਸ਼ੰਕਰ ਨੂੰ ਵਾਂਟਡ ਡਿਕਲੇਅਰ ਕੀਤਾ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਿੰਗ ਲਾਸ ਐਂਜਲਸ ਹੋਈਆਂ। ਇੰਡੀਅਨ MPs ਨੂੰ ਜਿਹੜਾ ਸ਼ਟ ਡਾਊਨ ਪਾਰਲੀਮੈਂਟ ਔਰ ਫੇਸ ਇੰਟਰਨੈਸ਼ਨਲ ਲੀਗਲ ਐਕਸ਼ਨ, ਇਹ ਕਾਰਵਾਈ ਕੀਤੀ। ਫਿਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਉਹਨਾਂ ਨੇ ਜਿਹੜਾ SFJ ਨੇ $1 ਮਿਲੀਅਨ ਦਾ ਇਨਾਮ ਡਿਕਲੇਅਰ ਕੀਤਾ ਹੈ ਕਿ ਜਿਹੜੇ ਇਸ ਪਾਰਟ ਨੂੰ ਜਿਹੜਾ ਇੰਡੀਅਨ ਇੰਟੈਲੀਜੈਂਸ ਅਫੀਸ਼ੀਅਲਸ ਨੇ
ਖਾਲਿਸਤਾਨੀ ਸੈਪਰੇਟਿਸਟ ਦੇ ਖਿਲਾਫ ਜਿਹੜੀ ਸਾਜ਼ਿਸ਼ ਕੀਤੀ ਹੈ ਉਹਦੇ ਉਹ ਕੌਣ ਬੰਦੇ ਇਨਵੋਲਵ ਨੇ ਉਹਦੇ ਭੇਜ ਦੇ ਸਕਣ। ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜੀ ਇੱਕ ਪੰਨੂ ਵੱਲੋਂ ਇਹ ਈਮੇਲ ਜਿਹਦੇ 'ਚ ਉਹਨਾਂ ਨੇ ਦਾਅਵਾ ਕੀਤਾ ਕਿ ਜੇ ਅਜੀਤ ਡੋਵਾਲ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਉਹਦੇ ਖਿਲਾਫ ਜਿਹੜਾ ਲੀਗਲ ਜਿਹੜੇ ਨੇ ਕੋਰਟ ਸਮਨ ਜਿਹੜੇ ਨੇ ਉਹ ਉਸ ਨੂੰ ਡਿਲੀਵਰ ਕੀਤੇ ਗਏ। ਫਿਰ ਕਿਸਾਨਾਂ ਦੇ ਕਰਜ਼ੇ ਜਿਹੜੇ ਨੇ ਮੁਕਾਉਣ ਦੇ ਲਈ 1.25 ਮਿਲੀਅਨ ਡਾਲਰ ਉਹਨਾਂ ਨੇ ਅਨਾਉਂਸ ਕੀਤਾ। ਹੁਣ ਅਖੀਰ 'ਚ ਇਹ ਆਰਟੀਕਲ ਕਨਕਲੂਡ ਕਰਦਾ ਹੈ ਕਿ ਵੀ ਇਹ ਜਿਹੜਾ ਇੰਡੀਆ ਦੀ ਤਾਂ ਐਂਟੀਸਪੇਸ਼ਨ ਜਿਹੜੀ ਹੈ ਉਹ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਹੋਰ ਸੀ ਕਿ ਵੀ ਇਹ ਐਕਸਟ੍ਰੀਮਿਜ਼ਮ 'ਤੇ ਟਫ ਹੋਏਗਾ ਔਰ SFJ ਦੇ ਅਗੇਂਸਟ ਐਕਟੀਵਿਟੀ ਹੋਏਗੀ। ਪਰ ਹੁਣ ਤਾਂ ਇਵੇਂ ਲੱਗਦਾ ਹੈ ਕਿ ਵੀ yes, yet despite diplomatic appeals and intelligence exchanges, Washington has not cracked down on SFJ activities. कि उन्होंने तो कोई कार्रवाई नहीं की है। The expectation that Trump's return to power would curb separatist movements and extradite individuals like Pannu has so far remained unmet. कि जी वो extradite करके भारत भेज देंगे पन्नू नूं जां दूजे, वो नहीं होया। Instead, SFJ's rhetoric and actions have only grown bolder, raising pressing questions about how long the US administration will allow such activities to continue under its jurisdiction. कि ये जड़ा सवाल खड़ा कर देता है भी कदों तक अमरीका इनू अलाउ करेगा। हुण जे तुसी इस ऑब्जरवेशन नूं जिहड़ी संडे गार्डियन ज़ाहिर है जे एडमिनिस्ट्रेशन ने अपडेट कीता है तो इन्हां दे अपने सोर्स हुंदे ने विदिन सिस्टम। दूसरे पासे असी जिहड़ा घटनाक्रम ਜਿਹੜਾ ਉਹ ਕੱਲ੍ਹ ਦਾ ਦੇਖਿਆ ਉਸ ਤੋਂ ਪਹਿਲਾਂ ਕਿਸ ਕਿਸਮ ਦਾ ਔਰ ਓਨਟਾਰੀਓ 'ਚ ਕੀ ਚੱਲ ਰਿਹਾ ਜਾਂ ਦੂਜਾ ਕੀ ਚੱਲ ਰਿਹਾ। ਸੋ ਇਹ ਹੁਣ ਜਦੋਂ ਉਹਨਾਂ ਨੂੰ ਲੱਗਾ ਕਿ ਵੀ ਡਿਪਲੋਮੈਟਿਕਲੀ ਜਾਂ ਅਦਰਵਾਈਜ਼ ਅਮਰੀਕਾ ਦੇ ਉੱਤੇ ਕੋਈ ਦਬਾਅ ਨਹੀਂ ਬਣਾ ਪਾ ਰਹੇ, ਹੁਣ ਇਹਨਾਂ ਨੇ ਇਸ ਕਿਸਮ ਦੀਆਂ ਐਕਟੀਵਿਟੀਜ਼ ਸ਼ੁਰੂ ਕੀਤੀਆਂ ਤਾਂ ਕਿ ਇਹ ਲੱਗੇ ਵੀ ਇਹ ਜਿਹੜੀ ਖਾਲਿਸਤਾਨੀਆਂ ਦੀ ਹਿੰਸਾ ਹੈ ਤੇ ਅਮਰੀਕਾ ਕੈਨੇਡਾ ਦੀ ਸੇਫਟੀ ਸਿਕਿਉਰਿਟੀ ਲਈ ਖਤਰਾ ਹੈ। ਉਹਨੂੰ ਲੱਗਦਾ ਵੀ ਜਿਹੜਾ ਤਾਂ ਐਂਟੀ ਇੰਡੀਆ ਰੈਟਰਿਕ ਸੀ ਸਾਡਾ ਕਿ ਜੀ ਇਹ ਇੰਡੀਆ 'ਚ ਦਹਿਸ਼ਤਗਰਦੀ ਫੈਲਾ ਰਹੇ, ਉਹਦੇ ਤਾਂ ਹੈ ਹੀ ਨਹੀਂ, ਨਾ ਕੋਈ ਸਬੂਤ ਹੈ ਨਾ ਕੋਈ ਫੈਲਾ ਰਿਹਾ। ਪਰ ਹੁਣ ਉਹਨਾਂ ਨੂੰ ਲੱਗਦਾ ਵੀ ਇੱਥੇ ਹਿੱਸਾ ਕਰਾਓ ਔਰ ਇੱਥੇ ਫਿਰ ਇਹਨਾਂ 'ਤੇ ਦਬਾਅ ਬਣੇ ਕਿ ਜੀ ਇਹ ਤਾਂ ਇਹਨਾਂ ਨੂੰ ਕੱਢੋ ਇੱਥੋਂ, ਇਹ ਤਾਂ ਸਾਡੇ ਲਈ ਨੇ। ਸੋ ਮੈਂ ਸਮਝਦਾ ਵੀ ਇਹ ਬੇਵਕੂਫਾਂ ਦੇ ਪੁੱਤਰਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਦੀਆਂ ਏਜੰਸੀਆਂ ਤੁਹਾਡੀ ਸਾਰੀ ਖੇਡ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀਆਂ ਨੇ। ਔਰ ਹੋਏਗਾ ਇਹ ਕਿ ਵੀ ਹੁਣ ਜਦੋਂ ਟਰੰਪ ਦਾ ਜਾਂ ਦੂਸਰਾ ਇਹ ਸਾਰੀ ਅਜੇ ਤਾਂ ਟੈਰਿਫ ਤੇ ਦੂਜਾ ਤੀਜਾ ਚੱਲ ਰਿਹਾ, ਮੁੜ ਕੇ ਜਿਵੇਂ 6 ਡਿਪਲੋਮੈਟ ਕੈਨੇਡਾ ਨੇ ਕੱਢੇ ਨੇ, ਟਰੰਪ ਨੇ ਤਾਂ ਕਹਿਣਾ ਵੀ ਸਾਰੇ ਹੀ ਰਾਤੋਂ ਰਾਤ ਚੱਕੋ ਆਪਣੀਆਂ ਧੋਤੀਆਂ, ਧੋਤੀ ਵੀ ਨਹੀਂ ਚੁੱਕਣ ਦੇਣੀ ਇਹਨਾਂ ਨੂੰ, ਉਹਨਾਂ ਨੇ ਕਹਿਣਾ ਵੀ ਗੈਟ ਆਊਟ। ਸੋ ਇਹ ਆਪਣੇ ਆਪ ਦੇ ਵਿੱਚ ਜੇ ਤੁਸੀਂ ਇਹਨਾਂ ਘਟਨਾਵਾਂ ਨੂੰ ਇਸ ਦੇ ਨਾਲ ਜੋੜ ਕੇ ਦੇਖਦੇ ਹੋ ਤੇ ਇਹ ਆਉਣ ਵਾਲੇ ਪੀਰੀਅਡ 'ਚ ਹਿੰਸਕ ਘਟਨਾਵਾਂ ਕੈਨੇਡਾ ਅਮਰੀਕਾ ਦੇ ਵਿੱਚ ਇਹਨਾਂ ਦੇ ਵਿੱਚ ਤੇਜ਼ੀ ਵੀ ਹੋਏਗੀ ਔਰ ਇਹ ਭਾਰਤੀ ਏਜੰਸੀਆਂ ਹੀ ਇਸ ਨੂੰ ਮਾਸਟਰਮਾਈਂਡ ਕਰ ਰਹੀਆਂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ।
ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਐਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਐਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਤੇ ਭਾਰਤ ਦੇ ਹਵਾਲੇ ਨਾਲ ਕਿ ਪਾਕਿਸਤਾਨ ਵਿਚਾਲੇ 4 ਰੋਜ਼ਾ ਜੰਗ ਵਿੱਚ ਭਾਰਤ ਨੇ ਬੁਰੀ ਤਰ੍ਹਾਂ ਕੁੱਟ ਖਾਧੀ ਹੈ ਔਰ ਭਾਰਤ ਨੇ ਇਸ ਹਾਰ ਨੂੰ ਜਿੱਤ ਵਿੱਚ ਬਦਲਣ ਲਈ ਬਹੁਤ ਸਾਰੇ ਬਿਰਤਾਂਤ ਜਿਹੜੇ ਨੇ ਉਹ ਸਿਰਜੇ ਨੇ, ਪਰ ਇੰਟਰਨੈਸ਼ਨਲ ਲੈਵਲ ਤੇ ਉਹ ਬੁਰੀ ਤਰ੍ਹਾਂ ਫੇਲ ਹੋਇਆ ਔਰ ਹੁਣ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ ਔਰ ਉਸ ਨੇ ਦਾਅਵਾ ਕੀਤਾ ਹੈ ਕਿ ਆਪਰੇਸ਼ਨ ਸੰਦੂਰ ਦੌਰਾਨ ਭਾਰਤ ਨੇ ਪਾਕਿਸਤਾਨ ਦੇ 13 에ਅਰਬੇਸ ਤਬਾਹ ਕੀਤੇ ਹਨ, ਜਦੋਂ ਕਿ ਪਾਕਿਸਤਾਨ ਵਾਲੇ ਭਾਰਤ ਦੀ ਕਿਸੇ ਇਮਾਰਤ ਦਾ ਸ਼ੀਸ਼ਾ ਵੀ ਨਹੀਂ ਤੋੜ ਸਕੇ। ਸੋ ਇਸ ਨੂੰ ਕਹਿੰਦੇ ਹਨ ਗਪੋੜ ਸੰਘ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਅੱਗੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਹੁਣ ਤਾਂ ਚਲੋ ਬਾਤਾਂ ਪਾਉਣ ਜਾਂ ਬੁਝਾਰਤਾਂ ਜਾਂ ਅਖਾਣਾ ਦਾ ਜ਼ਮਾਨਾ ਹੀ ਮੁੱਕ ਗਿਆ। ਹੁਣ ਤਾਂ ਹੱਥ ਨਾਲ ਲਿਖਣ ਨੂੰ ਵੀ ਪਾਸੇ ਰੱਖ ਕੇ AI ਵਾਲੇ ਹੀ ਟਾਈਪ ਕਰ ਦਿੰਦੇ ਨੇ, ਮੂੰਹੋਂ ਬੋਲਿਆ ਟਾਈਪ ਕਰਕੇ ਸਾਹਮਣੇ ਆ ਜਾਂਦਾ। ਪਰ ਜਿਹਨਾਂ ਜ਼ਮਾਨਿਆਂ ਦੇ ਵਿੱਚ ਬਿਸਤਰਿਆਂ 'ਚ ਬੈਠ ਕੇ ਬੱਚੇ ਜਾਂ ਸਿਆਣੇ ਵੀ ਗੁਫ਼ਤਗੂ ਕਰਦੇ ਸੀ ਸਰਦੀਆਂ ਦੇ ਦਿਨਾਂ ਜਾਂ ਦੂਜੇ, ਤੇ ਹੁੰਦਾ ਸੀ ਕਿ ਵੀ ਗੱਪ, ਇੱਕ ਨੇ ਕੀ ਗੱਪ ਮਾਰੀ ਦੂਜੇ ਨੇ ਕੀ ਮਾਰੀ, ਉਹ ਇਸ ਕਿਸਮ ਦੇ ਹੁੰਦੇ ਸੀ। ਜੇ ਇੱਕ ਨੇ ਕਿਹਾ ਕਿ ਜੀ ਮੇਰੇ ਬਾਬੇ ਦੇ ਜ਼ਮਾਨੇ 'ਚ ਸਾਡੀ ਇੰਨੀ ਵੱਡੀ ਹਵੇਲੀ ਸੀ ਕਿ ਉਸ ਦੇ ਵਿੱਚ ਜਿਹੜਾ ਹੈ ਉਹ ਸਾਰੀ ਦੁਨੀਆ ਸਮਾ ਸਕਦੀ ਸੀ। ਤੇ ਫਿਰ ਦੂਸਰੇ ਨੇ ਕਿਹਾ ਵੀ ਮੇਰੇ ਬਾਬੇ ਦੇ ਕੋਲ ਇੰਨੀ ਵੱਡੀ ਡਾਂਗ ਹੁੰਦੀ ਸੀ ਕਿ ਵੀ ਉਹ ਦੁਨੀਆ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਿਹਨੂੰ ਚਾਹੇ ਉਸ ਡਾਂਗ ਨਾਲ ਕੁੱਟ ਸਕਦਾ। ਤੇ ਤੀਜੇ ਨੇ ਉਹਨੂੰ ਪੁੱਛ ਲਿਆ ਕਿ ਵੀ ਇੰਨੀ ਡਾਂਗ ਰੱਖਦਾ ਕਿੱਥੇ ਸੀ? ਕਹਿੰਦਾ ਇਹਦੇ ਬਾਬੇ ਦੀ ਹਵੇਲੀ 'ਚ ਜਿਹੜੀ ਇਹਨੇ ਬਣਾਈ। ਸੋ ਮਤਲਬ ਗੱਲ ਇਹ ਇੱਕ ਢੰਗ ਦੇ ਨਾਲ ਸੀ ਵੀ ਇਹਨੂੰ ਇੱਕ ਗੱਪ ਹੈ, ਇੱਕ ਗਪੌੜ ਹੈ, ਤੇ ਉਹਦੇ 'ਚੋਂ ਫਿਰ ਜਿਹੜਾ ਗਪੌੜ ਛੱਡਣ ਦਾ ਹੀ ਮਾਹਿਰ ਹੋਏ ਉਹਦੇ ਬਾਰੇ ਫਿਰ ਹੁੰਦਾ ਸੀ ਵੀ ਇਹ ਗਪੌੜ ਸੰਖ ਹੈ। ਇਹ ਪੰਜਾਬੀ ਦੇ ਖੂਬਸੂਰਤ ਲਫ਼ਜ਼ ਨੇ ਔਰ ਅੱਜ ਕੱਲ੍ਹ ਮੈਂ ਦੇਖਦਾ ਵੀ ਇੰਟਰਨੈਟ 'ਤੇ ਇੱਕ ਦੋ ਬੀਬੀਆਂ ਪੰਜਾਬੀ ਦੇ ਅਖਾਣ ਮੁਹਾਵਰੇ ਉਹਨਾਂ ਦੇ ਉੱਤੇ ਵੀ ਜਿਹੜੀਆਂ ਨੇ ਉਹ ਕਰਦੇ ਨੇ। ਦੈਟਸ ਵੈਰੀ ਇੰਟਰਸਟਿੰਗ ਕਿ ਵੀ ਕੁਝ ਚੀਜ਼ਾਂ ਜਿਹੜੀਆਂ ਵਕਤ ਦੇ ਨਾਲ ਓਵਰ, ਜਿਹਨੂੰ ਰਿਡੰਡੈਂਟ ਕਹਿੰਦੇ ਨੇ, ਕਿ ਲਫ਼ਜ਼ ਗਾਇਬ ਹੋ ਰਹੇ ਨੇ ਜਿਹੜੇ ਸਾਡੀਆਂ ਦਾਦੀਆਂ ਨਾਨੀਆਂ ਦੀ ਜਨਰੇਸ਼ਨ ਜਾਂ ਮਾਵਾਂ ਦੀ ਜਨਰੇਸ਼ਨ ਦੇ ਵੇਲੇ ਵੀ ਸੀ, ਉਹ ਕਿਤੇ ਨਾ ਕਿਤੇ ਜਿੱਥੇ ਅਸੀਂ ਦੋ ਧਾਰੀ ਤਲਵਾਰ ਕਹਿੰਦੇ ਹਾਂ ਇਹ ਸਾਰੇ ਸੋਸ਼ਲ ਮੀਡੀਆ ਨੂੰ, ਉੱਥੇ ਇੱਕ ਪਾਰਟ ਇਹ ਵੀ ਹੈ ਕਿ ਬਹੁਤ ਸਾਰਾ ਪਾਰਟ ਜਿਹੜਾ ਉਹ ਰਿਵਾਈਵਲ ਵੱਲ ਵੀ ਹੋ ਰਿਹਾ। ਹੁਣ ਇਹ ਗਪੌੜ ਸੰਖ ਦੀ ਜੇ ਉਦਾਹਰਣ ਦੇਣੀ ਹੋਏਗੀ ਆਉਣ ਵਾਲੇ ਪੀਰੀਅਡ 'ਚ, ਤੇ ਉਹਨੇ ਕਹਿਣਾ ਵੀ ਤੂੰ ਅਜੀਤ ਡੋਵਾਲ ਤੋਂ ਵੱਡਾ ਗਪੌੜ ਸੰਖ ਤੇ ਨਹੀਂ। ਹੁਣ ਇਹਨਾਂ ਨੇ RSS ਨੇ, BJP ਨੇ ਔਰ ਮੋਦੀ ਦੇ ਥੱਲੇ ਤਾਂ ਉਹਨਾਂ ਨੇ ਇਸ ਲੈਵਲ ਦੇ ਜਿਹੜੇ ਗਪੌੜ ਸੰਖ ਕ੍ਰੀਏਟ ਕਰ, ਮੋਦੀ ਤਾਂ ਹੈ ਹੀ ਸੀ ਜਾਂ ਅਮਿਤ ਸ਼ਾਹ ਉਹਨਾਂ ਦਾ, ਲੇਕਿਨ ਉਹ ਕਿਉਂਕਿ ਬਿਹਾਈਂਡ ਦਾ ਕਰਟਨ ਚਾਣਕਿਆ ਬਣਾਇਆ ਹੋਇਆ ਅਮਿਤ ਸ਼ਾਹ ਨੂੰ। ਹੁਣ ਅੱਜ ਕੱਲ੍ਹ ਤਾਂ ਇੱਕ ਨਵੀਂ ਡਿਬੇਟ ਭਾਰਤ ਦੇ ਵਿੱਚ ਚੱਲ ਰਹੀ ਹੈ, ਉਹਨਾਂ ਦੇ RSS ਦੇ ਮੁਖੀ ਜਿਹੜਾ ਸਰਸੰਘ ਚਾਲਕ ਜਿਹਦੇ ਲਈ ਲਫ਼ਜ਼ ਹੈ ਮੋਹਨ ਭਾਗਵਤ, ਉਹਨੇ ਕਿਹਾ ਕਿ ਜੀ ਸਾਡਾ ਇਹ ਕ੍ਰਾਈਟੇਰੀਆ ਕਿ 75 ਸਾਲ ਦੀ ਉਮਰ 'ਚ ਜਿਹੜਾ ਹੈ ਉਹ ਰਿਟਾਇਰ ਹੋਣਾ ਚਾਹੀਦਾ। ਹੁਣ ਉਹਦੇ ਆਪਣੇ ਵੀ 75 ਸਾਲ ਸਤੰਬਰ ਦੇ ਮਹੀਨੇ 'ਚ ਹੋ ਜਾਣੇ ਨੇ, ਤੇ ਮੋਦੀ ਵੀ ਜਿਹੜਾ ਸਤੰਬਰ ਦੇ ਮਹੀਨੇ 'ਚ 10 ਦਿਨਾਂ ਦਾ ਫਰਕ ਹੈ ਦੋਨਾਂ ਦੇ। ਇਹਨੇ ਮੋਹਨ ਭਾਗਵਤ ਨੇ ਪਹਿਲਾਂ ਹੋਣਾ ਤੇ ਉਹਨੇ ਦੂਜਾ ਹੋਣਾ ਵਿੱਚ। ਹੁਣ ਇੰਨੀ ਕਿ ਇਹਨਾਂ ਦੀ ਜਿਹੜਾ ਜਿਹਨੂੰ ਕਹਿੰਦੇ ਨੇ ਵੀ ਤੋਏ ਹੋਈ ਹੈ ਦੁਨੀਆ ਦੇ ਵਿੱਚ, ਕਿ ਅਮਿਤ ਸ਼ਾਹ ਨੇ ਵੀ ਕਿਸੇ ਗੈਦਰਿੰਗ ਦੇ ਵਿੱਚ ਇਹ ਕਿਹਾ ਕਿ ਮੇਰਾ ਵੀ ਜੀ ਹੁਣ ਸਿਆਸਤ ਤੋਂ
ਜਿਹੜਾ ਉਹ ਭਰ ਗਿਆ, ਲੱਗਦਾ ਮੈਂ ਜਾ ਕੇ ਖੇਤੀਬਾੜੀ ਕਰਾਂ। ਸੋ ਉਸ ਤੋਂ ਇੱਕ ਚਰਚਾ ਇਹ ਵੀ ਛਿੜੀ ਹੋਈ ਹੈ ਕਿ ਵੀ ਇਹਨਾਂ ਦੀ ਜਿਹੜੀ ਹਰ ਪਾਸਿਓਂ ਫੇਲਿਅਰ ਜਿਹੜੀ ਆ, ਔਰ ਖ਼ਾਸ ਤੌਰ ਤੇ ਇਹ ਜਿਹੜਾ 4 ਰੋਜ਼ਾ ਪਾਕਿਸਤਾਨ ਦੇ ਨਾਲ ਮਿਸਲ ਡਰੋਨ ਵਾਰਫੇਅਰ ਹੋਈ, ਜਿਹਦੇ ਚ ਭਾਰਤ ਬੁਰੀ ਤਰ੍ਹਾਂ ਝੰਬਿਆ ਗਿਆ। ਉਹਨੇ ਝੰਬਣਾ ਲਫ਼ਜ਼ ਹੋਰ ਪੰਜਾਬੀ ਦਾ, ਕੁੱਟ ਤੱਕ 2-4 ਠੁੱਡੇ ਠੱਡੇ ਮਾਰ ਕੇ ਛੱਡ ਦੇਣਾ, ਉਹਨੂੰ ਵੀ ਕੁੱਟ ਕਹਿੰਦੇ ਨੇ, ਲੇਕਿਨ ਇਹ ਝੰਬਿਆ ਗਿਆ। ਔਰ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਬਿਰਤਾਂਤ ਸਿਰਜਣ ਤਾਂ ਕੋਈ ਕਸਰ ਨਹੀਂ ਛੱਡੀ। ਉਹਨਾਂ ਦਾ ਮੀਡੀਆ ਜਿਹੜਾ 600 ਚੈਨਲ ਉਹਨਾਂ ਦਾ ਬੈਠਾ ਹੋਇਆ, ਉਹ ਤਾਂ ਜਦੋਂ ਚੱਲ ਰਿਹਾ ਸੀ ਉਦੋਂ ਹੀ ਭਾਰਤੀ ਫੌਜ ਦਾ ਕਬਜ਼ਾ ਲਾਹੌਰ ਤੇ ਇਸਲਾਮਾਬਾਦ ਤੇ ਕਰਾਚੀ ਤੱਕ ਕਰਾਤਾ ਸੀ ਇਹਨਾਂ ਨੇ। ਜਿਸ ਤੋਂ ਬਾਅਦ ਉਹਨਾਂ ਦੀ ਕ੍ਰੈਡੀਬਿਲਿਟੀ ਤਾਂ ਪਹਿਲਾਂ ਹੀ ਨਹੀਂ ਸੀ। ਇੱਕ ਕਲਾਸ ਉਹਨਾਂ ਨੂੰ ਪਹਿਲਾਂ ਹੀ ਗੋਦੀ ਮੀਡੀਆ ਜਾਂ ਦਰਬਾਰੀ ਮੀਡੀਆ ਕਰਕੇ ਐਡਰੈਸ ਕਰਦੇ ਸੀ, ਪਰ ਉਸ ਤੋਂ ਬਾਅਦ ਤਾਂ ਬਿਲਕੁਲ ਇਹ ਸਾਬਤ ਹੋ ਗਿਆ ਕਿ ਵੀ ਇਹ ਤਾਂ, ਕਿਉਂਕਿ ਜ਼ਾਹਰ ਹੈ ਵੀ ਉਹ ਜੋ ਵੀ ਬਰੀਫ ਪੜ੍ਹ ਰਹੇ ਸੀ ਜਾਂ ਜੋ ਵੀ ਉਹਨਾਂ ਦੀਆਂ ਉਹ 3-3 ਫੁੱਟੀਆਂ ਐਂਕਰਾਂ 6-6 ਫੁੱਟ ਜਿਹੜੀਆਂ ਉਛਲ ਕੇ ਜੰਗ ਬਜਾ ਰਹੀਆਂ ਸੀ ਪਾਕਿਸਤਾਨ ਨਾਲ, ਉਹਨਾਂ ਨੂੰ ਇੰਨਾ, ਜਿਵੇਂ ਅਸੀਂ ਕਹਿੰਦੇ ਆ ਵੀ ਇੱਕ ਤਾਂ ਹੁੰਦਾ ਹੈ ਕਿ ਵੀ ਤੁਸੀਂ ਝੂਠ ਬੋਲਦੇ ਫਿਰ ਉੱਤੇ ਯਕੀਨ ਵੀ ਕਰਦੇ ਹੋ, ਉਹਨਾਂ ਨੂੰ ਸੱਚਮੁੱਚ ਉਹਨਾਂ ਦੀ ਜਿਹੜੀ ਪਲਾਨ ਜਿਸ ਢੰਗ ਦੇ ਨਾਲ ਉਹਨਾਂ ਨੇ ਫਾਲਸ ਫਲੈਗ ਪਹਿਲਗਾਮ ਕੀਤਾ 22 ਅਪ੍ਰੈਲ ਨੂੰ ਔਰ 7 ਤਰੀਕ ਨੂੰ ਉਹਨਾਂ ਨੇ ਪਾਕਿਸਤਾਨ ਦੇ ਜਿਹੜੇ 9 ਟਿਕਾਣਿਆਂ ਦੇ ਉੱਤੇ ਹਮਲੇ ਦੇ ਨਾਲ ਸ਼ੁਰੂਆਤ ਕੀਤੀ। ਉਹਨਾਂ ਨੇ ਤਾਂ ਇਸ ਨੂੰ ਦਿਨ 2 ਦਿਨ ਦੀ ਕਾਰਵਾਈ ਸਮਝਿਆ ਸੀ ਕਿ ਵੀ ਇਹ ਤਾਂ ਅਸੀਂ ਇੱਥੇ ਕਰ ਦਿਆਂਗੇ ਉੱਥੇ ਕਰ ਦਿਆਂਗੇ, ਪਰ ਜਿਹੜੀ ਇਕੱਲੀ ਰੀਬਫ ਨਹੀਂ ਹੋਈ, ਜਿਹੜਾ ਕਾਊਂਟਰ ਹੋਇਆ ਪਹਿਲੇ ਝਟਕੇ ਜਿਹਨਾਂ ਦੇ ਰਾਫੇਲ 1 2 3 4 ਕਰਕੇ ਡਿਗੇ, ਸਾਰੀ 에ਅਰ ਫੋਰਸ ਗਰਾਊਂਡਡ ਹੋਈ ਔਰ 2 ਦਿਨਾਂ ਦੇ ਵਿੱਚ ਜਿਹਨਾਂ ਦੀ ਬੱਸ ਹੋ ਗਈ। ਔਰ ਜੋ 18-19 ਵਾਰ ਟਰੰਪ ਕਹਿ ਚੁੱਕਾ ਕਿ ਭਾਈ ਮੈਂ ਜੰਗਬੰਦੀ ਕਰਵਾਈ, ਔਰ ਜ਼ਾਹਰ ਹੈ ਭਾਰਤ ਨੇ ਜਿਹੜਾ ਉਹ ਪਾਇਆ ਹੋਏਗਾ ਜਿਹੜਾ ਉਹ ਚੀਕ ਚਿਹਾੜਾ। ਔਰ ਇਸ ਸਾਰੇ ਦੇ ਵਿੱਚ ਅਸੀਂ ਦੇਖਦੇ ਹਾਂ ਰਾਫੇਲ ਦੇ ਸ਼ੇਅਰ ਵੀ ਡਿੱਗਦੇ ਨੇ, ਚਾਈਨੀਜ਼ ਬਿਲਟ ਜਿਹੜੀ ਚੀਜ਼ ਹੈ। ਔਰ ਹੁਣ ਜੇ ਭਾਰਤ ਦਾ ਡਿਪਟੀ ਫੌਜੀ ਚੀਫ ਇਹ ਕਹਿੰਦਾ ਜੀ ਕਿ ਅਸੀਂ ਜਿਹੜੀ ਇੱਕ ਦੇ ਖਿਲਾਫ ਨਹੀਂ ਸੀ, ਇਹਦੇ 'ਚ ਪਾਕਿਸਤਾਨ, ਚੀਨ ਔਰ ਤੁਰਕੀ 3 ਮਿਨੀਮਮ, ਉਹਦਾ ਮਤਲਬ ਹੈ ਕਿ ਮਿਨੀਮਮ ਤੋਂ ਬਿਯੋਂਡ ਕੋਈ ਹੋਰ ਵੀ ਸੀ ਇਹ ਸਾਰੇ ਦੇ ਥੱਲੇ। ਔਰ ਦੂਸਰੇ ਪਾਸੇ ਜਦੋਂ ਇਹ ਹੁੰਦਾ ਹੈ ਕਿ ਜੀ ਇਸ ਸਾਰੇ ਦੇ ਵਿੱਚ ਤਾਂ ਐਕਚੁਅਲੀ ਜਿਹੜਾ ਉਹ ਅਮਰੀਕਾ ਔਰ ਪੱਛਮੀ ਮੁਲਕਾਂ ਦੇ ਹਥਿਆਰਾਂ ਦਾ ਵੀਜ਼ਾ ਵੀ ਚਾਈਨੀਜ਼ ਹਥਿਆਰ ਇਹਦੀ ਪਰਖ, ਸੋ ਉਹ ਸਾਰੇ ਐਂਗਲ ਤਾਂ ਚੱਲ ਰਹੇ ਨੇ। ਭਾਰਤ ਨੇ ਆਪਣਾ ਲੰਬਾ ਚੌੜਾ ਡੈਲੀਗੇਸ਼ਨ ਵੀ ਭੇਜਿਆ, ਹੁਣ 8 MPs ਔਰ ਉਹ ਵੀ ਫੇਲਿਅਰ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਸ ਸਾਰੇ ਪੀਰੀਅਡ ਦੇ ਵਿੱਚ ਦੁਨੀਆ ਦੇ 193 ਮੁਲਕਾਂ ਚੋਂ, ਭਾਰਤ ਨੂੰ ਬਾਹਰ ਕੱਢ ਲਓ 192 ਮੁਲਕਾਂ ਚੋਂ, ਇੱਕ ਵੀ ਮੁਲਕ ਨੇ ਭਾਰਤ ਦੇ ਨਾਲ ਖਲੋ ਕੇ ਭਾਰਤ ਦੇ ਨੈਰੇਟਿਵ ਨੂੰ ਸਪੋਰਟ ਨਹੀਂ ਕੀਤਾ। ਨਾ ਤਾਂ ਪਹਿਲਗਾਮ ਨੂੰ ਉਹਨਾਂ ਨੇ ਕੋਈ ਦਹਿਸ਼ਤਗਰਦੀ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਦੱਸਿਆ। ਜਨਰਲ ਕੰਡੈਮਨੇਸ਼ਨ ਤਾਂ ਕੋਈ ਵੀ ਕਹੇਗਾ ਕਿਤੇ ਵੀ ਵਾਇਲੈਂਸ ਹੈ ਜੀ, ਬਿਲਕੁਲ ਨਹੀਂ ਹੋਣੀ ਚਾਹੀਦੀ, ਨਹੀਂ। ਉਹ ਤਾਂ ਜਿਵੇਂ ਇੱਕ ਨੇ ਕਿਹਾ, ਉਹਨੇ ਕਿਹਾ ਜੀ ਦੇਖੋ ਜਿਹੜਾ ਉਹ ਅਮਰੀਕਾ ਭਾਰਤ ਨੂੰ ਵੀ ਦੇ ਰਿਹਾ ਕਿ ਜੀ F-15 ਦੇ ਦਿੱਤਾ ਜਾਂ F-16 ਜਾਂ F-35 ਜਾਂ ਜੋ ਵੀ ਇਹਨਾਂ ਦਾ ਪਾਕਿਸਤਾਨ ਨੂੰ ਵੀ ਦੇ ਦਿੱਤੇ, ਤੇ ਨਾਲੇ ਦੋਨਾਂ ਨੂੰ ਵੀ ਕਿਹਾ ਵੀ ਲੜਨਾ ਨਹੀਂ, ਤੁਸੀਂ ਲੜਨਾ ਨਹੀਂ। ਉਹ ਕਹਿੰਦੇ ਬਈ ਇਹ ਜਿਹੜੇ ਨੇ ਉਹ ਕੋਈ ਗਾਜਰਾਂ ਲਿਆਉਣ ਲਈ ਨਹੀਂ ਖੇਤਾਂ ਤੋਂ, ਜੇ ਤੁਸੀਂ F-16 ਔਰ ਦੂਜੇ ਕਰੋਗੇ। ਸੋ ਜ਼ਾਹਰ ਹੈ ਕਿ ਵੀ ਇਹ ਜਦੋਂ ਵੀ ਕੋਈ ਟਕਰਾਅ ਹੋ ਰਿਹਾ ਹੁੰਦਾ ਹੈ, ਉਹ ਜਿਵੇਂ ਕਿਸੇ ਨੇ ਕਿਹਾ ਵੀ ਅਮਰੀਕਾ ਨੇ ਜਿਹੜੇ B-2 ਬੋਂਬਰਸ 30,000 ਪਾਉਂਡ ਵਾਲੇ ਜਿਹੜੇ ਈਰਾਨ ਦੀਆਂ 3 ਨਿਊਕਲੀਅਰ ਫੈਸਿਲਿਟੀਜ਼ ਤੇ ਜਿਨ੍ਹਾਂ ਰਾਹੀਂ ਹਮਲਾ ਕੀਤਾ ਗਿਆ, ਉਹ ਨੁਕਸਾਨ ਕਰਨ ਲਈ ਥੋੜ੍ਹੀ ਸੀ, ਉਹ ਤਾਂ ਉਹਨਾਂ ਨੇ ਆਪਣਾ B-2 ਜਾਂ B-32 ਜੋ ਵੀ ਹੈ ਉਹ ਵੇਚਣ ਦੇ ਲਈ ਸੀ, ਦੱਸਣ ਦੇ ਲਈ ਜੀ ਦੇਖੋ ਇੰਨੇ ਪਾਵਰਫੁਲ ਬੰਬ ਨੇ। ਸੋ ਇਹ ਆਪਣੀ ਥਾਂ ਪਰ ਹੁਣ ਕਿਉਂਕਿ ਜਿਹੜੀ ਡੋਮੈਸਟਿਕ ਕਰਾਊਡ ਨੂੰ ਭਾਰਤ ਦੇ ਇਹ BJP ਜਾਂ ਹਿੰਦੂਤਵਾ ਵਾਲੇ ਅਨਲਿਮਿਟਿਡ ਟਾਈਮ ਤੋਂ ਬ੍ਰੇਨ ਵਾਸ਼ ਕਰ ਰਹੇ ਨੇ, ਜਿਹਦੇ ਥੱਲੇ ਪਾਵਰ ਦੇ ਵਿੱਚ ਆਏ। ਹੁਣ ਇੱਕ ਪਾਸੇ ਉਹਨਾਂ ਦੇ ਵਿੱਚ ਵੀ ਇਹ ਸ਼ੱਕ ਪੈਦਾ ਹੋ ਗਿਆ ਕਿਉਂਕਿ ਨੈਰੇਟਿਵ ਵਿਕਿਆ ਨਹੀਂ ਕਿਤੇ ਵੀ, ਔਰ ਨਤੀਜੇ ਦੇ ਤੌਰ ਤੇ ਮੋਦੀ ਤਾਂ ਬਾਹਰ ਹੀ ਰਿਹਾ, ਇੱਥੇ ਚਲਾ ਗਿਆ, ਉੱਥੋਂ ਇਨਾਮ ਲੈ ਲਿਆ, ਇੱਥੋਂ ਲੈ ਲਿਆ। ਹੁਣ ਉਹਨਾਂ ਨੇ ਜਿਹੜਾ ਆਪਣਾ ਵੱਡਾ ਮਹਾਰਥੀ ਹੈ, ਜਿਹੜਾ ਇਨਫੈਕਟ ਮਾਸਟਰ ਮਾਈਂਡ ਹੈ ਇਸ ਕਿਸਮ ਦੇ ਸਾਰੇ ਡਰਟੀ ਜਿਹੜੀਆਂ ਇੰਟੈਲੀਜੈਂਸ ਆਪਰੇਸ਼ਨਸ ਨੇ ਜਾਂ ਟੂ ਸਮ ਐਕਸਟੈਂਟ ਮਿਲਟਰੀ ਅਜੀਤ ਡੋਵਾਲ, ਜਦੋਂ 2014 ਚ ਮੋਦੀ ਪ੍ਰਾਈਮ ਮਿਨਿਸਟਰ ਬਣਦਾ ਤੇ ਪਹਿਲਾ ਜਿਹੜਾ ਫਾਈਲ ਦੇ ਉੱਤੇ ਦਸਤਖਤ ਕੀਤਾ ਸੀ ਉਹ ਅਜੀਤ ਡੋਵਾਲ ਨੂੰ ਲਿਆਉਣ ਲਈ ਸੀ, ਇਹੀ ਹੁਣ ਵੀ ਕੀਤਾ। ਸੋ ਇਹ ਤਿੰਨੋਂ ਦੀ ਜਦੋਂ ਅਸੀਂ ਇਹ ਤਿਕੜੀ ਕਹਿੰਦੇ ਹਾਂ ਅਮਿਤ ਸ਼ਾਹ, ਮੋਦੀ ਔਰ ਅਜੀਤ ਡੋਵਾਲ ਦੀ,
ਇਹਨਾਂ ਤਿੰਨਾਂ ਦੇ ਵਿੱਚ ਜੋ ਕੁਛ ਹੈ, ਸ਼ਾਇਦ ਹੁਣ ਨਾਗਪੁਰ ਇਹਨਾਂ ਦੇ ਹੈੱਡਕੁਆਟਰ ਵਾਲਿਆਂ ਨੂੰ ਵੀ ਸਮਝ ਆਣੀ ਸ਼ੁਰੂ ਹੋਈ ਕਿ ਵੀ ਇਸ ਤਿਕੜੀ ਨੇ ਮਰਵਾ ਦਿੱਤਾ। ਇਸ ਲਈ ਜੇ 75 ਸਾਲਾਂ ਦੀ ਗੱਲ ਮੋਹਨ ਭਾਗਵਤ ਨੇ ਕੀਤੀ ਹੈ ਤੇ ਅਮਿਤ ਸ਼ਾਹ ਵੀ ਜਿਹੜਾ ਉਹਨੂੰ ਖੇਤੀਬਾੜੀ ਨਜ਼ਰ ਆ ਗਈ ਕਿ ਵੀ ਉਹ ਜਿਹੜਾ ਗੈਂਡੇ ਦਾ ਬੱਚਾ ਜਿਹੜਾ ਉਹ ਖੇਤੀਬਾੜੀ ਕਰੇਗਾ, ਹਲ ਚਲਾਏਗਾ ਜਾ। ਲੇਕਿਨ ਅਜੀਤ ਡੋਵਲ ਜਿਹੜਾ ਇਹਨਾਂ ਨੇ ਉਤਾਰਿਆ, ਉਹਨੇ ਤਾਂ ਬਾਕੀਆਂ ਦੇ ਵੀ ਝੂਠ ਦੀਆਂ ਹੱਦਾਂ ਜਿਹੜੀਆਂ ਨੇ ਉਹ ਸਾਰੀਆਂ ਕ੍ਰਾਸ ਕੀਤੀਆਂ। ਔਰ ਇਹ ਓਕੇਜ਼ਨ ਹੈ ਮੈਡਰਾਸ ਦੇ ਵਿੱਚ 62nd ਕਨਵੋਕੇਸ਼ਨ IIT ਦੀ। ਹੁਣ ਪਹਿਲੀ ਗੱਲ ਤਾਂ ਇਹ IIT ਨਾਲ ਇਹਦਾ ਕੀ ਸੰਬੰਧ ਹੈ, ਪਰ ਕਨਵੋਕੇਸ਼ਨ ਜਦੋਂ ਉਹਨਾਂ ਨੇ ਕੋਈ ਨਾ ਕੋਈ ਇਸ ਕਿਸਮ ਦਾ ਕਰਨਾ ਹੈ ਤਾਂ ਬਿਗਰ ਪਲੇਨ ਤੋਂ। ਔਰ ਉਹਦੇ 'ਚ ਜੋ ਉਹਨੇ ਕਿਹਾ, ਇਹਨਾਂ ਦਾ ਸਾਰਾ ਮੀਡੀਆ ਉਹਨੇ ਅਜੀਤ ਡੋਵਲ ਦੀ ਇਸ ਨੂੰ ਹੈਡਲਾਈਨ ਬਣਾਇਆ, ਨਾਟ ਈਵਨ ਏ ਗਲਾਸ ਪੇਨ ਬ੍ਰੋਕਨ, NSA ਰੀਬਟਸ ਰਿਪੋਰਟਸ ਔਨ ਡੈਮੇਜ ਬਾਈ ਪਾਕਿਸਤਾਨ। ਉਹ ਕਹਿੰਦਾ ਅਜੀਤ ਡੋਵਲ, ਜਦੋਂ ਤੁਸੀਂ ਉਹਦੀ ਸਟੇਟਮੈਂਟ ਦੇਖੋਗੇ ਤਾਂ ਲੱਗੇਗਾ ਕਿ ਬਈ ਇਹ ਜਿਹੜੀ ਝੂਠ ਦੀ ਦੇਵੀ ਹੈ ਉਹ ਵੀ ਕਹਿੰਦੀ ਹੋਣੀ ਆ ਵੀ ਮੈਂ ਆਪਣਾ ਤਾਜ ਜਿਹੜਾ ਨਾ ਹੁਣ ਮੈਂ ਸੰਨਿਆਸ ਲੈ ਲਾਂ ਤਾਂ ਅਜੀਤ ਡੋਵਲ ਦੇ ਸਿਰ ਤੇ ਧਰਦੇ ਆ। ਉਹਦੇ 'ਚ ਉਹ ਇਹ ਕਹਿ ਰਿਹਾ ਕਿ ਵੀ ਇਹ ਜਿਹੜਾ ਫੋਰਨ ਮੀਡੀਆ ਨੇ ਰਿਪੋਰਟ ਕੀਤਾ ਹੈ ਕਿ ਜੀ ਇੰਡੀਆ ਦਾ ਇਹ ਨੁਕਸਾਨ ਹੋਇਆ ਪਾਕਿਸਤਾਨ ਵੱਲੋਂ, ਉਹ ਹੋਇਆ, ਇਹ ਜਿਹੜਾ ਆਪਰੇਸ਼ਨ ਸੰਦੂਰ ਦੇ ਦੌਰਾਨ, ਇਹ ਬਿਲਕੁਲ ਗਲਤ ਹੈ। ਸਾਡੇ 9 ਅਸੀਂ ਟਿਕਾਣਿਆਂ ਦੇ ਉੱਤੇ ਜਿਹੜਾ ਟੈਰਰ ਟਾਰਗੇਟ ਜਿਹੜਾ ਅਸੀਂ ਹਮਲਾ ਕੀਤਾ ਪਿਨ ਪੁਆਇੰਟ ਐਕੂਰੇਸੀ ਦੇ ਨਾਲ ਕੀਤੇ। ਔਰ ਪਾਕਿਸਤਾਨ ਨੇ ਈਵਨ ਜੋ ਵੀ ਇੱਧਰ ਕੀਤਾ ਉਹਦੇ ਨਾਲ ਸਾਡੇ ਕਿਸੇ ਬਿਲਡਿੰਗ ਦਾ ਸ਼ੀਸ਼ਾ ਵੀ ਨਹੀਂ ਟੁੱਟਿਆ। ਨਾਟ ਈਵਨ ਏ ਗਲਾਸ ਪੇਨ ਵਾਸ ਡੈਮੇਜਡ ਔਨ ਇੰਡੀਅਨ ਸੋਇਲ। ਫਿਰ ਉਹ ਫੋਰਨ ਪ੍ਰੈਸ ਨੂੰ ਚੈਲੰਜ ਕਰ ਰਿਹਾ, ਸ਼ੋ ਮੀ ਵਨ ਫੋਟੋਗ੍ਰਾਫ, ਵਨ ਇਮੇਜ ਸ਼ੋਇੰਗ ਐਨੀ ਇੰਡੀਅਨ ਡੈਮੇਜ। ਸਾਨੂੰ ਇੱਕ ਫੋਟੋ ਤੁਸੀਂ ਦਿਖਾਓ ਜਿਹੜਾ ਤੁਸੀਂ ਪਾਕਿਸਤਾਨ ਦੇ 에ਅਰ ਬੇਸ ਜਿਹੜੇ ਨੇ ਤਬਾਹ ਕੀਤੇ ਨੇ, ਉਹਦੀ ਤੁਸੀਂ ਸਟੇਟਮੈਂਟ 'ਚ ਦੇਖੋਗੇ ਤੇ ਉਹਦੇ 'ਚ ਕਹਿ ਰਿਹਾ ਕਿ ਜੀ ਸ਼ੋ ਮੀ one photograph, one image showing any Indian damage, even a glass pane, कि शीशा भी टुटा होए और असी उन्हें कुछ भी नहीं होया। और उहदे च उन्हें कहा कि भी असी ये न्यूयॉर्क टाइम्स और दूजिया ने एवें ही रिपोर्टिंग की है। ये सारे विद सबूतां दे करन वाले ने, इन्हां दियां सैटेलाइट्स ने दोवें पासे देखे है। उस तो बाद ये समझते हैं भी असी भारत की जनता नूं बेवकूफ़ बना रहे हैं, उन्हां ते कंट्रोल किया है। और उहदे च उन्हें कहा जी इंडिया ने बड़ा 7 मई नूं बड़ा क्लोज, कहते जी साडा तो सारा ऑपरेशन ही 23 मिनट का सी। असी 1:05 ते अटैक शुरू किए, 1:28 तक असी कंप्लीट कर चुके सी। और असी जड़ियाँ टैररिस्ट लोकेशन सी डीप इनसाइड पाकिस्तानी टैरीटरी उन्हां नूं हिट किया। और उन्होंने कहा भी असी एक भी निशाना मिस नहीं किया। असी बिल्कुल सानू पता सी भी असी की कर रहे हैं। और साडियां जड़ियाँ इंडिजिनस बनाइया हुई चीज़ां, ब्रह्मो मिसल, रडार, इंटैग्रेटेड एयर कंट्रोल ते कमांड टैक्नोलॉजी उन्होंने तो बल्ले बल्ले करा दी। और असी 13 पाकिस्तान दे एयर बेस डिस्ट्रॉय करते, हद हो गई। और फिर उन्होंने नाम भी गिना रहा है, वो सरगोदा सी, रहीम यार खान सी, चकलाला सी, भुलारी सी, उहदे च पाकिस्तान दे एयरबोर्न वार्निंग सिस्टम ते कंट्रोल सिस्टम लगे हुए सी। असी उन्होंने हमले 9 होए, 13 एयर बेस डिस्ट्रॉय किए। हुण तुसीं इस तो ही अंदाजा लाओ भी झूठ बोलण लगे इन्ना ही कह लो कि जी 13 हमलियां च असी 13 किए जां हमले 9 ने जां 9 बेस डिस्ट्रॉय किए। वो ये कह रहा ही सैड सैटेलाइट इमेजेस clearly showed that 13 air bases in Pakistan were destroyed in strikes carried out before and after May 10। ਉਹ ਫਿਰ ਉਹਨੇ ਸਾਰੇ ਨਾਂ ਗਣਾਏ ਨੇ। ਫਿਰ ਉਹਨੇ ਕਿਹਾ ਜੀ ਇਹ ਹੈ ਸਾਡੀ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਅਸੀਂ ਡਿਵੈਲਪ ਕੀਤੀ ਹੈ, ਇੰਡੀਜਨਸ ਟੈਕਨੋਲੋਜੀ। ਵੀ ਆਰ ਪ੍ਰਾਊਡ ਆਫ ਸਿਸਟਮਸ ਲਾਈਕ ਬ੍ਰਹਮੋਸ ਐਂਡ ਅਵਰ ਬੈਟਲਫੀਲਡ ਸਰਵੇਲੈਂਸ ਕੈਪੇਬਿਲਿਟੀਜ਼। ਔਰ ਫਿਰ ਉਹਨੇ ਉਹਨਾਂ ਨੂੰ IIT ਵਾਲਿਆਂ ਨੂੰ ਕਿਹਾ ਕਿ ਜੀ ਹੁਣ ਤੁਹਾਡੇ ਸਾਹਮਣੇ ਚੈਲੰਜ ਹੈ, ਤੁਸੀਂ ਫਿਊਚਰ ਦੀ ਟੈਕਨੋਲੋਜੀ ਬਣਾਓ और दूसरी बनाओ। देखो साढ़े ब्रह्मास और दूसरिया ने क्या कमाल किया। हुण इहदे ते तां कमेंट करदे आ भी संग आउंदी है, जिहनूं कहंदे ने कि भी हद हो गई है, हद हो गई जी डॉक्टर साहब। हाँ भी किस हद तक जाके, पर तुसीं एक पासे तां हुंदा है भी झूठ और गपौड़ ते दूजा है ही है, पर उन्हां लोकां वल देखो जिहड़े जिन्हां नूं इह गवर्न करदे ने, जिन्हां दे सिर ते बैठे होए ने। और उन्हां च किन्ना ये ठीक है भी इस वेले जे हुण RSS ने कोई सिग्नल दिता है कि चेंज ऑफ लीडरशिप होए, इहदा मतलब यह है कि भी हुण
ਇਹਨਾਂ ਦੀ ਕ੍ਰੈਡੀਬਿਲਿਟੀ ਖਤਮ ਹੋ ਚੁੱਕੀ ਹੈ। ਇਹ ਫੇਲ ਹੋ ਰਹੇ ਨੇ ਬੜੀ ਬੁਰੀ ਤਰ੍ਹਾਂ, ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜੇ ਅਸੀਂ ਪਾਵਰ ਦੇ ਉੱਤੇ ਜਿਹੜਾ ਕੰਟਰੋਲ ਰੱਖਣਾ ਹੈ ਤੇ ਹੁਣ ਸਾਨੂੰ ਇਹਨਾਂ ਦੀ ਥਾਂ ਤੇ ਹੋਰ ਗਪੌੜ ਸੰਖ ਲਿਆਣੇ ਪੈਣਗੇ, ਔਰ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਵੀ ਕੀ ਹੈ। ਪਰ ਇਹ ਹੁਣ ਉਹਨਾਂ ਨੇ ਇਸ ਵੱਡੇ ਗਪੌੜ ਸੰਖ ਨੂੰ ਆਪਣਾ ਨਵਾਂ ਬਿਰਤਾਂਤ ਦੇ ਲਈ ਉਤਾਰਿਆ, ਪਰ ਇਹ ਤਾਂ ਬਿਲਕੁਲ ਹੀ ਜਿਹਨੂੰ ਕਹਿੰਦੇ ਨੇ ਕਿ ਵੀ ਇਹਦੀ ਪਹਿਲੀ ਜਿਹੜੀ ਟੇਕ ਹੈ ਉਹੀ ਪੂਰੀ ਤਰ੍ਹਾਂ ਹਾਸੋਹੀਣੀ ਸਾਬਤ ਹੋ ਰਹੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਨੇ ਬ੍ਰੇਕ। ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ। ਔਰ ਵਿਊਅਰਸ, ਇਉਂ ਜਾਪਦਾ ਹੈ ਕਿ ਅਮਰੀਕਾ ਦੇ ਹੱਥੋਂ ਬਾਰ-ਬਾਰ ਅਪਮਾਨਿਤ ਹੋਣ ਤੋਂ ਬਾਅਦ ਭਾਰਤ ਦੇ ਹਾਕਮ ਹੁਣ ਚੀਨ ਦੀ ਸ਼ਰਨ ਵਿੱਚ ਜਾਣ ਲਈ ਜਿਹੜੇ ਤਰਲੋ ਮੱਛੀ ਹੋ ਰਹੇ ਨੇ, ਔਰ ਕੀ ਚੀਨ ਨਾਲ ਭਾਰਤ ਦੀ ਕੋਈ ਇਤਬਾਰਯੋਗ ਸਾਂਝ ਬਣ ਸਕਦੀ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ ਸੈਗਮੈਂਟ 'ਚ ਇਹ ਡਿਸਕਸ ਕਰਕੇ ਹਟੇ ਹਾਂ ਕਿ ਭਾਰਤ ਇਸ ਵੇਲੇ ਇੰਟਰਨੈਸ਼ਨਲੀ ਪੂਰੀ ਤਰ੍ਹਾਂ ਅਲੱਗ-ਥਲੱਗ ਹੈ। ਉਸ ਦਾ ਇਮੇਜ ਜਿਹੜਾ ਪਿਛਲੇ ਪੀਰੀਅਡ ਦੇ ਵਿੱਚ ਖਾਸ ਤੌਰ 'ਤੇ ਨਹਿਰੂ ਈਰਾ 'ਚ ਔਰ ਕਿਸੇ ਹੱਦ ਤੱਕ ਲੇਟਰ ਔਨ ਨੌਨ ਅਲਾਈਨਮੈਂਟ ਦੀ ਮੂਵਮੈਂਟ ਦੇ ਚੱਲਦਿਆਂ ਰਸ਼ੀਆ ਦੇ ਨਾਲ ਲੱਗ ਕੇ ਪਹਿਲਾਂ ਸੋਵੀਅਤ ਯੂਨੀਅਨ ਦੇ ਨਾਲ ਔਰ ਫਿਰ ਅਮਰੀਕਾ ਦੇ ਨਾਲ ਵੀ ਇੱਕ ਬੈਲੈਂਸ ਸੀ, ਉਹ ਬੜੀ ਬੁਰੀ ਤਰ੍ਹਾਂ ਜਦੋਂ ਦਾ ਮੋਦੀ ਸਰਕਾਰ ਨੇ ਵਨ ਸਾਈਡਡ ਲਾਈਨ ਲਈ, ਬਿਲਕੁਲ ਨੌਨ ਅਲਾਈਨਮੈਂਟ ਨੂੰ ਵੀ ਪਾਸੇ ਰੱਖ ਕੇ ਇੱਕ ਪਾਸੇ ਨੈਤਨਯਾਹੂ ਨਾਲ ਜੱਫੀ ਪਾਈ, ਜਿਹੜਾ ਮਿਡਲ ਈਸਟ ਪਾਲਿਸੀ ਸੀ ਜਿਹਦੇ 'ਚ ਕਿ ਫਲਸਤੀਨੀ ਸਟੇਟ ਔਰ ਉਹਨਾਂ ਦੇ ਲਈ ਹਮਦਰਦੀ ਦੀ ਲਾਈਨ ਸੀ, ਉਸ ਨੂੰ ਵੀ ਪਾਸੇ ਰੱਖਿਆ। ਦੂਸਰੇ ਪਾਸੇ ਰੂਸ ਬੇਸ਼ੱਕ ਭਾਰਤ ਦੀ ਆਰਮੀ ਦਾ ਸਾਜ਼ੋ ਸਮਾਨ ਜਾਂ ਸਿਵਿਲੀਅਨ ਜਿਹੜੀ ਇੰਡਸਟਰੀ ਵੀ, ਕਿਉਂਕਿ ਪੋਸਟ 47 ਬਹੁਤ ਸਾਰੇ ਇਹਨਾਂ ਦੇ ਭਲਾਈ ਔਰ ਦੁਰਗਾਪੁਰ ਔਰ ਦੂਸਰੇ ਜਿਹੜੇ ਸਟੀਲ ਪਲਾਂਟ ਨੇ ਜਾਂ ਦੂਜੇ ਨੇ ਟੈਕਨੋਲੋਜੀ ਤਾਂ ਸੋਵੀਅਤ ਯੂਨੀਅਨ ਦੀ ਸੀ। ਜ਼ਾਹਰ ਹੈ ਜਦੋਂ ਤੁਸੀਂ ਕਿਸੇ ਦੀ ਟੈਕਨੋਲੋਜੀ
ਜਾਂ ਈਵਨ ਆਰਮਾਮੈਂਟਸ ਖਰੀਦਦੇ ਹੋ ਫਿਰ ਉਹਦੀ ਮੇਨਟੇਨੈਂਸ ਲਈ ਵੀ ਜਾਂ ਦੂਜੇ ਲਈ ਵੀ ਤੁਸੀਂ ਡਿਪੈਂਡੈਂਟ ਹੁੰਦੇ ਹੋ। ਸੋ ਭਾਰਤ ਦੇ ਕੋਲ ਤਾਂ 90% ਦੀ ਜਿਹੜੀ ਹੈ ਉਹਨਾਂ ਦੀ ਟੈਕਨੋਲੋਜੀ ਔਰ ਸਿਵਿਲੀਅਨ 'ਚ ਵੀ ਔਰ ਫੌਜ 'ਚ ਵੀ ਉਹ ਸੋਵੀਅਤ ਯੂਨੀਅਨ ਦੀ ਸੀ। ਸੋ ਨੌਨ ਅਲਾਈਨਮੈਂਟ ਦੇ ਵੇਲੇ ਭਾਵੇਂ ਝੁਕਿਆ ਉਹ ਸੋਵੀਅਤ ਯੂਨੀਅਨ ਵੱਲ ਸੀ, ਪਰ ਕਦੇ ਅਮਰੀਕਾ ਦੇ ਨਾਲ ਹੌਸਟਿਲਿਟੀ ਨਹੀਂ ਸੀ। ਇੰਨਾ ਜ਼ਰੂਰ ਸੀ ਕਿ 1971 ਦੇ ਵਿੱਚ ਜਦੋਂ ਇੰਡੀਆ ਨੇ, ਇੰਦਰਾ ਗਾਂਧੀ ਨੇ ਸੋਵੀਅਤ ਯੂਨੀਅਨ ਦੇ ਨਾਲ ਇੱਕ ਡਿਫੈਂਸ ਪੈਕਟ ਸਾਈਨ ਕੀਤਾ, ਜਿਹੜਾ ਆਲਮੋਸਟ ਉਸੇ ਲਾਈਨ ਤੇ ਸੀ ਜਿਹੜਾ ਕਦੇ ਸੋਵੀਅਤ ਯੂਨੀਅਨ ਨੇ ਹੰਗਰੀ ਜਾਂ ਚੈਕੋਸਲੋਵਾਕੀਆ ਦੇ ਨਾਲ ਹੀ ਸਾਈਨ ਕੀਤਾ ਸੀ। ਬਾਅਦ 'ਚ ਰੂਸ ਦੀਆਂ ਫੌਜਾਂ ਵੀ ਉਹਦੇ 'ਚ ਵੜਨਾ ਮੁਲਕਾਂ 'ਚ ਵੜ ਗਈਆਂ ਸੀ, ਔਰ ਉਹਦੀ ਬਿਨਾਂ ਦੇ ਉੱਤੇ ਹੀ ਜੇ ਇੰਦਰਾ ਗਾਂਧੀ ਨੇ ਬੇਖੌਫ ਹੋ ਕੇ 1971 'ਚ ਫੌਜ ਪਾਕਿਸਤਾਨ ਦੇ ਵਿੱਚ ਭੇਜੀ, ਈਸਟ ਪਾਕਿਸਤਾਨ ਜੇ ਮਸ਼ਰਕੀ ਬੰਗਾਲ ਦੇ ਵਿੱਚ, ਜਿਹਦੇ ਥੱਲੇ ਉਹਨਾਂ ਨੇ ਬੰਗਲਾਦੇਸ਼ ਬਣਾਇਆ। ਤੇ ਉਹਦਾ ਇੱਕ ਵੱਡਾ ਕਾਰਨ ਸੀ ਕਿ ਵੀ ਸੋਵੀਅਤ ਯੂਨੀਅਨ ਦੇ ਨਾਲ ਉਸ ਡਿਫੈਂਸ ਪੈਕੇਜ ਦੇ ਥੱਲੇ ਇੰਦਰਾ ਗਾਂਧੀ ਨੂੰ ਇਹ ਸੀ ਕਿ ਵੀ ਅਮਰੀਕਾ ਡਾਇਰੈਕਟਲੀ ਇੰਟਰਵੀਨ ਨਹੀਂ ਕਰੇਗਾ, ਔਰ ਅਮਰੀਕਾ ਨੇ ਕੀਤਾ ਵੀ ਨਹੀਂ। ਹਾਲਾਂ ਅਮਰੀਕਾ ਦਾ ਇਹ ਤਾਂ ਸੀ ਕਿ ਅਮਰੀਕਾ ਦਾ 7th ਫਲੀਟ ਚੱਲ ਪਿਆ, ਹੁਣ ਉੱਥੇ ਪਹੁੰਚ ਗਿਆ, ਪਰ 7th ਫਲੀਟ ਕਦੇ ਵੀ ਜਿਹੜਾ ਉਹ ਬੇ ਆਫ ਬੰਗਾਲ ਦੇ ਨੇੜੇ ਤੇੜੇ ਵੀ ਨਹੀਂ ਲੱਗਾ ਹੈ। ਨਤੀਜੇ ਦੇ ਤੌਰ ਤੇ ਆਲਮੋਸਟ 2 ਹਫ਼ਤੇ ਦੇ ਆਪਰੇਸ਼ਨ ਦੇ ਵਿੱਚ 14 ਦਿਨ ਦੇ ਵਿੱਚ ਭਾਰਤ ਨੇ ਪਾਕਿਸਤਾਨ ਦੇ 2 ਟੁਕੜੇ ਕਰਕੇ ਬੰਗਲਾਦੇਸ਼ ਬਣਾ ਕੇ ਢਾਕੇ ਦੇ ਉੱਤੇ ਉਹਨਾਂ ਨੇ ਕਬਜ਼ਾ ਕਰਕੇ, ਜਿਹਨੂੰ ਸਕੂਤੇ ਢਾਕਾ ਕਿਹਾ ਜਾਂਦਾ। ਸੋ ਉਸ ਪੀਰੀਅਡ ਦੇ ਵਿੱਚ ਇਹ ਜ਼ਾਹਰ ਹੈ ਕਿ ਅਮਰੀਕਾ ਦੇ ਨਾਲ ਭਾਰਤ ਦੇ ਸੰਬੰਧ ਕਾਫੀ ਐਸਟ੍ਰੇਂਜਡ ਵੀ ਹੋਏ, ਲੇਕਿਨ ਪੋਸਟ 9/11 ਜਿਹੜਾ ਪਾਰਟ ਹੋਇਆ ਜਿਹਦੇ 'ਚ ਕਿ ਮਨਮੋਹਨ ਸਿੰਘ ਦੀ ਸਰਕਾਰ ਨੇ ਸਲੋਲੀ ਬਿਲਟ ਕਰਕੇ ਇੰਡੋ US ਨਿਊਕਲੀਅਰ ਡੀਲ ਔਰ ਦੂਜਾ ਕੀਤਾ, ਲੇਕਿਨ ਇੱਕ ਬੈਲੈਂਸ ਸੀ ਚਾਈਨਾ ਦੇ ਨਾਲ ਵੀ। ਹਾਲਾਂ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਮੁੰਬਈ ਬੱਸ ਕਾਂਡ ਵੀ ਹੋਇਆ, ਦੂਜਾ ਵੀ ਹੋਇਆ, ਕੋਈ ਪਾਕਿਸਤਾਨ ਦੇ ਨਾਲ ਵੀ ਜੰਗ ਦੀਆਂ ਸੰਭਾਵਨਾਵਾਂ ਵੱਲ ਵੀ ਜਿਹੜਾ ਹੈ ਉਹ ਸੀ, ਲੇਕਿਨ ਇੱਕ ਬੈਲੈਂਸ ਰਿਹਾ। ਔਰ ਇਹੀ ਕਾਰਨ ਸੀ ਕਿ ਮਨਮੋਹਨ ਸਿੰਘ ਈਰਾ ਭਾਰਤ ਦੇ ਵਿੱਚ ਈਵਨ ਇਹਨਾਂ ਦੀ 77 ਸਾਲ ਦੀ ਹਿਸਟਰੀ 'ਚ ਮੋਸਟ ਗੋਲਡਨ ਈਰਾ, ਜਿਹਦੇ 'ਚ ਕਿ ਉਹਨਾਂ ਦੀ GDP ਵੀ ਅੱਪ ਗਈ, ਫੋਰਨ ਐਕਸਚੇਂਜ ਰਿਜ਼ਰਵ ਵੀ ਜਿਹੜਾ 91-92 ਜਦੋਂ ਫਾਈਨੈਂਸ ਮਿਨਿਸਟਰ ਮਨਮੋਹਨ ਸਿੰਘ ਬਣਿਆ ਉਦੋਂ ਹਾਲ ਇਹ ਸੀ ਕਿੰਨੇ ਟਨ ਸੋਨਾ ਰੱਖ ਕੇ ਉਹਨਾਂ ਨੂੰ ਆਪਣੀ ਕਿਸ਼ਤ ਦੇਣੀ ਪਈ ਸੀ। ਪਰ ਜਦੋਂ ਮਨਮੋਹਨ ਸਿੰਘ ਨੇ ਛੱਡਿਆ ਜਾਂ ਦੂਜਾ, ਭਾਰਤ ਦਾ ਫੋਰਨ ਐਕਸਚੇਂਜ ਰਿਜ਼ਰਵ ਵੀ $600 ਬਿਲੀਅਨ ਤੋਂ ਜ਼ਿਆਦਾ ਸੀ। ਔਰ ਇਹ ਸਾਰੇ ਦੇ ਬਾਵਜੂਦ ਜਦੋਂ ਇੱਕ ਸਟੇਬਲ ਫੋਰਨ ਪਾਲਿਸੀ, ਡਨ ਡੀਲਸ ਤੁਹਾਨੂੰ ਮਿਲੀਆਂ ਹੋਈਆਂ ਸੀ, ਇਨਵੈਸਟਮੈਂਟ ਵੀ FDI ਦੇ ਥੱਲੇ ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਸੀ ਉਹ ਆਪਣੇ ਆਪ 'ਚ ਅੱਗੇ ਜਾ ਰਹੀ ਸੀ। ਤੇ ਭਾਰਤ ਨੇ ਕਿਵੇਂ, ਔਰ ਇਹਨਾਂ ਦਾ ਮੇਰਾ ਖਿਆਲ ਹੈ ਇਹਨਾਂ ਦੇ DNA ਦਾ ਹੀ ਇਹ ਹਿੱਸਾ ਹੈ ਕਿ ਜਦੋਂ ਨਹਿਰੂ ਨੇ 1960 ਦੇ ਵਿੱਚ ਜਿਹੜਾ ਉਹ ਗੋਆ ਫਤਿਹ ਕਰ ਲਿਆ, ਕਿੰਨਾ ਕੁ ਸੀ ਗੋਆ ਪੁਰਤਗਾਲੀਆਂ ਨੇ, ਉੱਥੇ ਕੋਈ ਪੁਰਤਗਾਲ ਦੀ ਫੌਜ ਥੋੜੀ ਗਈ ਲੜਨ ਦੇ ਲਈ। ਜਾਂ ਉਸ ਤੋਂ ਪਹਿਲਾਂ 1948 ਦੇ ਵਿੱਚ ਜਿਸ ਦਿਨ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਡੈਥ ਹੋਈ, ਉਸ ਤੋਂ ਅਗਲੇ ਦਿਨ ਹੈਦਰਾਬਾਦ 1948 ਦੇ ਵਿੱਚ ਐਨੈਕਸ ਕਰ ਲਿਆ, ਇੱਕ ਵੱਡੀ ਟੈਰੀਟਰੀ। ਤੇ ਗੋਆ ਨੂੰ ਕਰਨ ਤੋਂ ਬਾਅਦ ਭਾਰਤ ਨੂੰ ਪਤਾ ਨਹੀਂ ਇਹ ਲੱਗਣ ਲੱਗ ਗਿਆ ਸੀ ਵੀ ਅਸੀਂ ਬਹੁਤ ਵੱਡੀ ਪਾਵਰ ਬਣ ਗਏ ਹਾਂ, ਔਰ ਉਹਨਾਂ ਨੇ ਜਿਹੜਾ ਚਾਈਨੀਜ਼ ਪੋਜੈਸ਼ਨ ਵਾਲੀਆਂ ਚੌਂਕੀਆਂ ਸੀ ਉਹਨਾਂ ਬਾਰੇ ਕਿਹਾ ਕਿ ਆਪਣੀ ਫੌਜ ਨੂੰ ਇਹਨਾਂ ਨੂੰ ਬਾਹਰ ਕੱਢੋ। ਨਤੀਜਾ 32,000 ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜੀ ਅਕਸਾਈ ਚਿੰਨ ਦੀ ਉਹ ਚੀਨ ਨੇ ਫਤਹ ਕੀਤੀ। ਇਹ ਤਾਂ ਬਿਲਕੁਲ ਇਹਨਾਂ ਨੇ ਜਿਹੜਾ ਉਹ ਸਰੈਂਡਰ ਕੀਤਾ ਹੋਇਆ ਸੀ, ਦੌੜ ਰਹੀ ਸੀ ਫੌਜ ਇਹਨਾਂ ਦੀ ਵਾਪਸ। ਚਾਈਨਾ ਨੇ ਰੁਕ ਕੇ ਖੁਦ ਹੀ 1 ਸਾਈਡਡ ਜਿਹੜਾ ਉਹ ਸੀਜ਼ ਫਾਇਰ ਡਿਕਲੇਅਰ ਕੀਤਾ, ਔਰ ਕੁਝ ਥਾਵਾਂ ਤੋਂ ਉਹਨਾਂ ਨੇ ਆਪਣੀ ਫੌਜ ਵਾਪਸ ਕੱਢੀ, ਜਿਹਨੂੰ ਅੱਜ ਅਰੁਣਾਚਲ ਪ੍ਰਦੇਸ਼ ਕਹਿੰਦੇ ਨੇ, ਸਾਊਥ ਤਿੱਬਤ। ਅਰੁਣਾਚਲ ਬਾਅਦ 'ਚ ਬਣਾਇਆ ਇੰਦਰਾ ਗਾਂਧੀ ਨੇ ਸੂਬੇ ਦੇ ਤੌਰ ਤੇ, ਪਹਿਲਾਂ ਯੂਨੀਅਨ ਟੈਰੀਟਰੀ ਬਣਾਈ, ਫਿਰ ਬਾਅਦ 'ਚ ਉਹਨੂੰ ਇਸ ਨੂੰ ਹੀ ਨੇਫਾ ਕਹਿੰਦੇ ਸੀ, ਨਾਰਥ ਈਸਟ ਫਰੰਟੀਅਰ ਏਜੰਸੀ। ਜਦੋਂ ਤੁਸੀਂ 62 ਦੀ ਜੰਗ ਦੇਖੋਗੇ ਤਾਂ ਨੇਫਾ ਲਫ਼ਜ਼ ਆਉਂਦਾ ਹੈ। ਹੁਣ ਕਈਆਂ ਨੂੰ ਹੁੰਦਾ ਵੀ ਨੇਫਾ ਕਿੱਥੇ ਗਿਆ, ਉਹ ਨੇਫਾ ਜਿਹੜਾ ਹੈ ਉਹ ਇਨਫੈਕਟ ਉਹਨੂੰ ਇਹਨਾਂ ਨੇ ਅਰੁਣਾਚਲ ਪ੍ਰਦੇਸ਼ ਬਣਾਇਆ, ਜਿਹਨੂੰ ਚੀਨ ਅੱਜ ਵੀ ਚੀਨ ਨੇ ਅਰੁਣਾਚਲ ਦੇ ਵਿਚਲੇ ਜਾਂ ਜਿਹਨੂੰ ਸਾਊਥ ਤਿੱਬਤ ਕਹਿੰਦੇ ਨੇ, ਉਹਨਾਂ ਨੇ ਆਪਣੇ ਨਾਂ ਰੱਖੇ ਨੇ ਸਾਰੇ ਸ਼ਹਿਰਾਂ ਟਾਊਨਸ ਦੇ। ਸੋ ਇਹ ਬੈਕਗਰਾਊਂਡ ਇਸ ਲਈ ਜ਼ਰੂਰੀ ਹੈ ਕਿ ਉਸ ਪੀਰੀਅਡ 'ਚ ਵੀ 62 'ਚ ਜਦੋਂ ਚੀਨ ਦੇ ਨਾਲ ਟੱਕਰ ਹੋਈ, ਜਿਹੜੀ ਭਾਰਤ ਦੀ ਆਪਣੀ ਕਰਤੂਤ ਸੀ, ਅਮਰੀਕਾ ਭਾਰਤ ਦੀ ਏਡ ਤੇ ਆਇਆ। ਜ਼ਾਹਰ ਹੈ ਉਹਨਾਂ ਨੇ ਜਹਾਜ਼ ਵੀ, ਰਸ਼ੀਆ ਉਹਨਾਂ ਨੇ ਉੱਥੇ ਚਾਈਨਾ ਦੇ ਨਾਲ ਇਵੇਂ ਹੀ ਸੀ, ਉਹਨਾਂ ਨੇ ਮਿਗ ਜਹਾਜ਼ ਭੇਜੇ, ਲੇਕਿਨ ਕਿਹਾ ਜੀ ਓਨਲੀ ਫॉर ਟ੍ਰੇਨਿੰਗ, ਔਰ ਚਾਈਨਾ ਨੂੰ ਉਹਨਾਂ ਨੇ ਕੰਡੈਮ ਵੀ ਨਹੀਂ ਕੀਤਾ। ਸੋ ਉਦੋਂ ਵੀ ਇਹਨਾਂ ਨੂੰ ਸਮਝ ਆ ਜਾਣੀ ਚਾਹੀਦੀ ਸੀ ਕਿ ਭਾਈ ਇਹ ਜਿਹੜੀ ਲਾਈਨ ਹੈ, ਚਾਈਨਾ ਅਲਟੀਮੇਟਲੀ ਤੁਹਾਡਾ ਨੇਬਰ ਵੀ ਹੈ, ਔਰ ਚਾਈਨਾ ਦੇ ਨਾਲ 3440
ਕਿਲੋਮੀਟਰ ਦੀ ਸਰਹੱਦ ਲੱਗਦੀ ਹੈ ਭਾਰਤ ਦੀ। ਔਰ ਚਾਈਨਾ ਨੇ ਹਮੇਸ਼ਾ ਈਵਨ 62 ਤੋਂ ਪਹਿਲਾਂ ਵੀ ਚੌਵਨ ਲਾਈ, ਜਿਹੜਾ ਚਾਈਨਾ ਦਾ ਪ੍ਰਾਈਮ ਮਿਨਿਸਟਰ ਸੀ, ਜਿਹੜਾ ਹਰ ਚੌਥੇ ਦਿਨ ਕੈਲਕਟਾ ਆਉਂਦਾ ਸੀ, ਉਹਨੇ ਡਿਨਰ ਇੱਥੇ ਕਰਨਾ ਜਾਂ ਦੂਜਾ, ਤੇ ਉਹ ਇਹਨਾਂ ਨੂੰ ਇਹ ਕਹਿੰਦਾ ਸੀ ਕਿ ਵੀ ਇਹ ਜਿਹੜੀ ਮੈਕਮੋਨ ਲਾਈਨ ਇਹਨਾਂ ਨੇ ਕ੍ਰੀਏਟ ਕੀਤੀ ਸੀ ਬ੍ਰਿਟਿਸ਼ਰਸ ਨੇ, ਅਸੀਂ ਇਹਨੂੰ ਨਹੀਂ ਮੰਨਦੇ, ਸਾਡੇ ਨਾਲ ਇਹ ਜਿਹੜਾ ਇਹਨੂੰ ਕ੍ਰੀਏਟ ਕਰ ਲਓ ਬਰਾਬਰ ਇਹਨੂੰ। ਪਰ ਉਹਨਾਂ ਦਾ ਦਿਮਾਗ ਖਰਾਬ ਸੀ ਕਿ ਵੀ ਅਸੀਂ ਇਹ ਤੇ ਅਸੀਂ ਉਹ। ਹੁਣ ਉਹੀ ਪਾਰਟ ਜਿਹੜਾ ਕੰਟੀਨਿਊ ਹੁੰਦਿਆਂ ਜਦੋਂ ਮੁਰਾਰਜੀ ਦੇਸਾਈ ਦੀ ਹਕੂਮਤ ਬਣੀ, ਉਦੋਂ ਇੰਡੀਅਨ ਇਸੇ ਤਰ੍ਹਾਂ ਤਿੱਬਤ ਸੀ। ਦਲਾਈ ਲਾਮੇ ਦੇ ਇਸ਼ੂ ਨੂੰ 1959 ਦੇ ਵਿੱਚ ਦਲਾਈ ਲਾਮੇ ਨੂੰ ਇੰਡੀਆ ਨੇ ਅਸਾਈਲਮ ਦਿੱਤੀ, ਚਾਈਨਾ ਦੇ ਨਾਲ ਇੱਕ ਬੋਨ ਆਫ ਕੰਟੈਂਸ਼ਨ ਸੀ। ਔਰ ਇਸ ਸਾਰੇ ਦੇ ਚੱਲਦਿਆਂ ਮੁਰਾਰਜੀ ਦੇਸਾਈ ਦੀ ਸਰਕਾਰ ਤੱਕ ਪਹੁੰਚਦਿਆਂ ਜਦੋਂ ਅਟਲ ਬਿਹਾਰੀ ਵਾਜਪਾਈ ਫੋਰਨ ਮਿਨਿਸਟਰ ਸੀ, ਘੱਟੋ ਘੱਟ ਇੰਡੀਆ ਨੂੰ ਇਹ ਸਮਝ ਆ ਗਈ ਕਿ ਤਿੱਬਤ ਦੇ ਇਸ਼ੂ ਨੂੰ ਰੇਕ ਕਰਨਾ ਹੱਕ 'ਚ ਨਹੀਂ ਜਾਂਦਾ। ਅਮਰੀਕਾ ਵੀ ਨਿਕਸਨ ਦੇ ਵੇਲੇ ਮੰਨ ਚੁੱਕਾ ਸੀ ਕਿ ਤਿੱਬਤ ਦੇ ਉੱਤੇ ਸੋਵਰਨਿਟੀ, ਜਿਹੜਾ ਸੋਵਰਨ ਰਾਈਟਸ ਨੇ ਉਹ ਚਾਈਨਾ ਦੇ ਨੇ। ਇੰਡੀਆ ਨੇ ਵੀ ਮੰਨ ਲਿਆ ਸੀ। ਜਦੋਂ ਤੁਸੀਂ ਮੰਨ ਹੀ ਲਿਆ, ਉਸ ਤੋਂ ਬਾਅਦ ਤੁਹਾਨੂੰ ਜਿਹੜਾ ਉਹ ਸੈਟਲ ਕਰੋ ਆਪਣਾ ਉਸ ਬਾਰਡਰ ਇਸ਼ੂ ਨੂੰ। ਲੇਕਿਨ ਇਹ ਸਾਰਾ ਚੱਲਦੇ ਜਦੋਂ ਤੱਕ ਨਰਿੰਦਰ ਮੋਦੀ ਤੱਕ ਪਹੁੰਚਿਆ, ਹਾਲਾਂ ਨਰਿੰਦਰ ਮੋਦੀ ਦੀਆਂ ਕਰਤੂਤਾਂ ਤਾਂ ਇਹਨਾਂ ਦਾ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਕਹਿੰਦਾ ਵੀ ਚੀਫ ਮਿਨਿਸਟਰ ਹੁੰਦਿਆਂ ਇਹ 10 ਵਾਰ ਚੀਨ ਗਿਆ, ਜਦੋਂ ਗੁਜਰਾਤ ਦਾ ਚੀਫ ਮਿਨਿਸਟਰ ਬਣਿਆ 2002 ਤੋਂ। ਔਰ ਉਹਨੇ ਕਿਹਾ ਵੀ ਉੱਥੇ ਐਸ਼ੀ ਕਰਨ ਜਾਂਦਾ ਸੀ। ਔਰ ਐਸ ਜੈ ਸ਼ੰਕਰ ਜਿਹਨੂੰ ਫੋਰਨ ਮਿਨਿਸਟਰ ਬਣਾਇਆ ਇਹਨੇ, ਇਹ ਇੰਡੀਆ ਦਾ ਐਂਬੈਸਡਰ ਸੀ ਚਾਈਨਾ ਦਾ ਵੀ, ਜਿਹੜੇ ਪ੍ਰਬੰਧ ਕਰਦਾ ਸੀ। ਉਹਨੇ ਕਿਹਾ ਜੀ ਚਾਈਨਾ ਦੇ ਕੋਲ ਉਹ ਸਾਰੇ ਸਬੂਤ ਨੇ, ਇਸ ਲਈ ਇਹ ਇੰਨੀ ਗਲਵਾਨ ਵੈਲੀ ਦੇ ਵਿੱਚ ਇੰਨੀ ਕੁੱਟ ਖਾਧੀ, ਇੰਨਾ ਹੋਇਆ, ਤੇ ਬਿਆਨ ਮੋਦੀ ਦੇ ਰਿਹਾ, ਨਾ ਕੋਈ ਆਇਆ ਨਾ ਕੋਈ ਗਿਆ, ਵੀ 4000 ਸਕੁਅਰ ਕਿਲੋਮੀਟਰ ਟੈਰੀਟਰੀ ਚਾਈਨਾ ਨੇ ਲਈ ਹੈ, ਲੇਕਿਨ ਇਹ ਜ਼ਬਾਨ ਖੋਲ੍ਹਣ ਨੂੰ ਤਿਆਰ ਨਹੀਂ ਨੇ। ਹੁਣ ਇਸ ਸਾਰੇ ਪਿਛੋਕੜ ਦੇ ਵਿੱਚ ਜਿਹੜੀ ਖਾਸ ਤੌਰ 'ਤੇ ਵੱਡੀ ਸ਼ਿਫਟ ਇੰਡੀਆ ਨੇ ਮੋਦੀ ਐਸ ਜੈ ਸ਼ੰਕਰ ਦੇ ਥੱਲੇ ਕੀਤੀ, ਉਹ ਸੀ ਜਦੋਂ ਟਰੰਪ ਦੀ ਪਹਿਲੀ ਟਰਮ ਦੇ ਵੇਲੇ ਕੁਆਡ ਜਿਹੜਾ ਜ਼ਾਹਰ ਹੈ, ਜਿਸ ਨੂੰ ਈਵਨ ਰਸ਼ੀਆ ਜਿਹੜਾ ਇੰਡੀਆ ਦਾ ਐਲਾਈ ਹੈ, ਉਹਨੇ ਵੀ ਕਿਹਾ ਸੀ ਵੀ ਇਹ ਏਸ਼ੀਆ ਦਾ ਨੈਟੋ ਹੈ। ਔਰ ਉਹਦੇ 'ਚ ਆਸਟ੍ਰੇਲੀਆ, ਜਾਪਾਨ, ਅਮਰੀਕਾ, ਯੂਕੇ ਦੇ ਨਾਲ ਜਿਹੜਾ ਉਹ ਉਸ ਦਾ ਅਲਾਇੰਸ ਹੋਣਾ, ਜਿਸ ਦੇ ਥੱਲੇ ਜਿਹੜਾ ਅਲਟੀਮੇਟਲੀ ਉਹਨਾਂ ਨੇ ਭਾਵੇਂ ਉਹਨੂੰ ਕੱਢ ਕੇ ਔਕਸ ਬਣਾਇਆ, ਇੰਡੀਆ ਨੂੰ ਬਾਹਰ ਕੱਢਿਆ। ਪਰ ਇਹ ਇੱਕ ਬੜਾ ਖਤਰਨਾਕ ਮੂਵ ਜਿਹੜਾ ਕਿ ਜਿਸ ਨੇ ਭਾਰਤ ਨੂੰ ਬਿਲਕੁਲ ਅਮਰੀਕਾ ਦੇ ਖੈਮੇ 'ਚ ਲੈ ਆਂਦਾ। ਹੁਣ ਇਹ ਤਾਂ ਇਸ ਹੱਦ ਤੱਕ ਜਾ ਕੇ ਜੇ ਅਮਰੀਕਾ ਦੀ ਧਰਤੀ ਤੇ ਆਪ ਕੀ ਬਾਰ ਟਰੰਪ ਸਰਕਾਰ ਕਰ ਰਹੇ ਸੀ ਤਾਂ ਸਮਝਦੇ ਸੀ ਵੀ ਅਮਰੀਕਾ ਸਾਡੀ ਕਾਲੋਨੀ ਬਣ ਗਿਆ। ਪਰ ਜਿਉਂ ਹੀ ਟਰੰਪ ਦੀ ਇਹ ਟਰਮ ਸ਼ੁਰੂ ਹੋਈ ਹੈ 20 ਜਨਵਰੀ ਤੋਂ, ਜਿਹੜੇ ਇੰਡੀਆ ਨੂੰ ਠੁੱਡੇ ਪੈ ਰਹੇ ਨੇ ਇੱਕ ਤੋਂ ਬਾਅਦ ਇੱਕ, ਔਰ ਅਜੇ ਤੱਕ ਵੀ ਜਿਹੜਾ ਹੁਣ 31 ਜੁਲਾਈ ਤੱਕ ਐਕਸਪੈਕਟ ਕਰਦੇ ਨੇ ਕਿ ਮਿੰਨੀ ਟ੍ਰੇਡ ਡੀਲ ਹੋਏ ਜਾਂ ਕੀ ਲੱਗੇਗਾ ਕੀ ਨਹੀਂ ਹੈ। ਲੇਕਿਨ ਜਿਸ ਅੰਦਾਜ਼ ਅਸੀਂ ਡਿਸਕਸ ਕਰਕੇ ਹਟੇ ਹਾਂ ਭਾਰਤ ਦੀ ਫਰਸਟ੍ਰੇਸ਼ਨ ਕਿ ਜੀ ਖਾਲਿਸਤਾਨੀਆਂ ਨੂੰ ਅਮਰੀਕਾ ਨੱਥ ਨਹੀਂ ਪਾਉਂਦਾ ਔਰ ਇਹ ਉਹ ਸਾਰਾ ਚੱਲ ਹੀ ਰਿਹਾ। ਹੁਣ ਇਸ ਸਾਰੇ ਦੇ ਚੱਲਦਿਆਂ ਬੇਸ਼ੱਕ ਚੀਨ ਤੋਂ ਕੁੱਟ ਵੀ ਖਾਧੀ, ਇਲਾਕਾ ਵੀ ਉਹਨਾਂ ਨੂੰ 4000 ਸਕੁਅਰ ਕਿਲੋਮੀਟਰ ਦਿੱਤਾ ਹੈ, ਲੇਕਿਨ ਇਹਦੇ ਬਾਵਜੂਦ ਵਿਦਨ ਡੋਮੈਸਟਿਕ ਆਡੀਅੰਸ ਦੇ ਲਈ ਕਿ ਜੀ ਅਸੀਂ ਉਹਨਾਂ ਦੀਆਂ ਐਪਸ ਬੰਦ ਕਰਤੀਆਂ, ਟਿਕਟੌਕ ਨਹੀਂ ਹੈ, ਅਸੀਂ ਫਲਾਣਾ ਨਹੀਂ ਢਿਮਕਾ ਨਹੀਂ। ਲੇਕਿਨ ਇਸ ਪੀਰੀਅਡ 'ਚ ਚਾਈਨਾ ਦੀ ਟ੍ਰੇਡ ਅਮਰੀਕਾ ਦੇ ਨਾਲ $600-700 ਬਿਲੀਅਨ ਦਾ ਟ੍ਰੇਡ ਡੈਫਿਸਿਟ ਹੈ ਚਾਈਨਾ ਦਾ। ਸੈਕੰਡ ਜਿਹੜਾ ਸਭ ਤੋਂ ਵੱਡਾ ਟ੍ਰੇਡ ਪਾਰਟਨਰ ਹੈ ਚਾਈਨਾ ਦਾ, ਉਹ ਇੰਡੀਆ, $126 ਬਿਲੀਅਨ ਦੀ ਟ੍ਰੇਡ ਹੈ। ਔਰ ਉਹਦੇ 'ਚ ਮੈਕਸਿਮਮ ਜਿਹੜਾ ਡੈਫਿਸਿਟ ਹੈ ਉਹ ਇੰਡੀਆ ਦੇ ਵੱਲ ਹੀ ਹੈ, ਕਿਉਂਕਿ ਚਾਈਨਾ ਤਾਂ ਇਹਨਾਂ ਨੂੰ ਜਿਹੜਾ ਰੇਅਰ ਅਰਥ ਮੈਟੀਰੀਅਲ ਵੀ ਦਿੰਦਾ ਹੈ, ਬਾਕੀ ਚੀਜ਼ਾਂ ਵੀ, ਸਾਰੀ ਮਾਰਕੀਟ ਉਹਨਾਂ ਦੀ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜੀ ਡਿਬੇਟ ਇਸ ਵੇਲੇ ਚੱਲ ਰਹੀ ਹੈ, ਔਰ ਜਿਵੇਂ ਭਾਰਤ ਦਾ ਡਿਫੈਂਸ ਮਿਨਿਸਟਰ ਜਿਹੜੀ SCO ਦੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨਸ ਦੀ ਡਿਫੈਂਸ ਮਿਨਿਸਟਰਸ ਦੀ ਮੀਟਿੰਗ ਹੁੰਦੀ ਹੈ, ਉਹਦੇ 'ਚ ਜਾਂਦਾ ਹੈ। ਪਰ ਜਦੋਂ ਕਹਿੰਦਾ ਕਿ ਜੀ ਪਹਿਲਗਾਮ ਨੂੰ ਸ਼ਾਮਲ ਕਰੋ, ਉਹਨਾਂ ਨੇ ਕਿਹਾ ਵੀ ਉਹਦਾ ਕੋਈ ਸਬੂਤ ਕੋਈ ਨਹੀਂ। ਪਾਕਿਸਤਾਨ ਨੇ ਬਲੋਚਿਸਤਾਨ 'ਚ ਕੀ ਇੰਟਰਫੀਅਰੈਂਸ ਕਰ ਰਹੇ ਨੇ ਸਬੂਤ ਦਿੱਤੇ, ਸਟੇਟਮੈਂਟ ਨੇ ਕਿਹਾ ਜੀ ਅਸੀਂ ਸਾਈਨ ਨਹੀਂ ਕਰਦੇ। ਹੁਣ ਜਿਹੜੀ ਨੈਕਸਟ ਮੰਥ ਹੈ ਉਹਨਾਂ ਦੇ ਜਿਹੜੀ SCO ਦੇ ਫੋਰਨ ਮਿਨਿਸਟਰਸ ਦੀ ਮੀਟਿੰਗ ਹੋਣ ਜਾ ਰਹੀ ਹੈ, ਔਰ ਐਸ ਜੈ ਸ਼ੰਕਰ ਜਿਹੜਾ ਉਹਦੇ ਲਈ ਜਿਹੜਾ ਚਾਈਨਾ ਵਿਜ਼ਿਟ ਉਹਦੀ ਸੈੱਟ ਸਟੇਜ ਹੈ, ਉਹਦੇ ਜਾਣ ਲਈ ਜਿਹੜਾ ਹੈ, ਜਿਹੜੀ ਚਾਈਨਾ 13 ਤੋਂ 15 ਜੁਲਾਈ ਤੱਕ ਇਹਨੇ ਵਿਜ਼ਿਟ ਕਰਨਾ, ਕਿਉਂਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਇਹ ਹੁਣ ਭਾਰਤ ਇਹ ਪ੍ਰਭਾਵ ਦੇ ਰਿਹਾ ਕਿ ਵੀ ਅਸੀਂ
ਚਾਈਨਾ ਦੇ ਨਾਲ ਅਸੀਂ ਹੁਣ ਸੈਟਲ ਹੋ ਗਏ ਔਰ ਉਹਨਾਂ ਨੇ ਪਹਿਲਾਂ ਕਿਹਾ ਜੀ ਡੀ-ਐਸਕੇਲੇਸ਼ਨ ਹੋ ਗਈ, ਦੂਜਾ ਹੋ ਗਿਆ ਅੱਜ BBC ਨੇ ਵੀ ਇਸ ਦੇ ਉੱਤੇ ਇੱਕ ਪੂਰੀ ਡੀਟੇਲ ਸਟੋਰੀ ਕੀਤੀ ਹੈ ਕਿ ਵੀ ਇਹ ਜਿਹੜਾ ਭਾਰਤ ਤੇ ਚੀਨ ਦੇ ਰਿਸ਼ਤਿਆਂ ਨੂੰ ਵਾਪਸ ਪਟੜੀ ਤੇ ਲਿਆਉਣ ਲਈ ਜਿਹੜੇ ਨੇ ਉਹ ਐਫਰਟ ਕੀਤੇ ਜਾ ਰਹੇ ਨੇ। ਐਫਰਟ ਕੀ ਕਰਨਾ ਹੈ ਕਿ ਚਾਈਨਾ ਦੇ ਅੱਗੇ ਕਾਊਟਾਊ ਕਰਨਾ ਹੈ। ਮੈਂ ਅੱਗੇ ਵੀ ਦੱਸਿਆ ਸੀ ਹੁਣ ਚਾਈਨੀਜ਼ ਜ਼ਬਾਨ ਦਾ ਲਫ਼ਜ਼ ਹੈ ਕਾਊਟਾਊ। ਇੱਕ ਜ਼ਮਾਨਾ ਸੀ ਕਿ ਜਿਹੜੇ ਵੀ ਬਾਹਰੋਂ ਆ ਕੇ ਅਧੀਨਗੀ ਕਬੂਲਦੇ ਸੀ ਜਾਂ ਆਪਣੇ ਆਪ ਨੂੰ ਚਾਈਨਾ ਦੇ ਐਂਪਰਰ ਦੇ ਸਾਹਮਣੇ ਪੇਸ਼ ਕਰਦੇ ਸੀ, ਉਹ ਗੋਡਿਆਂ ਪਰਨੇ ਹੋ ਕੇ ਹੱਥ ਗੋਡਿਆਂ ਰੀਂਗ ਕੇ ਉਹ ਜਿਹੜੇ ਕਰਦੇ ਉਹਨੂੰ ਕਾਊਟਾਊ ਕਹਿੰਦੇ ਨੇ। ਤੇ ਫਿਰ ਚਾਈਨਾ ਦਾ ਬਾਦਸ਼ਾਹ ਉਹਨਾਂ ਨੂੰ ਖੁਸ਼ ਹੋ ਕੇ ਗਿਫਟਸ ਦਿੰਦਾ ਸੀ, ਉਹ ਕਹਿੰਦਾ ਸੀ ਜਿਹੜੀ ਤੁਹਾਡੀ ਟੈਰੀਟਰੀ ਹੈ ਇਹਨੂੰ ਠੀਕ ਹੈ ਰੱਖੋ, ਉਹਨੂੰ ਕਾਊਟਾਊ ਕਰਨਾ ਵੀ ਸਿਰਫ ਇੱਕ ਵਾਰੀ ਗੋਡੇ ਲਵਾਉਣੇ ਨੇ ਔਰ ਉਹ ਸਾਰੇ ਦੇ ਥੱਲੇ। ਹੁਣ ਇਹ ਲੱਗਦਾ ਵੀ ਅਮਰੀਕਾ ਨੇ ਇੰਨਾ ਝੰਬਿਆ ਇਹਨਾਂ ਨੂੰ ਇਹ ਸਾਰੇ ਪੀਰੀਅਡ 'ਚ ਕਿ ਵੀ ਇਹ ਹੁਣ ਚਾਈਨਾ ਦੇ ਸਾਹਮਣੇ ਕਾਊਟਾਊ ਕਰਨ ਦੇ ਲਈ ਤਿਆਰ ਨੇ ਔਰ ਇਹ BBC ਦੀ ਸਟੋਰੀ ਇਸ ਪਾਸੇ ਵੱਲ ਇਸ਼ਾਰਾ ਕਰਦੀ। ਉਹਨੇ ਕਿਹਾ ਜੀ ਵੀ ਇਹ ਕੋਈ ਔਖਾ ਕੰਮ ਨਹੀਂ ਹੈ। ਹੁਣ ਆਲਰੇਡੀ ਮੋਦੀ ਵੀ ਬ੍ਰਿਕਸ ਵਾਲੇ 'ਚ ਗਿਆ ਹੈ, ਜਿਹੜਾ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਵੀ ਗਿਆ ਸੀ, ਹੁਣ ਜਿਹੜਾ ਐਸ ਜੈ ਸ਼ੰਕਰ ਜਾ ਰਿਹਾ ਔਰ ਗੱਲ ਤਾਂ ਸਿਰਫ ਉਹ ਬਾਰਡਰ ਦੀ ਹੈ। ਜੇ ਉਹ ਸਾਰੇ ਨੂੰ ਥੋੜ੍ਹਾ ਜਿਹਾ ਸੈਟਲ ਕਰ ਲਿਆ ਜਾਂਦਾ ਹੈ ਔਰ ਹੁਣ ਤਾਂ ਸਿੱਧੀਆਂ ਉਡਾਣਾਂ ਵੀ ਸ਼ੁਰੂ ਹੋਣ ਦੀ ਗੱਲ ਸ਼ੁਰੂ ਹੋ ਗਈ ਹੈ। 4 ਸਾਲ ਦੇ ਵਕਫੇ ਬਾਅਦ ਚੀਨ ਨੇ ਮਾਨਸਰੋਵਰ ਝੀਲ ਦੇ ਵਿੱਚ ਜਿਹੜੇ ਇਹ ਹਿੰਦੂ ਜਾਂਦੇ ਨੇ ਉਹਨਾਂ ਨੂੰ ਵੀ ਉਹਨਾਂ ਨੇ 6 ਸਾਲ ਬਾਅਦ ਤਿੱਬਤ 'ਚ ਮੌਜੂਦ ਜਿਹੜੀ ਹੈ ਉਹ ਕੈਲਾਸ਼ ਮਾਨਸਰੋਵਰ ਦੀ ਯਾਤਰਾ ਦੀ ਵੀ ਪਰਮਿਸ਼ਨ ਦਿੱਤੀ ਹੈ। ਪਰ ਇਹਦੇ ਬਾਵਜੂਦ ਜਿਹੜੀਆਂ ਚੁਣੌਤੀਆਂ ਨੇ ਇਹ ਕਾਇਮ ਨੇ। ਗਲਵਾਨ ਵੈਲੀ ਤੋਂ ਬਾਅਦ ਜਿਹੜਾ ਟਕਰਾਅ ਹੋਇਆ ਔਰ ਇਸ ਸਾਰੇ ਦੇ ਚਲਦਿਆਂ ਉਹਨਾਂ ਨੇ ਕਿਹਾ ਵੀ ਇਹ ਹੁਣ ਟਰੰਪ ਦੀ ਨੀਤੀ 'ਤੇ ਡਿਪੈਂਡ ਕਰੇਗਾ। ਜੇ ਤਾਂ ਟ੍ਰੇਡ ਡੀਲ ਸਾਈਨ ਹੋ ਗਈ, ਭਾਰਤ ਨੂੰ ਇਹ ਲੱਗਾ ਕਿ ਵੀ ਅਮਰੀਕਾ ਦੇ ਨਾਲ ਜੁੜੇ ਰਹਿਣਾ ਉਹਨਾਂ ਦੀ ਆਪਣੀ ਡੋਮੈਸਟਿਕ ਪੋਲੀਟਿਕਸ ਵੀ ਸੂਟ ਕਰਦਾ, ਫਿਰ ਤਾਂ ਠੀਕ ਹੈ। ਅਦਰਵਾਈਜ਼ ਜਿਹੜਾ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨੂੰ ਇਹ ਲੱਗਣ ਲੱਗ ਗਿਆ ਹੈ ਕਿ ਵੀ ਚੀਨ ਦੇ ਸਾਹਮਣੇ ਹੀ ਉਹਨੂੰ ਜਾ ਕੇ ਕਾਊਟਾਊ ਕਰਨਾ ਪਏਗਾ, ਕਿਉਂਕਿ ਭਾਰਤ ਨੇ ਇਹ ਵੀ ਦੇਖ ਲਿਆ ਵੀ ਉਹਦਾ ਸਭ ਤੋਂ ਵੱਡਾ ਸਪੋਰਟਰ, ਹਥਿਆਰ ਦੇਣ ਵਾਲਾ, ਵੇਚਣ ਵਾਲਾ ਜਾਂ ਉਹਦੇ ਹੱਕ 'ਚ ਵੀਟੋ ਕਰਨ ਵਾਲਾ ਰਸ਼ੀਆ, ਉਹਨੇ ਵੀ ਚੀਨ ਦੀ ਸ਼ਰਨ ਲਈ ਹੋਈ ਹੈ। ਕਿਉਂਕਿ ਯੂਕਰੇਨ ਵਾਰ ਤੋਂ ਬਾਅਦ ਤਾਂ ਰੂਸ ਦੀ ਐਨਰਜੀ ਔਰ ਦੂਸਰੀ ਜੇ ਚੀਨ ਬਾਹਰ ਨਹੀਂ ਹੈ ਤਾਂ ਉਹਨਾਂ ਦੀ ਇਕਨੋਮੀ ਸਟੈਂਡ ਹੀ ਨਹੀਂ ਕਰ ਸਕਦੀ। ਸੋ ਉਹਨਾਂ ਨੂੰ ਲੱਗਦਾ ਵੀ ਨੇਬਰਹੁੱਡ 'ਚ ਵੀ ਇੰਡੀਆ ਆਈਸੋਲੇਟਡ ਹੈ, ਅਮਰੀਕਾ ਨੇ ਵੀ ਉਹਨੂੰ ਛਿਣ ਕੇ ਪਰੇ ਸੁੱਟ ਦਿੱਤਾ ਹੈ। ਜਿਸ ਰੂਸ ਵਾਲਾ ਉਹ ਰੂਸ ਚੀਨ ਵੱਲ ਝੁਕਿਆ ਹੋਇਆ ਹੈ ਔਰ ਇਸ ਸਭ ਦੇ ਚਲਦਿਆਂ ਜਿਹੜਾ ਹੈ ਉਹਨਾਂ ਦਾ ਇਹ ਖਿਆਲ ਹੈ ਕਿ ਵੀ ਭਾਰਤ ਦੇ ਲਈ ਅਲਟੀਮੇਟਲੀ ਕੋਈ ਚੋਇਸ ਨਹੀਂ ਬਚੇਗੀ ਅਦਰ ਦੈਨ ਇਹ ਕਹਿਣ ਦੇ ਕਿ ਚੀਨਮ ਸ਼ਰਣਮ ਗੱਛਾਮੀ, ਜੀ ਅਸੀਂ ਚੀਨ ਦੀ ਸ਼ਰਨ ਦੇ ਵਿੱਚ ਜਾ ਰਹੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਖੁਫੀਆ ਏਜੰਸੀ ਰਾਹ ਨੇ ਪਾਕਿਸਤਾਨ ਵਿੱਚ ਦਹਿਸ਼ਤਗਰਦੀਆਂ ਦੀਆਂ ਜਿਹੜੀਆਂ ਘਟਨਾਵਾਂ ਵਿੱਚ ਕਾਫੀ ਤੇਜ਼ੀ ਲੈ ਆਂਦੀ ਹੈ ਔਰ ਮੀਡੀਆ ਰਿਪੋਰਟਾਂ ਅਨੁਸਾਰ ਬਲੋਚਿਸਤਾਨ ਵਿੱਚ 9 ਪੰਜਾਬੀਆਂ ਨੂੰ ਬੱਸਾਂ ਚੋਂ ਕੱਢ ਕੇ ਮਾਰ ਦਿੱਤਾ ਗਿਆ ਹੈ ਔਰ ਇਸ ਦੀ ਜ਼ਿੰਮੇਵਾਰੀ ਬਲੋਚਿਸਤਾਨ ਲਿਬਰੇਸ਼ਨ ਫਰੰਟ ਨੇ ਲਈ ਹੈ, ਜਿਹੜੀ ਕਿ ਭਾਰਤੀ ਏਜੰਸੀਆਂ ਦੀ ਆਊਟਫਿਟ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਭਾਰਤ ਦੁਨੀਆ ਦੇ ਹਰ ਫਰੰਟ ਤੇ, ਉਹ ਭਾਵੇਂ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨਸ ਦਾ ਪਲੇਟਫਾਰਮ ਹੋਏ, ਬ੍ਰਿਕਸ ਦਾ ਹੋਏ, G7 ਦਾ ਹੋਏ, ਜੇ ਤੁਸੀਂ ਇਹ ਦੇਖੋ ਕਿ ਮੋਦੀ ਔਰ ਉਹਨਾਂ ਦੀ ਵਜ਼ੀਰ ਐਸ ਜੈ ਸ਼ੰਕਰ ਔਰ ਰਾਜਨਾਥ ਸਭ ਤੋਂ ਜ਼ਿਆਦਾ ਰੌਲਾ ਜਿਹੜੇ ਨੇ ਉਹ ਦਹਿਸ਼ਤਗਰਦੀ ਦਾ ਪਾਉਂਦੇ ਨੇ। ਔਰ ਜਦੋਂ ਇਹਨਾਂ ਦੇ ਮੈਂ ਬਿਆਨ ਦੇਖਦਾ ਤੇ ਇਹਨਾਂ ਦੀਆਂ ਪ੍ਰੈਜੈਂਟੇਸ਼ਨਸ ਦੇਖਦਾ ਤੇ ਮੈਨੂੰ ਉਹ ਕਹਾਣੀ ਜਿਹੜੀ ਹੈ ਕਿ ਵੀ ਇੱਕ ਚੋਰ ਜਿਹੜਾ ਉਹ ਚੋਰੀ ਕਰਨ ਦੇ ਲਈ ਜਿਹੜਾ ਉਹ ਵੜਿਆ ਅੰਦਰ, ਰੌਲਾ ਪੈ ਗਿਆ, ਘਰ ਵਾਲੇ ਜਿਹੜੇ ਨੇ ਉਹ ਜਾਗ ਪਏ, ਲੋਕ ਵੀ ਜਾਗ ਪਏ ਤੇ ਉਹ ਸਾਰੇ ਦੌੜੇ ਚੋਰ ਤੇ ਜਿਹੜਾ ਚੋਰ ਹੈ ਉਹ ਵੀ ਉਸ ਭੀੜ ਦੇ ਵਿੱਚ ਰਲ ਕੇ ਜਿਹੜਾ ਉਹ ਸਭ ਤੋਂ ਉੱਚੀ ਕਰ ਰਿਹਾ ਚੋਰ। ਜਿਹੜਾ ਦਾ ਜਿਸ ਜਮਾਤ ਦਾ ਜਨਮ ਹੀ ਦਹਿਸ਼ਤਗਰਦੀ ਦੇ ਉਸ ਫਲਸਫੇ ਤੇ ਹੋਇਆ ਹੋਏ, ਜਿਹੜਾ ਫਲਸਫਾ ਨਾਜ਼ੀਆਂ ਦਾ ਸੀ, ਜੋ ਨਾਜ਼ੀਆਂ ਨੇ ਆਪਣੀਆਂ ਮਾਈਨੋਰਿਟੀਜ਼ ਦੇ ਨਾਲ, ਘੱਟ ਗਿਣਤੀਆਂ ਦੇ ਨਾਲ, ਅਕਲੀਅਤਾਂ ਦੇ ਨਾਲ, ਖਾਸ ਤੌਰ ਤੇ ਯਹੂਦੀਆਂ ਨਾਲ, ਜਿਪਸੀਆਂ ਨਾਲ ਔਰ ਦੂਸਰਿਆਂ ਦੇ ਨਾਲ ਕੀਤਾ। ਜੇ ਤੁਸੀਂ RSS ਦੇਖੋ 1925 ਦੇ ਵਿੱਚ ਹੋਣ ਚਾਹੇ 2025 ਚ ਉਹਨੂੰ 100 ਸਾਲ ਹੋ ਗਏ ਨੇ ਔਰ ਉਹਨਾਂ ਦਾ ਬੰਚ ਆਫ ਥਾਟਸ ਤੁਸੀਂ ਗੋਲਵਲਕਰ ਦਾ ਦੇਖੋ, ਉਹਦੇ 'ਚ ਉਹਨੇ ਬੜਾ ਕਲੀਅਰਲੀ ਕਿਹਾ, ਪ੍ਰਭਾਵਿਤ ਹੀ ਉਹਦੇ ਤੋਂ ਹੋਏ। ਤੁਸੀਂ ਅੱਜ ਵੀ ਜਿਹੜਾ ਉਹਨਾਂ ਦਾ ਜਿਹੜਾ ਸਲੂਟ ਸਿਸਟਮ ਹੈ, ਹੇਲ ਹਿਟਲਰ ਜਿਵੇਂ ਸੀ ਉਵੇਂ ਦਾ ਹੈ ਔਰ ਉਸ ਕਿਸਮ ਦਾ ਹੀ ਡਿਸਪਲਿਨ, ਉਸ ਕਿਸਮ ਦਾ ਹੀ ਉਹਨਾਂ ਦੀ ਸਾਰੀ ਆਈਡੀਓਲੋਜੀ ਜੇ ਨਾਜ਼ੀਆਂ ਦੀ ਸੀ, 1 ਨੇਸ਼ਨ 1 ਰੇਸ 1 ਪੀਪਲ, ਇਹਨਾਂ ਦੀ ਵੀ ਉਹੀ ਹਿੰਦੁਸਤਾਨ ਕਿ ਇੱਥੇ ਰਹਿਣ ਵਾਲਾ ਹਰ ਕੋਈ ਹਿੰਦੂ ਹੈ ਔਰ ਇਹ ਜਿਹੜਾ ਹੈ ਜ਼ਬਾਨ ਸਾਹਿਬ ਦੀ ਹਿੰਦੀ ਹੈ ਔਰ ਇੱਥੇ ਜਿਹੜਾ ਹੋਰ ਕਿਸੇ ਨੂੰ ਰਹਿਣ ਦਾ ਨਹੀਂ ਹੈ, ਤੁਸੀਂ ਹਿੰਦੂ ਹੋ ਕੇ ਹੀ ਰਹਿ ਸਕਦੇ ਹੋ। ਔਰ ਇਹੀ ਜਿਹੜਾ ਉਹ ਪ੍ਰਚਾਰਦੇ ਵੀ ਰਹੇ। ਜੇ ਗਾਂਧੀ ਮਾੜਾ ਮੋਟਾ ਸੋ ਕਾਲਡ ਸੈਕੂਲਰਿਜ਼ਮ ਔਰ ਦੂਜੇ ਦਾ ਉਹ ਵੀ ਇੱਕ ਲਬਾਦਾ ਹੀ ਸੀ, ਈਵਨ ਉਹਨੂੰ ਵੀ ਉਹਨਾਂ ਨੇ, ਕਿਉਂਕਿ ਉਹ ਸੌਫਟ ਹਿੰਦੂਤਵਾ ਸੀ, ਉਹਨੂੰ ਵੀ ਟੋਲਰੇਟ ਨਾ ਕਰਨ ਵਾਲੇ। ਔਰ ਖੁਦ ਜਿਹੜਾ ਮੋਦੀ ਜਿਸ ਦੇ ਉੱਤੇ ਜਿਹੜਾ ਹੈ ਉਹ 12 ਸਾਲ ਪਾਬੰਦੀ ਲੱਗੀ ਹੋਏ ਵੀ ਦਹਿਸ਼ਤਗਰਦੀ ਕੀਤੀ ਹੈ ਔਰ RSS ਪਾਵਰ 'ਚ ਆਉਣ ਤੋਂ ਬਾਅਦ, ਉਸ ਤੋਂ ਪਹਿਲਾਂ 1992 'ਚ ਬਾਬਰੀ ਮਸਜਿਦ ਨਾਲ ਢਾਣਾ ਔਰ 2014 ਤੋਂ ਪਿਛਲੇ ਇਹਨਾਂ 11 ਸਾਲਾਂ ਦੇ ਵਿੱਚ ਕਿੰਨੀਆਂ ਲਿੰਚਿੰਗਸ, ਕਿਸ ਕਿਸਮ ਦੇ ਕਾਨੂੰਨ, ਕਿਸ ਕਿਸਮ ਦਾ ਖੌਫ, ਡਰ। ਆ ਪਿਛਲੇ ਕੱਲ੍ਹ ਮਹਾਰਾਸ਼ਟਰ ਦਾ ਚੀਫ ਮਿਨਿਸਟਰ ਫਰਨਾਂਡਿਸ ਉਹ ਕਹਿ ਰਿਹਾ ਸੀ ਕਿ ਜੀ ਅਸੀਂ ਬੰਬਈ ਦੇ ਵਿੱਚ ਇੰਨੇ ਹਜ਼ਾਰ ਥਾਵਾਂ ਦੇ ਉੱਤੇ ਪਬਲਿਕ ਸਪੀਕਰਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ, ਜੇ ਕੋਈ ਕਰੇਗਾ ਉਹਦੇ ਖਿਲਾਫ। ਮਤਲਬ ਇਹ ਹੈ ਕਿ ਵੀ ਈਵਨ ਮੁਸਲਮਾਨਾਂ ਨੂੰ ਮਸੀਤਾਂ ਦੇ ਅੰਦਰੋਂ ਜਿਹੜਾ ਉਹ ਸਪੀਕਰ ਤੇ ਅਜ਼ਾਨ ਨਹੀਂ ਦੇਣ ਦਿੱਤੀ ਜਾਂਦੀ ਸੜਕਾਂ ਦੇ ਉੱਤੇ ਜਾਂ ਦੂਜੇ, ਕਿਉਂਕਿ 5 ਵਕਤ ਦੀ ਨਮਾਜ਼ ਹੁੰਦੀ ਹੈ ਦਿਨ ਵੇਲੇ, ਕੰਮ ਵੇਲੇ, ਜਿਨ੍ਹਾਂ ਨੂੰ ਵਿਚਾਰਿਆਂ ਨੂੰ ਜਿਹੜੇ ਮਜ਼ਹਬੀ ਨੇ ਲੋਕ ਮੁਸਲਮਾਨ ਉਹ ਪੜ੍ਹਦੇ ਸੀ ਨਮਾਜ਼, ਉਹ ਸਭ ਪਾਰਕਾਂ 'ਚ, ਸੜਕਾਂ 'ਚ, ਦੂਜਿਆਂ ਦੇ ਪੂਰੀ ਪਾਬੰਦੀ ਹੈ। ਸੋ ਜਿੱਥੇ ਇਸ ਲੈਵਲ ਦੀ ਜਿਹੜੀ ਨਾਜ਼ੀ ਆਈਡੀਓਲੋਜੀ ਇੰਪਲੀਮੈਂਟ ਹੋ ਰਹੀ ਹੋਏ, ਉਹ ਜਦੋਂ ਹਿੰਸਾ ਔਰ ਦਹਿਸ਼ਤਗਰਦੀ ਔਰ ਦੂਜੇ ਦਾ ਇਸ ਕਿਸਮ ਦਾ ਵਾਵੇਲਾ ਕਰਨ ਤਾਂ ਫਿਰ ਇਹ ਉਹ ਚੋਰ ਵਾਂਗ ਹੀ ਨੇ। ਜਿਹੜਾ ਚੋਰ ਭੀੜ ਦੇ ਵਿੱਚ ਰਲ ਕੇ ਜਿਹੜੀ ਉਹਨੂੰ ਫੜਨਾ ਚਾਹੁੰਦੇ ਸੀ, ਉਹ ਵੀ ਉੱਚੀ ਚੋਰ ਕਰ ਰਹੇ ਨੇ। ਪਹਿਲਗਾਮ ਫਾਲਸ ਫਲੈਗ, ਉਹ ਸੌਦਾ ਇਹਨਾਂ ਦਾ ਵਿਕਿਆ ਨਹੀਂ ਹੈ। ਪਾਕਿਸਤਾਨ ਦੀ ਜਿਹੜੀ ਇਸ 4 ਰੋਜ਼ਾ ਟਕਰਾਅ ਦੇ ਵਿੱਚ ਵਿਕਟਰੀ ਹੈ, ਉਹਦਾ ਵਧਿਆ ਸਟੇਟਸ ਹੈ, ਅਮਰੀਕਾ 'ਚ ਰੈਕਗਨੀਸ਼ਨ ਹੈ, ਉਹਨਾਂ ਦੇ ਫੌਜੀ ਚੀਫ ਫੀਲਡ ਮਾਰਸ਼ਲ ਨੂੰ ਟਰੰਪ ਵੱਲੋਂ ਜਿਹੜਾ ਸਪੈਸ਼ਲ ਲੰਚ 'ਤੇ ਸੱਦਣਾ ਔਰ ਭਾਰਤ ਨੂੰ ਬਾਰ-ਬਾਰ ਜਿਹੜਾ ਹੈ ਉਹ ਜਲਚ ਕਰਨ ਦੀ ਲਾਈਨ ਜਿਹੜੀ ਅਮਰੀਕਾ ਦੀ ਜਾਂ ਪ੍ਰੈਜ਼ੀਡੈਂਟ ਟਰੰਪ ਦੀ ਹੈ। ਉਸ ਤੋਂ ਬਾਅਦ ਮੈਨੂੰ ਇਹ ਲੱਗਦਾ ਕਿ ਵੀ ਈਵਨ ਜਦੋਂ ਇਹਨਾਂ ਦੀ ਇਹ ਫਰਸਟ੍ਰੇਸ਼ਨ ਸਾਹਮਣੇ ਆਉਂਦੀ ਹੈ ਕਿ ਭਾਈ ਇਹ ਸਾਰੀ ਉਹਨਾਂ ਦੀ 4 ਰੋਜ਼ਾ ਜੰਗ ਦੇ ਵਿੱਚ ਕਿਸ ਕਿਸਮ ਦੀ ਕੁੱਟ ਪਈ ਹੈ, ਤੇ ਹੁਣ ਜਿਹੜਾ ਇਹਨਾਂ ਦੀ ਕਾਰਵਾਈ ਦਾ ਮੇਨ ਫੋਕਸ ਬਣ ਗਿਆ ਲੱਗਦਾ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਨੂੰ ਇੱਕਦਮ ਤੇਜ਼ ਕਰਨਾ। ਬਲੋਚਿਸਤਾਨ ਨੈਸ਼ਨਲਿਸਟ ਆਰਮੀ ਜਾਂ ਜਿਹਨੂੰ BNA ਜਾਂ
ਉਸ ਨੂੰ ਗਰੁੱਪਿੰਗ ਵੀ ਕਹਿੰਦੇ ਨੇ। ਉਹ ਤਾਂ ਪਹਿਲਾਂ ਤੋਂ ਹੀ ਇੰਡੀਆ ਦੀਆਂ ਰਾਹ ਦੀ ਕਾਢ ਹੈ। ਪਾਕਿਸਤਾਨ ਦੇ ਵਿੱਚ ਅਫਗਾਨਾਂ ਦੇ ਨਾਲ ਜਿਹੜੇ ਰੈਂਟਾ ਅਫਗਾਨ ਲੈ ਕੇ ਕਿਵੇਂ ਇਹਨਾਂ ਨੇ ਕਸ਼ਮੀਰੀ ਐਕਟਿਵਿਸਟ ਜਾਂ ਭਾਈ ਪਰਮਜੀਤ ਸਿੰਘ ਪੰਜਵਾੜ ਸਿੱਖ ਐਕਟਿਵਿਸਟ ਨੂੰ ਮਾਰਿਆ। ਇੱਕ CIA ਦੀ ਸਾਬਕਾ ਲੇਡੀ ਦਾ ਕਹਿਣਾ ਸੀ ਕਿ ਜਿਹੜੇ ਉਹਨੇ ਕਿਵੇਂ ਦੁਬਈ ਦਫ਼ਤਰ ਖੋਲ੍ਹ ਕੇ ਇਹਨਾਂ ਨੇ ਉਹਨਾਂ ਨੂੰ ਹਾਇਰ ਕਰਕੇ ਔਰ ਪਾਕਿਸਤਾਨ ਦੇ ਵਿੱਚ ਕਿਵੇਂ ਇਹਨਾਂ ਨੇ ਦਹਿਸ਼ਤਗਰਦੀ ਫੈਲਾਈ ਹੋਈ ਹੈ। ਪਰ ਇਸ ਵੇਲੇ ਇੱਕਦਮ ਜਿਹੜੀ ਤੇਜ਼ੀ ਆਈ ਹੈ ਕਿਉਂਕਿ ਇਹਨਾਂ ਦੀ ਇਹ ਫਰਸਟ੍ਰੇਸ਼ਨ, ਔਰ ਅਸੀਂ ਇਹ ਕਿਹਾ ਸੀ ਕਿ ਵੀ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਵਿਦਨ ਪਾਕਿਸਤਾਨ ਦਹਿਸ਼ਤਗਰਦੀ ਦੀਆਂ ਜਿਹੜੀਆਂ ਨੇ ਘਟਨਾਵਾਂ ਦੇ ਵਿੱਚ ਤੇਜ਼ੀ ਆਏਗੀ। ਔਰ ਇਹ ਇੱਕ ਖਬਰ ਜਿਹੜੀ ਅੱਜ ਪ੍ਰੋਮੀਨੈਂਟਲੀ ਸਾਰੇ ਪਾਕਿਸਤਾਨੀ ਮੀਡੀਆ 'ਚ ਨਹੀਂ ਇੰਟਰਨੈਸ਼ਨਲੀ ਵੀ ਡਿਸਕਸ ਹੋਈ ਹੈ। ਔਰ ਘੱਟੋ ਘੱਟ ਇੰਨੀ ਤਬਦੀਲੀ ਜ਼ਰੂਰ ਹੋਈ ਹੈ ਪਾਕਿਸਤਾਨ ਦੀ ਫੌਜੀ ਐਸਟੈਬਲਿਸ਼ਮੈਂਟ ਜਾਂ ਉਹਨਾਂ ਦੇ ਪੋਲੀਟੀਕਲ ਲੀਡਰਸ਼ਿਪ ਦੇ ਵਿੱਚ ਕਿ ਹੁਣ ਉਹਨਾਂ ਨੂੰ ਕੋਈ ਲੱਗ ਲਬੇੜ ਨਹੀਂ ਹੁੰਦਾ ਇਹ ਕਹਿਣ 'ਚ ਕਿ ਜੀ ਇਹ ਭਾਰਤੀ ਏਜੰਸੀਆਂ ਦਾ ਕੰਮ ਹੈ। ਔਰ ਇਹ ਹੈ ਕਿ ਵੀ ਬਲੋਚ ਮਿਲੀਟੈਂਟਸ ਦੇ ਰੂਪ ਦੇ ਵਿੱਚ ਜਿਹੜੇ ਇੰਡੀਅਨ ਏਜੰਸੀਆਂ ਦੇ ਟ੍ਰੇਨਡ ਫਾਈਨੈਂਸਡ ਗਰੁੱਪ ਨੇ ਉਹਨਾਂ ਨੇ ਜਿਹੜੀ ਹੈ ਪੰਜਾਬ ਵੱਲ ਜਿਹੜੀਆਂ ਬਲੋਚਿਸਤਾਨ ਤੋਂ ਸੂਰ ਡਕਾਲ ਏਰੀਆ ਜਵਾਬ ਡਿਸਟ੍ਰਿਕਟ ਦਾ ਉੱਥੋਂ ਜਿਹੜੀਆਂ ਬੱਸਾਂ 2 ਆ ਰਹੀਆਂ ਸੀ ਉਹਦੇ 'ਚ ਇਹਨਾਂ ਦਹਿਸ਼ਤਗਰਦਾਂ ਨੇ ਬੱਸਾਂ ਨੂੰ ਰੋਕਿਆ, ਪੈਸੇਂਜਰਸ ਨੂੰ ਕਿਹਾ ਵੀ ਆਪਣੀਆਂ IDs ਦਿਖਾਓ। ਸੋ ਜਿਹੜੇ ਪੰਜਾਬ ਦੀ ID ਵਾਲੇ ਸੀ ਕਿਉਂਕਿ ਬੱਸਾਂ ਪੰਜਾਬ ਨੂੰ ਉਹਨਾਂ ਨੇ ਬੱਸਾਂ ਤੋਂ ਲਾ ਲਿਆ ਔਰ 9 ਉਹਨਾਂ ਮੁਸਾਫਰਾਂ ਨੂੰ ਜਿਹੜੇ ਪੰਜਾਬੀ ਆਈਡੈਂਟੀਟੀ ਦੇ ਸੀ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ। ਔਰ ਇਹ ਉਹਨਾਂ ਦੀਆਂ ਡੈੱਡ ਬਾਡੀਜ਼ ਜਿਹੜੀਆਂ ਉੱਥੇ ਸੁੱਟ ਕੇ ਔਰ ਉਹਨਾਂ ਦੀ ਹੁਣ ਜਿਹੜੀ ਹੈ ਉਹ ਪੋਸਟਮਾਰਟਮ ਵਗੈਰਾ ਜਾਂ ਦੂਸਰਾ ਵੀ ਹੋਇਆ। ਉਹਨਾਂ ਦੀਆਂ ਬਾਡੀਜ਼ 9 ਜਿਹੜੀਆਂ ਨੇ ਦੋਨੋਂ ਕੋਚਿਸ ਜਿਹੜੀਆਂ ਬੱਸਿਸ ਸੀ ਉਹਨਾਂ 'ਚੋਂ ਜਿਹੜੇ 9 ਬੰਦੇ ਮਾਰੇ ਗਏ ਉਹਨਾਂ ਦੀਆਂ ਬਾਡੀਜ਼ ਰਿਕਵਰ ਹੋ ਗਈਆਂ ਨੇ। ਇਹ ਉਹਨਾਂ ਦੇ ਆਫੀਸ਼ੀਅਲਸ ਨੇ ਕਿਹਾ। ਔਰ ਬਲੋਚਿਸਤਾਨ ਲਿਬਰੇਸ਼ਨ ਫਰੰਟ ਜਿਹੜੀ ਇੱਕ ਪਾਬੰਦੀਸ਼ੁਦਾ ਜਮਾਤ ਹੈ ਪਾਕਿਸਤਾਨ ਦੇ ਵਿੱਚ ਉਹਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਹੁਣ ਇਸ ਸਾਰੇ ਦੇ ਚਲਦਿਆਂ ਅਸੀਂ ਸਮਝਦੇ ਹਾਂ ਕਿ ਵੀ ਬਲੋਚਿਸਤਾਨ ਦੇ ਵਿੱਚ ਇਹ ਜਿਹੜੀ ਹਿੰਸਾ ਹੈ ਇਹਦੇ 'ਚ ਤੇਜ਼ੀ ਲਿਆਉਣਾ ਕਿਉਂਕਿ ਜਿਹੜੀ ਗਵਾਦਰ ਪੋਰਟ ਹੈ ਜਿਹੜੀ ਚਾਈਨਾ ਬਿਲਡ ਕਰ ਰਿਹਾ ਉਹ ਪਾਕਿਸਤਾਨ ਦੇ ਲਈ ਔਰ ਚਾਈਨਾ ਦੇ ਰਿਲੇਸ਼ਨਸ਼ਿਪ ਦੇ ਵਿੱਚ ਇੱਕ ਬੜਾ ਅਹਿਮ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੀ ਉਹ ਹੱਬ ਹੈ। ਔਰ ਦੂਸਰੇ ਪਾਸੇ ਅਮਰੀਕਾ ਦੇ ਵਿੱਚ ਵੀ ਇਸ ਨੂੰ ਲੈ ਕੇ ਹਮੇਸ਼ਾ ਹੁੰਦਾ ਹੈ ਕਿਉਂਕਿ ਉਹ ਵੀ ਨਹੀਂ ਚਾਹੁੰਦੇ ਵੀ ਪਾਕਿਸਤਾਨ ਬਹੁਤ ਕਲੋਜ਼ ਜਾਏ ਚਾਈਨਾ ਦਾ, ਉਹਨਾਂ ਦੇ ਆਪਣੇ ਇੰਟਰਸਟ ਨੇ। ਪਰ ਭਾਰਤ ਵੱਲੋਂ ਜਿਹੜੀ ਇਸ ਲੈਵਲ ਦੀ ਘਟੀਆ ਲੈਵਲ ਦੇ ਉੱਤੇ ਜਾ ਕੇ ਸਾਨੂੰ ਅਫਸੋਸ ਇਸ ਗੱਲ ਦਾ ਹੈ ਕਿ ਵੀ ਆਪਣੇ ਆਪ ਨੂੰ ਡੈਮੋਕ੍ਰੇਸੀ ਕਹਿਣ ਵਾਲਾ ਮੁਲਕ, ਹਾਲਾਂ ਭਾਰਤ ਨੇ ਜੇ ਉਹਨਾਂ ਦਾ ਦਹਿਸ਼ਤਗਰਦੀ ਦਾ ਇਤਿਹਾਸ ਦੇਖੀਏ ਤੇ ਸ੍ਰੀਲੰਕਾ ਦੇ ਵਿੱਚ ਲਿਟੇ ਪ੍ਰਭਾਕਰਨ ਕਿਹਨੇ ਪੈਦਾ ਕੀਤਾ, ਉਹਨਾਂ ਨੂੰ ਖੜਾ ਕਿੰਨੇ ਹਜ਼ਾਰ ਵਿਚਾਰੇ ਮਾਸੂਮ ਤਾਮਿਲ ਉਹਨਾਂ ਦੇ ਝਾਂਸੇ 'ਚ ਫਸੇ। ਸ੍ਰੀਲੰਕਾ ਦੀ ਸਿਹਾਲੀਜ਼ ਗਵਰਨਮੈਂਟ ਦੇ ਖਿਲਾਫ ਕਿੰਨੀ ਦੇਰ ਸਿਵਲ ਵਾਰ ਰਹੀ, ਉਹਨਾਂ ਨੇ ਬਾਅਦ 'ਚ ਬਿਲਕੁਲ ਸਾਫ਼ ਕਰਤਾ। ਪਾਕਿਸਤਾਨ 'ਚ ਪਹਿਲਾਂ ਹੀ ਮੁਕਤੀ ਵਾਹਿਨੀ ਦੇ ਨਾਂ ਥੱਲੇ ਇਹਨਾਂ ਨੇ ਪਾਕਿਸਤਾਨ 'ਚ ਨੂੰ 2 ਹਿੱਸਿਆਂ 'ਚ ਤੋੜਿਆ। ਹੁਣ ਇਹ ਬਲੋਚਿਸਤਾਨ ਦੇ ਵਿੱਚ ਵੀ ਔਰ ਆਉਣ ਵਾਲੇ ਪੀਰੀਅਡ 'ਚ ਪਾਕਿਸਤਾਨ 'ਚ ਤੁਸੀਂ ਦੇਖੋਗੇ ਉਹ ਮਸੀਤਾਂ ਹੋਣ, ਉਹ ਪਬਲਿਕ ਪਲੇਸਿਸ ਹੋਣ, ਦੂਸਰਿਆਂ ਨੂੰ ਧਮਾਕੇ ਹੋਣ ਕਿਉਂਕਿ ਜਿਹੜੀ ਇਸ ਵੇਲੇ ਇੰਡੀਆ ਦੀ ਫਰਸਟ੍ਰੇਸ਼ਨ ਹੈ ਜਿਸ ਲੈਵਲ ਦੇ ਉੱਤੇ ਇੰਟਰਨੈਸ਼ਨਲੀ ਆਈਸੋਲੇਟ ਹੋਏ ਨੇ ਵਿਦਨ ਚੇਂਜ ਆਫ ਲੀਡਰਸ਼ਿਪ ਦੀ ਗੱਲ ਹੋ ਰਹੀ ਹੈ ਕਿਉਂਕਿ ਆਲਰੇਡੀ ਇਹ ਐਜ਼ ਏ ਆਈਸੋਲੇਟਡ ਪੀਪਲ ਜਿਹੜੇ ਉਹਨਾਂ ਦੀ ਲੀਡਰਸ਼ਿਪ ਵੀ ਆ ਇਸ ਵੇਲੇ ਮੋਦੀ, ਅਮਿਤ ਸ਼ਾਹ, S ਜੈ ਸ਼ੰਕਰ, ਅਜੀਤ ਡੋਵਾਲ, ਇਹ ਸਾਰੇ ਹੀ ਲੋਕਾਂ ਦੇ ਵਿੱਚ ਵੀ ਜਿਹੜੇ ਨੇ ਇਹਨਾਂ ਦਾ ਝੂਠ ਹੁਣ ਪਕੜਿਆ ਜਾ ਰਿਹਾ। ਪਰ ਇਸ ਦਾ ਅਫਜ਼ਾਨਾ ਜਿਹੜਾ ਉਹ ਪਾਕਿਸਤਾਨ ਦੇ ਮਾਸੂਮ ਪੈਸੇਂਜਰ ਆਮ ਲੋਕ ਜਿਹੜੇ ਨੇ ਉਹ ਭੁਗਤ ਰਹੇ ਨੇ। ਔਰ ਇਹ ਠੀਕ ਹੈ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਨੇ ਜਿਹੜਾ ਉਹ ਕਾਫੀ ਜ਼ੋਰਦਾਰ ਇਸ ਦੇ ਉੱਤੇ ਰਿਐਕਸ਼ਨ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਅਸੀਂ ਇਹਦਾ ਬਦਲਾ ਵੀ ਲਵਾਂਗੇ ਪਰ ਅਨਫੋਰਚੂਨੇਟਲੀ ਜਦੋਂ ਫਿਰ ਬਦਲੇ ਦੀ ਗੱਲ ਵੀ ਹੁੰਦੀ ਹੈ ਉਦੋਂ ਮਾਸੂਮ ਹੀ ਟਾਰਗੇਟ ਬਣਦੇ ਨੇ। ਲੇਕਿਨ ਘੱਟੋ ਘੱਟ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਹੁਣ ਮਜ਼ਬੂਤੀ ਨਾਲ ਭਾਰਤ ਦਾ ਨਾਂ ਤਾਂ ਲੈਣ ਲੱਗ ਗਈ ਹੈ ਵੀ ਇਸ ਦੇ ਲਈ ਭਾਰਤੀ ਜਿਹੜੀ ਖੁਫੀਆ ਏਜੰਸੀਆਂ ਨੇ ਉਹ ਜ਼ਿੰਮੇਵਾਰ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਅਗੇਨ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਸਾਡੇ ਕੋਲ ਦੋ ਨਜ਼ਮਾਂ ਨੇ ਫਰਾਈਡੇ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਸ਼ਾਮਲ ਕਰਦੇ ਹਾਂ। ਲਿਖਤਾਂ ਨੇ ਨਜ਼ਮਾਂ ਤੇ ਦੋ ਨਜ਼ਮਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ। ਇੱਕ ਹੈਗੀ ਹੈ ਸੰਤੋਖ ਸਿੰਘ ਭਾਊ ਜੀ ਦੀ, ਉਹ ਹੈਗੀ ਹੈ ਜਿੱਤ ਦੇ ਝੰਡੇ, ਐਂਡ ਦੂਸਰੀ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ ਦਾ ਕੇਜਡ ਫਲੇਮ। ਸੋ ਨਾਲ ਹੀ ਤੁਹਾਡੇ ਜਿਹੜੇ ਲਾਈਵ ਮੈਸੇਜ ਨੇ ਉਹੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਣਾ ਹੈ ਨਜ਼ਮਾਂ? ਦੇਖੋ, ਇਹ ਦੋਵੇਂ ਸ਼ਾਇਰ ਸਾਡੇ TV 84 ਦੇ ਹੁਣ ਡਿਕਲੇਅਰਡ ਸ਼ਾਇਰ ਨੇ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਇਸ ਟੈਲੈਂਟ ਨੂੰ ਰੈਕਗਨਾਈਜ਼ ਵੀ ਕਰੀਏ ਔਰ ਕਿਉਂਕਿ ਫੋਕਸਡ ਹੁੰਦਾ ਹੈ, ਕਾਜ਼ ਨਾਲ ਸਮਰਪਿਤ ਵੀਰ ਨੇ। ਔਰ ਭਾਈ ਸੰਤੋਖ ਸਿੰਘ ਭਾਊ ਜੀ ਟੋਰਾਂਟੋ ਨਿਵਾਸੀ, ਉਹਨਾਂ ਦੀ ਨਜ਼ਮ ਹੈ ਜਿੱਤ ਦੇ ਝੰਡੇ। ਅਸੀਂ ਆਸ਼ਿਕ ਇਸ਼ਕ ਹਕੀਕੀ ਦੇ ਪਹਿਲਾਂ ਕਾਦਰ ਨੂੰ ਨਮਸਕਾਰ ਦਈਏ, ਦਰ ਆਏ ਨੂੰ ਦੇਗ ਛਕਾਉਂਦੇ ਐ, ਚੜ ਕੇ ਆਏ ਨੂੰ ਤੇਗ ਦਾ ਵਾਰ ਦਈਏ। ਬਿਲਕੁਲ। ਅਸੀਂ ਆਸ਼ਿਕ ਇਸ਼ਕ ਹਕੀਕੀ ਦੇ ਪਹਿਲਾਂ ਕਾਦਰ ਨੂੰ ਨਮਸਕਾਰ ਦਈਏ, ਦਰ ਆਏ ਨੂੰ ਦੇਗ ਛਕਾਉਂਦੇ ਹਾਂ, ਚੜ ਕੇ ਆਏ ਨੂੰ ਤੇਗ ਦਾ ਵਾਰ ਦਈਏ। ਅਸੀਂ ਤੀਰਾਂ ਬਾਜਾਂ ਵਾਲੇ ਦੇ ਛਾਤੀ ਜ਼ਾਲਮ ਦੀ ਅੱਧ ਚੋਂ ਪਾੜ ਦਈਏ, ਅਸੀਂ ਭਾਜੀ ਸਿਰ ਤੇ ਨਹੀਂ ਰੱਖਦੇ, ਕਰ ਦੁਗਣੀ ਕਰਕੇ ਤਾਰ ਦਈਏ। ਰੁੱਖ ਦਈਏ ਬਦਲ ਹਵਾਵਾਂ ਦੇ, ਪਰਬਤਾਂ ਨੂੰ ਕਰ ਪਾਰ ਦਈਏ, ਚੜ ਕੇ ਆਏ ਜੋ ਸਾਡੇ ਦਰਬਾਰ ਵੱਲੇ, ਅਸੀਂ ਛਲਣੀ ਕਰਕੇ ਛਾਣ ਦਈਏ। ਤੱਤੀ ਤਵੀ ਦੇ ਬਣੇ ਸੀ ਤੀਰ ਜਿਹੜੇ, ਤੱਤੀ ਤਵੀ ਦੇ ਬਣੇ ਸੀ ਤੀਰ ਜਿਹੜੇ, ਮੱਥੇ ਹਾਥੀ ਦੇ ਕਰ ਪਾਰ ਦਈਏ। ਬੜਾ ਖੂਬਸੂਰਤ ਇਹਨਾਂ ਨੇ, ਕਿਉਂਕਿ ਜਦੋਂ ਅਸੀਂ ਉਸ ਸਿਦਕ ਤੱਤੀ ਤਵੀ ਤੇ ਗੁਰੂ ਅਰਜਨ ਪਾਤਸ਼ਾਹ ਬੈਠਦੇ ਨੇ ਤੇ ਜਿਹੜੇ ਉਹ ਹਾਥੀ ਦੀ ਗੱਲ ਕਰਦੇ ਨੇ, ਉਹ ਜਿਵੇਂ ਭਾਈ ਬਚਿੱਤਰ ਸਿੰਘ ਨੇ ਮਸਤ ਹਾਥੀ ਦਾ ਰੁਖ ਬਦਲਿਆ। ਇਹ ਹੈ ਤਾਕਤ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਫਰੋਮ ਕ੍ਰਾਸ ਟੂ ਕਰਾਊਨ, ਹੈ ਨੀ, ਕਿ ਭਾਈ ਕਿਵੇਂ, ਜਾਂ ਇਸ ਨੂੰ ਕਹਿੰਦੇ ਨੇ ਵੀ ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ। ਇੱਕ ਪਾਸੇ ਰਬਾਬ ਸੀ ਪਰ ਅਲਟੀਮੇਟਲੀ ਫਿਰ ਉਹ ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ ਕਿਵੇਂ ਹੋਇਆ। ਬਿਲਕੁਲ। ਤੱਤੀ ਤਵੀ ਦੇ ਬਣੇ ਸੀ ਤੀਰ ਜਿਹੜੇ, ਮੱਥੇ ਹਾਥੀ ਦੇ ਕਰ ਪਾਰ ਦਈਏ। ਭੰਤੇ ਬੁੱਚੜਾ ਬੰਦੇ ਦਾ ਪੁੱਤ ਬਣ ਜਾ, ਮਧਾਣੀ ਚੀਰਾ ਪਾ ਵਿੱਚੋਂ ਖਲਾਰ ਦਈਏ। ਇਹ ਹੁਣ ਜੋ ਕੁਛ ਅੱਜ ਕੱਲ੍ਹ ਭੰਤਾ ਕਰ ਰਿਹਾ। ਬਿਲਕੁਲ। ਭੁੱਲੀ ਹਸ਼ਰ ਨਾ ਬੇਅੰਤੇ ਜਲਾਦ ਵਾਲਾ, ਦੇਰ ਲਾਈਏ ਨਾ ਨਰਕਾਂ ਨੂੰ ਚਾੜ ਦਈਏ। ਜ਼ਾਲਮ ਚੜ ਕੇ ਜੋ ਆਏ ਪੰਜਾਬ ਉੱਤੇ, ਬਖਸ਼ੇ ਕਦੀ ਨਹੀਂ, ਠੋਕ ਕੇ ਹਾਰ ਦਈਏ। ਸਦਾ ਹੱਕ ਤੇ ਸੱਚ ਲਈ ਰਹਿ ਲੜਦੇ, ਝੰਡੇ ਜਿੱਤ ਦੇ ਸਦਾ ਭਾਊ ਚਾੜ ਦਈਏ। ਕਿਉਂਕਿ ਪੰਜਾਬ 'ਚ ਵੀ ਹੁਣ ਇਸ ਸਰਕਾਰ ਨੇ ਝੂਠੇ ਪੁਲਿਸ ਮੁਕਾਬਲਿਆਂ ਦਾ ਸਿਲਸਿਲਾ ਬੜੀ ਤੇਜ਼ੀ ਨਾਲ ਸ਼ੁਰੂ ਕੀਤਾ ਹੈ ਔਰ ਅਬੋਹਰ ਦੇ ਹਿੰਦੂ ਵਪਾਰੀ ਦੇ ਕਤਲ ਦੇ ਲਈ ਜ਼ਿੰਮੇਵਾਰ ਜਿਨ੍ਹਾਂ ਨੂੰ ਕਹਿ ਕੇ ਜਿਹੜਾ ਉਹ ਮੁਕਾਬਲਾ ਦਿਖਾਇਆ ਗਿਆ ਕਿ ਜੀ ਉਹਨਾਂ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਇਆ ਜਾ ਰਿਹਾ ਸੀ, ਔਰ ਦੂਜਾ ਅਸਲ 'ਚ ਹੁਣ ਇਹ ਆਇਆ ਕਿ ਵੀ ਉਹ ਉਹਨਾਂ ਨੇ ਟੌਰਚਰ ਕਰਕੇ ਉਹਨਾਂ ਨੂੰ ਮਾਰਿਆ ਔਰ ਉਹ ਈਵਨ ਸ਼ੂਟਰ ਵੀ ਨਹੀਂ ਸੀ, ਉਹਨਾਂ ਨੂੰ ਲੌਜਿਸਟਿਕ ਪ੍ਰੋਵਾਈਡ ਕਰਨ ਦੀ ਲਾਈਨ ਸੀ। ਉਹਨਾਂ 'ਚ ਵੀ ਇੱਕ ਹਿੰਦੂ ਲੜਕਾ ਹੈ, ਇੱਕ ਸਿੱਖ ਲੜਕਾ। ਸੋ ਇਹਨਾਂ ਨੇ ਸ਼ੁਰੂ ਕਰ ਦਿੱਤਾ ਹੋਇਆ ਕੰਮ ਔਰ ਠੀਕ ਉਹਨਾਂ ਨੇ ਵਾਰਨ ਕੀਤਾ ਵੀ ਹਰ ਜ਼ਾਲਮ ਨੂੰ ਇਹ ਭੁੱਲ ਜਾਂਦਾ ਹੈ ਕਿ ਪਿਛਲੇ ਜ਼ਾਲਮ ਦਾ ਹਸ਼ਰ ਕੀ ਹੋਇਆ ਸੀ। ਬਿਲਕੁਲ। ਦੂਸਰੀ ਨਜ਼ਮ ਸਾਡੇ ਵੀਰ ਸਰ ਸ਼ੇਰਬਾਜ਼ ਸਿੰਘ ਢਿੱਲੋਂ ਹੋਰਾਂ ਦੀ, ਦਾ ਕੇਜਡ ਫਲੇਮ ਫॉर द ਸਾਇਲੈਂਸਡ ਸੋਲ ਹੂ ਸਟਿਲ ਬਰਨਸ ਬ੍ਰਾਈਟ। ਹੁਣ ਕੇਜ ਹੁੰਦਾ ਹੈ ਪਿੰਜਰਾ, ਕਿ ਵੀ ਬੇਸ਼ੱਕ ਬਾਹਰ ਭਾਂਬੜ ਨਜ਼ਰ ਨਹੀਂ ਆਉਂਦਾ ਜਾਂ ਬਾਹਰ ਉਹ ਰੋਸ਼ਨੀ ਨਜ਼ਰ, ਪਰ ਅੰਦਰ ਉਹ ਧੁਖ ਰਿਹਾ ਹੈ, ਉਹ ਜਿਹੜੀ ਆਜ਼ਾਦੀ ਦੀ ਅੱਗ ਹੈ ਉਹ ਬਲ ਰਹੀ ਹੈ।
silenced soul who still burns bright. I walk in silence, bound in chains unseen, with dreams that flicker where light has never been. A voice within me pleads to cry, to shout, but lips are sealed, I am not allowed. ਕਿ ਮੈਂ ਚੁੱਪਚਾਪ ਹਾਂ। ਉਹ ਚੇਨਸ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ, ਖੌਫ, ਡਰ, ਮੇਰੇ ਅੰਦਰ ਸੁਪਨੇ ਨੇ ਪਰ ਉਹਨਾਂ ਦਾ ਇਜ਼ਹਾਰ ਨਹੀਂ ਹੈ। ਮੇਰੇ ਅੰਦਰ ਇੱਕ ਆਵਾਜ਼ ਜਿਹੜੀ ਹੈ ਉਹ ਸ਼ਾਊਟ ਕਰਨਾ ਚਾਹੁੰਦੀ ਹੈ ਪਰ ਮੇਰੇ ਬੁੱਲ ਸੀਤੇ ਹੋਏ ਨੇ ਕਿਉਂਕਿ ਮੈਨੂੰ ਇਸ ਦੀ ਇਜਾਜ਼ਤ ਨਹੀਂ ਹੈ। They fear my fire, though I lit no flame. They call me traitor, mock my name. Thou talent sings in every part of me. I wear their doubt like a mark of blasphemy. ਕਿ ਮੇਰੇ ਅੰਦਰ ਭਾਵੇਂ ਮੈਂ ਕੋਈ ਜਿਹੜੀ ਫਲੇਮ ਨਹੀਂ ਜਗਾ ਰਿਹਾ ਪਰ ਫਿਰ ਵੀ ਮੇਰੇ ਅੰਦਰ ਦੀ ਅੱਗ ਤੋਂ ਇਹਨਾਂ ਨੂੰ ਡਰ ਲੱਗਦਾ ਹੈ। ਉਹ ਮੈਨੂੰ ਟ੍ਰੇਟਰ ਕਹਿ ਕੇ ਮੇਰੇ ਨਾਂ ਨੂੰ, ਜ਼ਾਹਰ ਹੈ ਕਿ ਸਿੱਖ ਲਫ਼ਜ਼ ਨੂੰ ਉਹ ਮੌਕ ਕਰਦੇ ਨੇ। ਭਾਵੇਂ ਅੰਦਰ ਟੈਲੈਂਟ ਹੈ ਹਰ ਥਾਂ ਦੇ ਉੱਤੇ ਪਰ ਉਹ ਮੈਨੂੰ ਜਿਹੜੇ ਨੇ ਇਸ ਕਿਸਮ ਦੇ ਤੌਰ ਦੇ ਉੱਤੇ ਬਲੈਸਫੇਮੀ ਹੁੰਦਾ ਕਿ ਬੇਅਦਬੀ ਜਿਹਨੂੰ ਕਹਿੰਦੇ ਜੀ ਕਿ ਵੀ ਦੇ ਆਈ ਵੇਅਰ ਦੈਟ ਡਾਊਟ ਲਾਈਕ ਅ ਮਾਰਕ ਆਫ ਬਲੈਸਫੇਮੀ। ਇਹ ਜਿਵੇਂ ਮੈਂ ਬਲੈਸਫੇਮੀ ਕਰ ਰਿਹਾ ਹਾਂ। ਆਈ ਵਾਚ ਦਾ ਵਰਲਡ ਡੂ what I crave, while I sit quiet, calm and grave, not for lack of will or lack of worth, but for the prison they built from the moment of birth. ਇੱਕ ਖੌਫ ਦਾ ਪਿੰਜਰਾ ਜਿਹੜਾ ਜਨਮ ਤੋਂ ਉਹਨਾਂ ਨੇ ਕ੍ਰੀਏਟ ਕੀਤਾ ਕਿ ਵੀ ਮੈਂ ਉਹੀ ਕੁਝ ਕਰਨਾ ਚਾਹੁੰਦਾ ਜੋ ਮੈਂ ਦੇਖ ਰਿਹਾ ਸੰਸਾਰ ਕਰਦਾ। ਭਾਵੇਂ ਮੈਂ ਚੁੱਪ ਬੈਠਾ, ਕਾਮ ਹੈ, ਪਰ ਮੇਰੇ ਅੰਦਰ ਉਹ ਵਿਲ ਦੀ ਲੈਕਿੰਗ ਹੈ। not for lack of will or lack of word, not for ਇਹ ਨਹੀਂ ਹੈ ਵੀ ਮੇਰੇ 'ਚ ਵਿਲ ਨਹੀਂ ਹੈ ਜਾਂ ਵਰਥ ਨਹੀਂ ਹੈ, ਬਟ ਫॉर द ਪ੍ਰਿਜ਼ਨ। ਪਰ ਜੋ ਉਹਨਾਂ ਨੇ ਮੇਰੇ ਲਈ ਇਹ ਕੈਦ ਬਣਾਈ ਬਚਪਨ ਤੋਂ ਕਿ ਉਸ ਫੀਅਰ ਦੇ ਵਿੱਚ ਜਿਉਣਾ। ਔਰ ਉਹ ਹਾਊ ਦੇ ਫੀਅਰ ਏ ਸੋਲ ਹੂ ਸੀਜ਼, they tremble at thoughts that roam free. I spoke with heart, they answered with bars. Now I whisper my truth to the cold night stars. ਉਸ ਰੂਹ ਤੋਂ ਡਰਦੇ ਨੇ, ਉਹ ਟ੍ਰੈਂਬਲ ਕਰਦੇ ਨੇ ਜਿਹੜੇ ਜੇ ਉਹ ਥਾਟ ਫ੍ਰੀ ਹੋ ਜਾਣ। ਮੈਂ ਆਪਣੇ ਦਿਲ ਦੇ ਨਾਲ ਗੱਲ ਕਰਦਾ। ਉਹਨਾਂ ਨੇ ਬਾਰਸ ਲਾਈਆਂ ਹੋਈਆਂ ਨੇ, ਪ੍ਰਿਜ਼ਨਸ ਨੇ। ਹੁਣ ਮੈਂ ਆਪਣੀ ਸੱਚ ਨੂੰ ਬਾਹਰ ਤਾਰਿਆਂ ਦੇ ਉਸ ਰਾਤ ਦੇ ਵਿੱਚ ਜਿਹੜਾ ਉਹ ਬਿਆਨ ਕਰਦਾ, ਵਿਸਪਰ ਕਰਦਾ, ਫੁਸਫੁਸ ਕਰਦਾ ਜਾਂ ਧੀਮੀ ਆਵਾਜ਼ ਦੇ ਵਿੱਚ ਬੋਲਦਾ ਉਸ ਟਰੂਥ ਨੂੰ, ਕੋਲਡ ਨਾਈਟ ਸਟਾਰਸ। ਬਟ ਸਟਿਲ I remember the voice that taught me to rise, that saw in my eyes the sunlit skies. My father, my Gurudev, who said with grace, you are not their shadow, you are God's embrace. ਵਾਹ। ਪਰ ਸਟਿਲ ਮੈਂ ਉਸ ਆਵਾਜ਼ ਨੂੰ ਯਾਦ ਰੱਖਦਾ ਜਿਹਨੇ ਮੈਨੂੰ ਖੜੇ ਹੋਣਾ ਸਿਖਾਇਆ, ਜਿਸ ਨੇ ਮੇਰੀਆਂ ਅੱਖਾਂ ਦੇ ਵਿੱਚ ਉਹ ਜਿਹੜਾ ਸੁਰਜਾਇਆ ਹੋਇਆ ਅਸਮਾਨ ਭਰਿਆ। ਮੇਰੇ ਪਿਤਾ ਗੁਰੂਦੇਵ ਜਿਨ੍ਹਾਂ ਨੇ ਬੜੇ ਗ੍ਰੇਸ ਦੇ ਨਾਲ ਇਹ ਕਿਹਾ ਸੀ, ਫੀਅਰਸ ਤੁਹਾਡਾ ਉਹ ਰੂਪ ਜਾਓ ਜਲਾਲ ਮੇਰੇ ਉਹਨਾਂ ਸਾਰੇ ਖੌਫਾਂ ਨੂੰ ਚੱਲਦਾ ਕਰਦਾ। ਯੂ ਡਿਡਨਟ ਸੈਂਡ ਮੀ ਹੇਅਰ ਟੂ, ਤੁਸੀਂ ਮੈਨੂੰ ਰਿੰਗਣ ਦੇ ਲਈ ਨਹੀਂ ਭੇਜਿਆ, ਤੁਸੀਂ ਤਾਂ ਭੇਜਿਆ ਖਲੋਣਾ, ਭਬਕ ਮਾਰਨਾ ਔਰ ਹਰ ਕੰਧ ਨੂੰ ਗੁਲਾਮੀ ਦੀ ਔਰ ਖੌਫ ਦੀ ਭੰਨਣਾ। ਲੈਟ them call me rebel, let them scorn, from the dust of pain a lion is born. I gather my might, I call my name, through the Guru's light I rise from shame. ਮੈਨੂੰ ਇਹ ਬਾਗੀ ਕਹਿਣ ਤਾਂ ਕਹਿੰਦੇ ਰਹਿਣ, ਲੈਟ them ਉਹ ਮੇਰੇ ਬਾਰੇ ਮੈਨੂੰ ਸਕੌਰਨ ਕਰਨ, ਗਾਲੀ ਗਲੋਚ ਕਰਨ। ਹਮੇਸ਼ਾ ਜਿਹੜੀ ਉਸ ਦਰਦ 'ਚੋਂ ਹੀ ਸ਼ੇਰ ਪੈਦਾ ਹੁੰਦਾ। ਮੈਂ ਆਪਣੀ ਤਾਕਤ ਇਕੱਠੀ ਕਰਕੇ ਆਪਣੇ ਉਸ ਸਿੰਘ ਨਾਮ ਦੇ ਨਾਲ ਗੁਰੂ ਦੀ ਰੌਸ਼ਨੀ ਦੇ ਥੱਲੇ
ਮੈਂ ਉਸ ਸਾਰੇ ਨੂੰ ਜਿਹੜੀ ਹੈ ਕਮਜ਼ੋਰ ਪਾਰਟ ਉਹਨੂੰ ਅਲਵਿਦਾ ਕਹਿੰਦਾ। no longer bent, no longer still, I move with purpose, with divine will, with each step forward chains shall fall and grace shall answer every call। ਕੋਈ ਝੁਕਣ ਦੀ ਲਾਈਨ ਨਹੀਂ ਹੈ, ਹੁਣ ਆਰਾਮ ਨਾਲ ਬਹਿਣ ਦੀ ਗੱਲ ਨਹੀਂ ਹੈ। ਮੈਂ ਇੱਕ ਮਕਸਦ ਦੇ ਨਾਲ ਤੁਰ ਰਿਹਾ ਉਸ ਡਿਵਾਈਨ ਵਿਲ ਦੇ ਥੱਲੇ। ਹਰ ਕਦਮ ਜੋ ਮੈਂ ਚੁੱਕਦਾ ਜਿਹੜੀਆਂ ਨੇ ਉਹ ਚੇਨਸ ਨੂੰ ਸੁੱਟ ਰਿਹਾ ਥੱਲੇ। ਐਂਡ ਗ੍ਰੇਸ ਸ਼ੈਲ ਆਨਸਰ ਐਵਰੀ ਕਾਲ। One day I'll stand where no fear can tread, where truth walks proud and tears are shed, only for joy, for songs long silenced, where peace is strength, not forced compliance। ਇੱਕ ਦਿਨ ਆਏਗਾ ਜਿੱਥੇ ਮੈਂ ਬਿਨਾਂ ਡਰ ਤੋਂ ਇਸ ਰਸਤੇ ਤੇ ਤੁਰਾਂਗਾ, ਜਿੱਥੇ ਸੱਚਾਈ ਚਾਰ ਚੁਫੇਰੇ ਫਖਰ ਦੇ ਨਾਲ ਜਿਹੜੀ ਆ ਉਹ ਬੋਲੀ ਜਾਏਗੀ। ਉਸ ਆਨੰਦ ਦੇ ਵਿੱਚ ਜਿੱਥੇ ਕਿ ਇਹਨਾਂ ਲੰਬੀ ਚੁੱਪ ਦੇ ਵਿੱਚ ਜਿਹੜੇ ਉਹਨਾਂ ਖੁਸ਼ੀ ਦੇ ਗੀਤਾਂ ਨੂੰ ਦਬਾਇਆ ਹੋਇਆ, ਜਿੱਥੇ ਅਮਨ ਜਿਹੜੀ ਆ ਉਹ ਤਾਕਤ ਹੈ, ਉੱਥੇ ਫੋਰਸਡ ਕੰਪਲਾਇੰਸ ਧੱਕੇ ਦੇ ਨਾਲ ਚੁੱਪ ਕਰਾਉਣਾ ਨਹੀਂ ਹੈ। ਅਖੀਰਲਾ ਜਿਹੜਾ ਸੈਂਟੈਂਸ ਹੈ, the sky will open, the winds will sing, my soul will soar with boundless wings, my soul will soar with boundless wings, and those who caged me will come to see it was not me who failed but they who couldn't see the God in me। कि एक वक्त आएगा, sky will open, the winds will sing, आसमान खुलेगा, ਹਵਾਵਾਂ ਵੀ ਉਹ ਗੀਤ ਆਜ਼ਾਦੀ ਦੇ ਗਾਣਗੀਆਂ। ਮੇਰੀ ਰੂਹ ਉਸ ਜਿਨ੍ਹਾਂ ਦੀ ਕੋਈ ਸੀਮਾ ਨਹੀਂ, ਉਹਨਾਂ ਖੰਭਾਂ ਦੇ ਨਾਲ ਉਹਨਾਂ ਆਜ਼ਾਦੀ ਦੇ ਅਸਮਾਨਾਂ 'ਚ ਤਾਰੀਆਂ ਲਾਏਗੀ ਮੇਰੀ ਰੂਹ। ਔਰ ਜਿਨ੍ਹਾਂ ਨੇ ਮੈਨੂੰ ਕੇਜ ਕੀਤਾ ਸੀ, ਪਿੰਜਰੇ 'ਚ ਪਾਇਆ ਸੀ, ਉਹ ਆ ਕੇ ਦੇਖਣਗੇ ਕਿ ਮੈਂ ਨਹੀਂ ਹਾਰਿਆ ਹੈ, ਉਹ ਉਹਨਾਂ ਦੀ ਡਿਫੀਟ ਹੋਈ ਹੈ। who couldn't see the God in me, ਕਿ ਕਿਵੇਂ ਮੇਰੇ ਅੰਦਰ ਰੱਬ ਦਾ ਜਲਵਾ ਹੈ, ਰੱਬ ਦਾ ਜ਼ਹੂਰ ਹੈ, ਰੱਬ ਦਾ ਜਮਾਲ ਹੈ। ਖੂਬਸੂਰਤ, ਬਿਲਕੁਲ ਐਕਸਲੈਂਟ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਨਿਹੰਗ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਇਨਮਲ ਜੀ, ਫਿਰ ਇਸ ਤਰ੍ਹਾਂ ਹਰਮਨ ਪੰਨੂ ਜੀ ਔਰ ਧਰਮ ਸਿੰਘ ਜੀ, ਪਾਲ ਸਿੰਘ ਗਰੇਵਾਲ ਜੀ, ਮੁਹੰਮਦ ਜਾਕੂਬ ਜੀ, ਇਹ ਵੀ ਕਹਿੰਦੇ ਬੋਲੇ ਸੋਨੇ ਹਾਲ, ਸਤਿ ਸ਼੍ਰੀ ਅਕਾਲ, ਰਾਜ ਕਰੇਗਾ ਖਾਲਸਾ ਔਰ ਫॉर ਖਾਲਿਸਤਾਨ। और फिर इस तरह अकाल तक तू आई आवाज़, खालिस्तान खालिस्तान, फ्री कश्मीर फ्री खालिस्तान। और डॉक्टर परमजीत सिंह समरा जी भी सानू फतेह बुलाते हैं हमेशा इस तरह। और अमरजीत सिंह सैनी जी भी, और इस तरह संदीप बोए जी भी, राजनप्रीत सिंह जी भी, बिलहाल अहमद जी भी, ये भी लाहौर तो सानू देख रहे हैं। और सानू हालो कहते हैं दोनों जने, और खालिस्तान जिंदाबाद कहते हैं, और कहते कि रेन हो रही है। सानू लाहौर दे वैदर बारे हाँ दसदे, सो नाइस। और इस तरह नरिंदर ਸਿੰਘ ਜੀ ਵੀ, ਔਰ ਕਹਿੰਦੇ ਨੇ ਕਿ ਵੀ ਵਿਲ ਗੈਟ ਖਾਲਿਸਤਾਨ ਟੂਡੇ ਔਰ ਟਮੋਰੋ, ਔਰ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਕੁਲਦੀਪ ਕੌਰ ਜੀ ਵੀ, ਅਮਰਜੀਤ ਨਿੱਜਰ ਜੀ ਵੀ, ਨਿਹੰਗ ਸਿੰਘ ਜੀ ਡਾਕਟਰ ਸਾਹਿਬ, ਇਹਨਾਂ ਦਾ ਕਹਿੰਦੇ ਨੇ ਝੂਠ, ਇਹਨਾਂ ਦੇ ਝੂਠ ਤੇ ਵੀ ਕਹਿੰਦੇ ਤਰਸ ਆਉਂਦਾ। ਬਿਲਕੁਲ। सुरजीत कौर जी भी, बलहाल अहमद जी कहते हैं कि डॉक्टर साहब मुझे नहीं लगता कि मोदी सितंबर के बाद पीएम रह सकेगा। आरएसएस पर बहुत प्रेशर है। इंडिया में पाकिस्तान से मार खाने के बाद आफ्टर शूट हो रहा है आई थिंक। ਬਿਲਾਲ ਜੀ ਤੁਸੀਂ ਠੀਕ ਕਹਿ ਰਹੇ ਹੋ। ਲੈਟ ਵੀ ਸੀ ਇਹਨਾਂ ਹਿੰਦੂ ਤਵੀਆਂ ਦੀ ਜਿਹੜੀ ਨਾਗਪੁਰੀ ਪਾਲਿਸੀ ਹੈ ਉਹ ਬੜੀ ਕਲੋਜ਼ ਹੁੰਦੀ ਹੈ, ਬਟ ਜਿਹੜੀਆਂ ਇੰਡੀਕੇਸ਼ਨਸ ਨੇ ਉਹਦੇ ਤੋਂ ਲੱਗਦਾ ਹੈ ਵੀ ਇਹਨੂੰ ਇਹ ਸਿਗਨਲ ਦਿੱਤਾ ਜਾ ਰਿਹਾ ਵੀ ਹੁਣ ਤੂੰ ਚੱਲਦਾ ਹੋ। ਜਤਿੰਦਰ ਸਿੰਘ ਜੀ, ਅਮਨ ਸਿੰਘ ਖਾਲਸਾ ਜੀ ਵੀ, ਔਰ ਇਸੇ ਤਰ੍ਹਾਂ ਕਮਲਜੀਤ ਸਿੰਘ, ਲਾਟ ਆਫ ਕਹਿੰਦੇ organization born as Sikh Panthak, Punjabi names and Gurdwara, I think deep state creating a party in diaspora that may needed in future for table talks, same like Chadu party to replace Congress। ਕਮਲਜੀਤ ਸਿੰਘ ਜੀ, ਲੈਟ ਵੀ ਹੋਪ ਕਿ ਇਵੇਂ ਹੋਏ। ਦਿਲਚਸਪੀ ਇਹਨਾਂ ਦੀ ਜ਼ਰੂਰ ਹੈ, ਬਟ ਮੈਨੂੰ ਨਹੀਂ ਲੱਗਦਾ ਵੀ ਅਜੇ ਇਹਨਾਂ ਨੇ ਕਿਸੇ ਦੇ ਸਿਰ ਤੇ ਕੋਈ ਬਹੁਤਾ ਹੱਥ ਰੱਖਿਆ। ਬਿਲਕੁਲ। ਮਨਜੀਤ ਸਿੰਘ ਮਠਾਰੋ ਜੀ ਵੀ, ਖਾਲਿਸਤਾਨ ਜ਼ਿੰਦਾਬਾਦ, ਟੀਵੀ 4 ਜ਼ਿੰਦਾਬਾਦ। ਔਰ ਹਰਪ੍ਰੀਤ ਸਿੰਘ
ਕੰਬੋਜ ਜੜੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਹਾਂਜੀ ਸ਼ਾਹਜਾਦ ਬਾਵਾ ਜੀ ਵੀ ਇਹ ਕਹਿੰਦੇ ਡਾਕਟਰ ਸਾਹਿਬ ਪ੍ਰਾਈਮ ਮਿਨਿਸਟਰ ਮੋਦੀ ਲੀਡਰਸ਼ਿਪ ਐਂਡ ਆਰਮੀ ਮੀਡੀਆ ਟੈਰਰਿਸਟਸ and terrorism think people out but new rules of law kashmir and khalsa zindabad or china pak origin super of region asia। ਹਾਂ ਇਹ ਨਿਊ ਮੈਪ ਮੇਕਿੰਗ ਦਾ ਜ਼ਿਕਰ ਕਰ ਰਹੇ ਨੇ। ਹਾਂਜੀ ਬਲਾਲ ਅਹਿਮਦ ਜੀ ਕਹਿੰਦੇ ਕਿ ਇੰਡੀਆ ਕੀ ਲਾਸਟ 80 years ਪਾਲਿਸੀ ਜਿੱਥੇ ਵੇਖੀ ਤਵਾ परात उत्थे नच्ची सारी रात। मुझे समझ नहीं आती कि इंडियन लोग सोच भी कैसे सकते हैं कि चाइना का मुकाबला कर सकें। और बिल्कुल ठीक कहा इन्होंने। मुलाई खालसा जिंदाबाद कहते ने और गुरनैब सिंह जी बराज जड़े ने हाँ जी। फिर इसी तरह बलाल अहमद जी भी कहते डॉक्टर साहब आपका कहने का मतलब है कि चाइना माता की जय हो, चाइना इज़ द न्यू ਭਗਵਾਨ ਫॉर ਇੰਡੀਅਨਸ। ਹਾਂ ਉਹਨੂੰ ਪਤਾ ਨਹੀਂ ਮਾਤਾ ਬਣਾਣਗੇ ਕਿ ਪਿਤਾ ਬਣਾਣਗੇ ਪਰ ਜੈ ਉਹਦੀ ਜ਼ਰੂਰ ਕਰਨਗੇ। ਹਾਂਜੀ मोहम्मद जाकूब जी कहते हैं कि पाकिस्तान को भी चाहिए कि कश्मीर फ्रीडम फाइटर और खालसा फ्रीडम फाइटर को अपनी फुल सपोर्ट करें, पता नहीं पाकिस्तान इतना सुस्त क्यों है। और सरदार साहब जी और मोहम्मद जाकूब जी कहते हैं कश्मीर की आज़ादी खालिस्तान से होकर गुजरती है, फिर क्यों नहीं पाकिस्तान खालसा खाकों की मदद कर सकता। और इसी तरह ਗਿਆਨੀ ਅਵਤਾਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਇਹਨਾਂ ਨੇ ਗੁਰਬਾਣੀ ਦੀ ਸਾਨੂੰ ਤੁਕ ਭੇਜੀ ਹੈ ਕਹਿੰਦੇ ਨੇ ਸੁਨ ਮਨ ਭੂਲੇ ਬਾਵਰੇ ਗੁਰ ਕੀ ਚਰਨੀ ਲਾਗ ਹਰ ਜਪ ਨਾਮ ਧਿਆਏ ਤੂੰ ਜਮ ਡਰਪੇ ਦੁਖ ਭਾਗ ਦੁਖ ਘਣੇ दुहागनी क्यों थिर रहे सुहाग। वाहिगुरू जी का खालसा वाहिगुरू जी की फतेह। शुक्रिया बहुत बहुत ज्ञानी अवतार सिंह जी। और फिर मोहम्मद जाकूब जी कहते हैं कि खालसा ने अपनी जगह मजबूत है, बस इंडिया से आज़ादी करवाना ही कैसे आज़ाद होगा और ये तो डॉक्टर साहब बता सकते हैं। और निहंग सिंह जी कहते हैं दोवां शायरां ਜਿਹੜੇ ਸਾਡੇ ਸ਼ਾਇਰ ਨੇ ਉਹ ਸਾਡੀ ਕੌਮ ਦੇ ਯੋਧੇ ਨੇ। ਬਿਲਕੁਲ। और सुखजीवन बच्चू जी भी कीप अप गुड वर्क थैंक्स। और ਗਿਆਨੀ ਅਵਤਾਰ ਸਿੰਘ ਜੀ ਕਹਿੰਦੇ ਨੇ ਕਿ ਸਰੀ ਵੈਨਕੂਵਰ ਵਿੱਚ ਗੋਲੀਬਾਰੀ ਹੋਈ ਹੈ। और इंदर ਅੱਜ ਦੀ ਸ਼ਾਇਦ ਕੋਈ ਹੋਏ ਖਬਰ ਤਾਂ ਪਤਾ ਨਹੀਂ ਹੈ, ਅਸੀਂ ਆਲਰੇਡੀ ਕੱਲ डिस्कस करता है। इंदरजीत सिंह संधू जी भी और मोहम्मद जाकूब जी कहते इंडिया तू बहुत बेगैरत है, तू ज़बरदस्ती मेरे कश्मीर और खालिस्तान पर कब्जा किए बैठा है। और फिर इस तरह ਗਿਆਨੀ ਅਵਤਾਰ ਸਿੰਘ ਜੀ ਕਹਿੰਦੇ ਨੇ ਕਿ 17 ਅਗਸਤ ਵੋਟਾਂ ਖਾਲਿਸਤਾਨ ਦੀਆਂ ਪੈਣੀਆਂ ਹਨ, ਸਥਾਨ ਵਾਸ਼ਿੰਗਟਨ ਡੀਸੀ ਅਮਰੀਕਾ। और खालसा जिंदाबाद कहते ने। और फिर इस तरह बलिहार सिंह कंग जी भी और फिर बलाल जी कहते हैं कि डॉक्टर साहब इंडिया ने पाकिस्तान को मजबूर कर दिया है कि पाकिस्तान बलूचिस्तान का बदला ले। अब हम भी इंडिया के साथ गुरिल्ला वार लड़ेंगे और कैसे हो सकता है मेरी पता नहीं गहरी आग और उससे मेरा नाबीर बच जाए, पता नहीं की कहना सॉरी। और फिर इसी तरह माइक जी और खान बनारस जी सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स साढ़े प्रोग्राम का समा इत्थे मुकदा। तुसीं अपनी राय ते सुझाव सानूं भेजना ना भुलना साडे इस पते ते SOS@TV ते असीं अपना प्रोग्राम लैके फिर दोबारा तुहाडे साथ मुकावांगे। तद तक ले मैनूं ते अपना सुना गया दो देखती रहो TV 84 बुला दिओ फतेह। वाहिगुरू जी का खालसा वाहिगुरू जी की फतेह। रब राखा।